ਆਪ ਕਿਤੇ ਸ਼ਾਦੀ ਤੇ ਗਿਆ, ਰੋਟੀ ਖਾਂਦਾ, ਉਹਨਾਂ ਨੂੰ ਗਰੁੱਪ 'ਚ ਮੈਸੇਜ ਕਰੀ ਜਾ ਰਿਹਾ, ਜਾਗਦੇ ਰਹਿਣਾ। ਮੈਂ ਉਹਦੀ ਸਹੇਲੀ ਬੋਲ ਰਹੀ ਹਾਂ, ਉਹਦਾ ਮੋਬਾਈਲ ਘਰਦਿਆਂ ਨੇ ਫੜ ਲਿਆ ਤੇ ਲਿਖ ਲਾਇਆ ਰੇੜੀ ਤੇ, ਬਾਬਾ ਜੀ ਫੌਤ ਦੀ ਆਵਾਜ਼ ਬੰਦ ਹੈ। अस्सलाम वालेकुम जी। ਕੀ ਹਾਲ ਆ? ਨਾਈਸ। ਨਵੀਂ ਲਈ? ਅੱਜ ਹੀ ਅੱਖ ਓ ਯਾਰ ਇਹ ਹਾਲ ਹੈ। ਇਹਦੇ ਵੱਲੋਂ ਮੈਂ ਮਾਫੀ ਚਾਹੁੰਦਾ, ਬਾਕੀ ਤੁਸੀਂ ਆਪ ਵੀ। ਅੱਜ ਇਹਦੀ ਨਾ ਹਵਾ ਬੜੀ ਖਰਾਬ ਹੋਈ ਆ। ਅੱਖਾਂ ਨੂੰ ਕੀ ਹੋਇਆ ਸਾਜੀ? ਅੱਖਾਂ ਲਾਲ ਹੋਈਆਂ ਯਾਰ। ਇਹ ਕੀ ਹੋਇਆ? ਅਲਰਜੀ। ਅੱਖਾਂ ਨੂੰ ਅਲਰਜੀ ਸੇਵਰ ਹੋ ਗਿਆ ਮੈਨੂੰ। ਉਹ ਜਿਹੜਾ ਵੇਖੋਗੇ ਕੀ ਹੋ ਜਾਂਦਾ ਵਾ? ਨਹੀਂ ਆਹੋ ਮੈਂ ਤਾਂ, ਤੂੰ ਮੇਰੇ ਨਾਲ ਤਾਂ ਦੇਖਣਾ, ਤੈਨੂੰ ਵੀ ਹੋ ਜਾਣਾ। ਅੱਖ 'ਚ ਖਾਰਸ਼ ਹੋਈ ਹੈ ਸਾਜੀ, ਬਹੁਤ ਖਾਰਸ਼ ਹੋ ਰਹੀ ਹੈ। ਉਹ ਜਿਹੜਾ ਹੁੰਦਾ ਵਾ ਆਈਸ ਕਲੈਕਸ਼ਨ, ਕੀ ਹੁੰਦਾ ਵਾ? ਨਹੀਂ ਉਹ ਉਸਤਾਦ ਜੀ ਅਰਕੇ ਗੁਲਾਬ ਤੁਸੀਂ ਪਾਓ ਕੋਈ। ਉਹ ਮਰ ਕੇ ਛੱਡ ਦੇ ਅਰਕੇ। ਨਹੀਂ ਉਹ ਸਾਫ਼ ਕਰ ਦੇਗਾ। ਨਹੀਂ ਹਲਕੇ ਗੁਲਾਬ। ਨਹੀਂ ਕਿ ਗੰਦੀ ਹੋਈ ਆ ਅੱਖ। ਲਾਲ ਹੋਈ ਨਾ, ਲਾਲ ਹੋਈ ਹੈ ਨਾ ਉਸਤਾਦ ਜੀ, ਉਹ ਅਰਕੇ ਗੁਲਾਬ ਨਾਲ ਠੀਕ ਹੋ ਜਾਂਦੀ ਹੈ। ਲਾਲੀ ਅੱਖਾਂ ਦੀ ਸਾਫ਼ ਵੀ ਦੱਸਦੀ ਹੈ ਅਰਕੇ ਗੁਲਾਬ ਪਾਣਾ ਪੈਣਾ। ਹੋਰ ਹਾਂ ਤਾਂ ਹਾਂਜੀ ਤਾਂ ਤੁਸੀਂ ਕੋਸ਼ਿਸ਼ ਕਰੋ ਸਾਰਾ ਸ਼ੋਅ ਥੱਲੇ ਅੱਖਾਂ ਕਰਕੇ ਕਰਨਾ, ਸਾਡੇ ਤੇ ਵਿਕਣਾ ਤੁਹਾਡੀ ਮਿਹਰਬਾਨੀ ਹੈ। ਅਸੀਂ ਮਾੜੇ ਇਹਦਾ ਮਤਲਬ ਮੈਂ ਉਹਨਾਂ ਨੂੰ ਵੇਖਣ ਦਿਆ, ਉਹ ਵੀ ਵੇਖਣ ਦੇ, ਉਹ ਵੀ ਹੁਣ ਇੰਜ ਕਰਕੇ ਵੇਖਣਗੇ ਸ਼ੋ ਐਂ ਕਰਕੇ। ਨਹੀਂ ਕੈਮਰੇ 'ਚ ਨਹੀਂ ਅਸਰ ਹੁੰਦਾ। ਹੁੰਦਾ ਵਾ ਭਾਈ, ਇਹ ਸ਼ੋਆਵਾਂ ਚੱਕਰ ਲੈਂਸ ਕਲੈਕਸ਼ਨ ਹੁੰਦਾ ਵਾ। ਨਹੀਂ ਕਈ ਬੰਦੇ ਸਮਝਦਾਰ ਹੁੰਦੇ, ਉਹਨਾਂ ਐਨਕਾਂ ਲਾ ਕੇ ਵੇਖ ਲੈਣਾ ਵਾ, ਉਹਨਾਂ ਅੱਖ ਚੱਕ ਪਾਉਣੀ ਨਹੀਂ। ਸਾਜੀ ਤੁਹਾਨੂੰ ਉਹਦੇ अरे राहुल आप चुप रहे ना राहुल, क्या हुआ? ਕਿਉਂ? उस्ताद जी वो देखे तो सही। ਉਹ ਲੈ ਚੱਲਾ ਵਾ ਆਇਆ ਮਿਲਾ ਉਸ ਦੀਵਾ ਤੇ ਲੱਗਾ ਸਾਜੀ। ਬਸ ਕਰਦੇ ਕਿਹੜੀ ਨਵੇਂ ਰੋਜ਼ ਨਵਾਂ ਕੰਮ ਤੂੰ ਕਰਕੇ ਆ ਜਾਣਾ ਰੋਜ਼। ਹਾਂਜੀ। ਕਦੀ ਕਟਿੰਗ ਗਲਤ ਕਰਾਉਣਾ, ਕਦੀ ਕੁਝ ਕਰਨਾ। ਸਾਜੀ ਤੁਸੀਂ ਦੇਖਣਾ ਵਾ ਬਸ ਇੱਕ ਵਾਰ। और रास्ते जुदा करन आया उस्ताद जी ਉਹਦਾ कहना ਰਜ਼ਾਇ ਦੇਣ ਲੱਗਾ ਵਾ। ਅੱਛਾ ਜੀ। ਹਾਂਜੀ ਕਹਿੰਦਾ ਹੁਣ ਉਹ ਗੱਲ ਨਹੀਂ ਰਹੀ। ਅੱਲਾਹ ਖੈਰ ਕਰੇ। ਤਰੱਕੀ ਹੈ ਨੀ ਗੀ, ਤਰੱਕੀ ਹੈ ਨੀ ਗੀ। 4-5 ਸਾਲ ਹੋ ਗਏ ਉੱਥੇ ਹੀ, ਕਦੀ ਉੱਥੇ ਬਹਿ ਗਏ, ਕਦੀ ਇੱਥੇ ਬਹਿ ਗਏ, ਕਦੀ ਉੱਥੇ ਚਲੇ, ਕਦੀ ਉੱਧਰ ਚਲੇ ਗਏ। ਸਾਜੀ ਮਾਡਲਿੰਗ, ਰੈਂਪਿੰਗ ਹੈ ਪੂਰੇ ਭਾਰ ਨਾਲ। ਆਇਆ ਮਿਲਾ ਐ ਕਰਕੇ ਪੂਰੇ ਭਾਰ ਨਾਲ। तू ते गोल बत्ती वाला यामे दा मॉडल उस्ताद जी कामयाब मान लो मिल ਯਾਮੇ ਦਾ ਕਿਹੜਾ ਐਸਾ ਮਾਡਲ ਸੀ ਸਾਲ ਦਾ ਜਿਹੜਾ ਹਿੱਟ ਆ? ਲੋਕੀ ਕਹਿੰਦੇ ਯਾਨੀ ਉਸ ਤੋਂ 2 ਸਾਲ ਬਾਅਦ ਵਾਲਾ ਸਸਤਾ ਹੁੰਦਾ, ਉਹ ਮਹਿੰਗਾ वो महंगा ਹੁੰਦਾ। ਕਿਹੜਾ ਹੁੰਦਾ ਦੱਸੋ? ਉਹ ਉਸਤਾਦ ਜੀ ਉਹ ਜਿਹਦੀ ਇੰਜ ਕਰ ਮਾਡਲ ਮਸ਼ਹੂਰ ਆ, ਉਹਦਾ ਸਾਲ ਮਸ਼ਹੂਰ ਆ। 92 94 99 ਹਾਂਜੀ 99 99 ਗੋਲ ਬੱਤੀ ਵਾਲਾ। ਨਹੀਂ 99 ਮਾਡਲ ਯਾਮਾ ਮਸ਼ਹੂਰ ਆ। ਹਾਂਜੀ ਕਿ 99 ਮਾਡਲ ਯਾਮਾ ਜਿੱਦਾਂ ਦਾ ਬਣਿਆ ਨਾ, ਯਾਮਾ ਨਹੀਂ ਬਣਿਆ ਉਹਦਾ। ਉਸਤਾਦ ਜੀ ਇੱਕ ਮੱਛਰ ਟੈਂਕੀ ਵਾਲੀ 70 ਪਹਿਲੀ ਜਿਹੜੀ ਉਹ ਛੋਟੇ ਇੰਜਨ ਵਾਲੀ। ਛੋਟੇ ਇੰਜਨ ਵਾਲੀ, ਉਹ ਅੱਜ ਵੀ ਨਵੀਂ 70 ਜਿੰਨੇ ਪੈਸੇ ਲੈਂਦੇ ਉਹ ਨਿੱਕੀ ਟੈਂਕੀ ਆ। ਹਾਂ ਪੁੜ ਕਰਦੇ। ਉਹਦਾ ਮੀਟਰ ਹੁੰਦਾ ਸੀ 60 ਤੱਕ ਹੁੰਦਾ ਸੀ ਪਰ। ਨਹੀਂ ਮੀਟਰ ਉਹਦਾ 70 ਸੀ। ਉਹਦੀ ਟੈਂਕੀ ਛੋਟੀ ਸੀ, ਛੋਟੀ ਟੈਂਕੀ ਵਾਲੀ ਕਾਲੀ। ਕਾਲੀ ਅਕਸਰ ਹੁੰਦੀ ਸੀ। ਕਾਵਾਸਾਕੀ ਕੀ ਉਹ ਨੰਦੂ ਕੋ ਹਜੇ ਵੀ ਹੈਗੀ ਹੈ, ਐਡਾ ਕੁ ਥੱਲੇ ਇੰਜਨ, ਐਡੀ ਕੁ ਟੈਂਕੀ ਹੈ ਉਹਦੀ। ਤੇ ਕਾਵਾਸਾਕੀ। ਹਾਂਜੀ ਕਾਵਾਸਾਕੀ ਵੀ। ਇੱਕ ਹੁੰਦਾ ਦਾ ਵੀ ਆਇਆ ਸੀ ਮਾਡਲ। ਕਾਵਾਸਾਕੀ ਹੁੰਦਾ ਸੀ GT। ਹਾਂਜੀ ਸਾਜੀ ਗੱਡੀਆਂ GT 110 ਇਦਾਂ GT1 ਨਾ ਕਾਵਾ। ਗੱਡੀਆਂ। ਔਰ ਕਿੱਡੀ ਲੰਮੀ ਉਹ ਗੱਡੀ ਹੁੰਦੀ ਸੀ ਹਾਂਜੀ। ਕਿ ਉਹਦੇ 4 ਜਣੇ ਵੀ ਬਹਿ ਜਾਂਦੇ ਸੀ, ਤੇ ਆਵਾਜ਼ ਵੀ ਉਹਦੀ ਬੜੀ ਜ਼ਾਲਮ ਸੀ। ਤੇ ਸਪੀਟਰ ਵੀ ਬੜੀ ਤੇ ਸੀ। ਉਹ ਬੰਦ ਹੀ ਹੋ ਗਈ ਕੰਪਨੀ, ਪਤਾ ਨਹੀਂ ਕਿੱਧਰ ਦੁਬਾਰਾ ਮਾਡਲ ਹੀ ਨਹੀਂ ਹੈ ਇਸ ਟਾਈਮ। ਬਾਬਾ ਜੀ ਜਿਹੜੀ ਗੱਡੀ ਹੈ ਨਾ ਮੋਟਰਸਾਈਕਲ ਸੁਜ਼ੂਕੀ ਸੁਜ਼ੂਕੀ 2013 ਚ ਮੈਂ ਲਈ ਸੀ, ਉਦੋਂ ਨਵੀਂ ਵੇਚੀ, ਤੇ ਕਿਸੇ ਕੋਈ ਲੋਕੀ ਕਹਿੰਦੇ ਸੀ ਏਡੀ ਮਹਿੰਗੀ ਗੱਡੀ, ਯਾਨੀ 1,10,000 ਦੀ ਸੀ, ਤੇ ਉਦੋਂ 60,000 ਦੀ ਸੀ, ਤੇ 1,10 ਦੀ ਆਈ ਸੀ, ਤੇ ਟਾਵਾਂ ਬੰਦਾ ਲੈਂਦਾ ਸੀ ਕੋਈ ਲੋ ਜੀ ਨਹੀਂ। ਲੇਕਿਨ 13 ਦੀ ਉਸਤਾਦ ਜੀ ਅੱਜ 26 ਹੋ ਗਿਆ, 13 ਸਾਲ ਹੋ ਗਏ ਨੇ ਇਹਨੂੰ। ਨਹੀਂ ਉਸਤਾਦ ਜੀ ਬੜੀ 13 ਸਾਲਾਂ ਚ ਉਹਦੇ ਤੇ ਪੈਸੇ ਮੈਂ ਇੰਨੀ ਦੇਰ ਚ ਮੈਂ 4 70 ਲੈ ਲੈਣੀਆਂ ਸੀ। ਲੱਗਣੀ ਸੀ ਇਦਾਂ ਹੀ। ਠੀਕ ਕਰਾਰਾ ਮੈਂ ਪਾਗਲ ਹੋ ਜਾਣਾ। ਜੀ ਹੁਣ ਵੀ ਉਹਨਾਂ ਨੇ ਜਿਹੜੇ ਨਵੇਂ ਅਪਡੇਟ ਮਾਡਲ ਕੱਢੇ ਵੱਧ ਤੋਂ ਵੱਧ ਭਾਈ ਜਾਨ ਹੁਣ ਮੈਂ ਲੈਣ ਲੱਗਾ ਇੰਸਟਾਲਮੈਂਟ ਤੇ ਇੱਕ ਕਰਾਚੀੋਂ। ਠੀਕ ਹੈ। ਉਹਦੇ ਚ ਇੱਕ ਆਈ ਆ GD 110 ਤੇ ਆਈ ਹੈ ਨਾ ਜੀ। ਇੱਕ GD 110S ਆ, ਜਿਹਦੇ ਉਹ ਰਿਮ ਦੂਜੇ ਆ। ਹਾਂਜੀ ਅੱਛਾ, ਇਹਦੇ ਤਾਰਾਂ ਵਾਲੇ ਰਿਮ ਉਹਦੇ ਦੂਜੇ ਆ। ਦੂਸਰੇ ਹਾਂਜੀ ਇੱਕ ਆਈ ਆ GT 120 150 150 ਦੋ 150 ਆ। ਹਾਂਜੀ ਇੱਕ GS 150 ਇੱਕ GT ਇੱਕ GR 150। ਉਹ ਵੀ ਕਹਿੰਦੇ ਵੀ ਸੁਭਾਨ ਅੱਲਾ ਗੱਡੀਆਂ ਨੇ, ਮਜ਼ਬੂਤ, ਪੈਸੇ ਨਹੀਂ ਲੱਗਦੇ ਉੱਤੇ। ਹਾਂ ਕੀ ਉਸਤਾਦ ਜੀ ਪਾਸ ਆ ਮੋਟਰਸਾਈਕਲਾਂ ਚੋਂ ਭਾਵਾਂ 70 ਨਾਲੋਂ ਡਬਲ। ਤੈਨੂੰ ਪਤਾ ਸੁਜ਼ੂਕੀ ਦਾ ਮਾਲਕ ਨਹੀਂ ਸਰ ਕੀ ਹੋਇਆ? ਸਮੋਸੀਆਂ ਲਾਉਂਦਾ ਹੁੰਦਾ ਸੀ ਓਏ ਅੱਛਾ ਜੀ। ਗੰਦੇ ਨਾਲੇ ਤੇ। ਅੱਛਾ ਜੀ। ਹਾਂਜੀ, ਔਰ ਉਹਨੂੰ ਆਈਡੀਆ ਆਇਆ ਹਵਾੜ ਤੋਂ। ਉਹਨੇ ਕਿਹਾ ਤੇ ਐਵੇਂ ਜਿਵੇਂ ਕੋਈ ਇੰਜਨ ਸੜਨ ਦਿਆ, ਕੋਈ ਤੇਲ ਸੜਨ ਦਿਆ।
ਉੱਥੋਂ ਉਹਨੇ ਪਿਕ ਕੀਤਾ। ਉੱਥੋਂ ਉਹਨੇ ਕਿਹਾ ਵੀ ਮੋਟਰਸਾਈਕਲਾਂ ਬਣਾਈਏ ਜਿਨ੍ਹਾਂ 'ਚ ਤੇਲ ਪਵੇ। ਅੱਛਾ ਕੈਸੀ ਗੱਲ ਮੇਰੀ ਤੇ ਸੁਜ਼ੂਕੀ ਦੇ ਮਾਲਕ ਦੀ ਸਟੋਰੀ ਕਿੰਨੀ ਮਿਲਦੀ ਜੁਲਦੀ ਹੈ। ਪਹਿਲੀ ਜਿਹੜੀ ਉਹਨੇ ਸੁਜ਼ੂਕੀ ਬਣਾਈ ਉਹ ਫੇਲ ਹੋ ਗਈ ਸੀ। ਉਹ ਗਰਮ ਤੇਲ ਹੀ ਪਾ ਬੈਠਾ ਕਿਤੇ ਕਢਾਈ ਆ ਉਹਦੀ ਟੈਂਕੀ 'ਚ। ਨਹੀਂ ਉਹਨੇ ਯਾਰ ਪਹਿਲੀ ਸਮੋਸੀ ਸੁੱਟੀ ਹੈ ਨਾ ਵਿੱਚੋਂ ਆਵਾਜ਼ ਆਈ ਹੈ ਸੁਜ਼ੂਕੀ। ਸਮੋਸੀ ਵੀ ਹੈ। ਆਹੋ ਸਮੋਸੀ ਤੋਂ ਸੁਜ਼ੂਕੀ ਤੱਕ ਦਾ ਸਮੋਸੇ ਸਮੋਜ਼ੂਕੀ। ਹਾਂ ਉਸਤਾਦ ਜੀ ਬੜੀਆਂ ਗੱਡੀਆਂ ਆਉਣੀਆਂ ਲੇਕਿਨ ਜਾਂ ਮੇਰੇ ਪੁੱਟ ਨਹੀਂ ਕਿਤੇ ਪੁੱਟ ਨਹੀਂ ਭੈਣ, ਮੈਂ ਹੁਣ ਨਾ ਕੱਲ ਮੈਂ ਇੱਕ ਬੰਦੇ ਨੂੰ ਪੁੱਛ ਰਿਹਾ ਸੀ, ਮੈਂ ਕਿਹਾ ਮੋਟਰਸਾਈਕਲ ਤੇ ਮਰੀ ਜਾਣਾ ਹੋਵੇ, ਕਹਿੰਦਾ ਜੀ 70 ਤੇ ਨਹੀਂ ਜਾ ਸਕਦੇ ਤੁਸੀਂ, ਕਮ ਸੇ ਕਮ 125 ਤੇ ਵੀ ਬਹੁਤ ਘੱਟ। ਉਹ ਇੱਕ ਮੈਨੂੰ ਮੋਟਰਸਾਈਕਲ ਦਾ ਨਾਂ ਦੱਸ ਰਿਹਾ ਸੀ, ਕਹਿੰਦਾ ਉਹ ਮੋਟਰਸਾਈਕਲ ਜ਼ਿਆਦਾਤਰ ਨਾ ਯੂਜ਼ ਹੁੰਦੀ ਹੈ ਚੜਾਈ ਵਾਸਤੇ। ਡ੍ਰੀਮ ਨਹੀਂ ਕੋਈ ਹੋਰ ਉਹਦਾ ਨਾਂ ਦੱਸ। ਲੋਕੀ ਹੋਣੀ ਆ। ਨਹੀਂ ਉਹ ਆ ਐਨੀਵੇ ਉਸਤਾਦ ਜੀ ਤੁਸੀਂ ਮੋਟਰਸਾਈਕਲ ਮੇਰੀ ਵਾਲੀ ਤੇ ਤੁਸੀਂ ਜਾ ਸਕਦੇ ਹੋ ਈਜ਼ੀ, ਤੁਹਾਨੂੰ ਮਰੀ ਲੈ ਤੇਰੀ ਕੇ ਕਿੰਨੇ ਸੀਸੀ ਹੈ? 70 ਸੀਸੀ। ਇਹ ਤਾਂ ਚਲੇ order ਪੈ ਜਾਣੀ ਹੈ 70 ਸੀਸੀ। ਉਹ ਨਹੀਂ ਭੈਣ, ਜੋ ਮਰਜ਼ੀ ਹੈ ਤਾਂ 70 ਸੀਸੀ ਹੈ ਨਾ, ਉਹ ਸਿੱਧੀ ਸੜਕ ਤੇ ਠੀਕ ਆ, ਜੋ ਮਰਜ਼ੀ ਹੈ। ਲੇਕਿਨ ਸਾਜੀ ਅਗਰ ਤੁਸੀਂ ਮਰੀ ਜਾਣਾ, ਚੜਾਈ ਤੇ ਜਾਣਾ, ਕਮ ਸੇ ਕਮ 1 to 5। ਹਾਂਜੀ ਡੇਲੀ ਪੁਲ ਥਾਣੀ ਜਾਣਾ ਉਸਤਾਦ ਜੀ, ਚੜਾਈ ਨਹੀਂ। ਉਹ ਯਾਰ ਉਹ ਇੰਨੇ ਕੁ ਪੁਲ ਤੇ ਸਾਈਕਲ ਚੜ ਜਾਂਦਾ ਯਾਰ, ਤੇ ਸਾਈਕਲ ਚਲਾ ਜਾਂਦਾ ਯਾਰ, ਪੈਦਲ ਚਲਾ ਜਾਂਦਾ ਬੰਦਾ। ਲੇਕਿਨ ਆਫੀਸ਼ੀਅਲੀ ਗੱਡੀ ਜਿਹੜੀ ਯੂਜ਼ ਹੁੰਦੀ ਜਿਹੜੀ ਤੁਹਾਨੂੰ ਪਤਾ ਬੰਦਾ ਸੁੱਟੋ ਮਾਣੋ ਲੱਗਦਾ ਬਹਿ ਕੇ ਉਹ 70 ਹੈ ਹਦਾਇਤ ਆਪਦਾ ਹੈ, ਆਰਾਮ ਨਾਲ ਜਾ ਰਹੇ ਨਾ ਕੋਈ ਸ਼ੋਰ ਨਾ ਬੋਲ, ਆਰਾਮ ਨਾਲ। ਤਾਂ ਜੀ ਕੋ ਤੁਹਾਡੇ ਅੱਖਾਂ ਜੱਖਾਂ ਨਹੀਂ ਪਾ ਮਾਰਿਆ ਮਾਦਰ ਮੈਂ ਨਾ ਇੱਧਰ ਤੋਂ ਧਿਆਨ ਕਰ ਰਾਈ ਤੁਹਾਨੂੰ ਬੜੀ ਜਲਦੀ ਆਈ ਚਸ਼ਮੇ ਆਪ ਸ਼ੁਰੂ ਹੋ ਗਿਆ ਉਹ। ਮੈਂ ਨਾ ਸੈਂਸਿਟਿਵ ਬਹੁਤ ਆ। ਮੈਨੂੰ ਕੋਈ ਵੀ ਬਿਮਾਰੀ ਨਾ ਬੜੀ ਛੇਤੀ ਮੇਰੇ ਤੇ ਹਮਲਾ ਕਰਦੀ ਹੈ। ਉਸਤਾਦ ਜੀ ਤੋਬਾ ਕਰਨੀ ਚਾਹੀਦੀ ਹੈ। ਇਹ ਕੋਈ ਆਹੋ ਸੈਂਸਿਟਿਵ ਨਹੀਂ ਜਾਂ ਤੋਬਾ ਕਰਨੀ ਚਾਹੀਦੀ ਹੈ ਉਸਤਾਦ ਜੀ, ਜਾਂ ਫਿਰ ਸਾਨੂੰ ਧਰ ਤੋਂ ਲੈਤ ਕੀ ਕਰਨੀ ਚਾਹੀਦੀ। ਤੁਸੀਂ ਸੈਂਸਿਟਿਵ ਨਹੀਂ, ਤੁਸੀਂ ਗੁਨਾਹਗਾਰ ਹੋ। ਗੱਲ ਸ਼ੁਰੂ ਤੇ ਕਰ ਲਓ। ਅੱਖਾਂ ਮੇਰੀਆਂ ਜਿਹੜੀਆਂ ਨੇ ਨਾ ਇਸ ਟਾਈਮ ਭਾਰੀਆਂ ਹੋਈਆਂ। ਉਸਤਾਦ ਜੀ ਤੁਹਾਡੀ ਨਾ ਅੱਖ ਨੂੰ ਕੋਈ ਪ੍ਰੋਬਲਮ ਹੋਈ, ਅਸ਼ੂਬੇ ਚਸ਼ਮ ਤੇ ਨਹੀਂ? ਨਹੀਂ ਮੈਂ ਮਲੀ ਬਹੁਤ ਆ। ਫਿਰ ਕੋਈ ਚੀਜ਼ ਪਈ ਹੈ ਤੇ ਤੁਸੀਂ ਮੰਨ ਲਈ ਆ ਉਹ? ਚੀਜ਼ ਕੋਈ ਵੀ ਨਹੀਂ ਪਈ। ਮੁਝੇ ਇੱਕ ਅੱਖ ਦੀ ਦੋਵੇਂ ਨਾਲ ਹੋਈਆਂ ਵਾ ਸਾਈ ਪੱਤੀ ਬੰਨਣੀ ਨਹੀਂ ਪੈਣੀ ਇੱਧਰਲੀ ਲਾਲ ਆ। ਇਧਰ ਵਾਲੀ ਵੀ ਲਾਲ ਆ ਚਾਹੋ ਸਹੀ ਇਧਰ ਵਾਲੀ ਜ਼ਿਆਦਾ ਨਾ ਇਸ ਤੋਂ ਨੂੰ ਇਧਰ ਵਾਲੀ ਲੱਗ ਰਹੀ ਹੈ ਦੋਵੇਂ ਲਾਲ। ਉਹ ਵੀ ਲਾਲ। ਪੱਤੀ ਬੰਨੋ ਸਾਈ ਪੱਤੀ ਬੰਨ ਕੇ ਉਹਦੇ ਖੀਰਾ ਰੱਖ ਕੇ ਨਾ ਤੇ ਤੁਸੀਂ ਉਹਨੇ ਇੱਕ ਦੂਜੇ ਨੂੰ ਪੁੱਛੋ, ਦੇਖੋ ਦੇਖ ਮੈਂ ਤੈਨੂੰ ਕਹੂੰਗਾ ਦੇਖੀ ਜਦੋਂ ਮੇਰੀ ਅੱਖਾਂ ਲਾਲ ਹੋਣ ਮੈਨੂੰ ਦੱਸੀ। ਹਾਂ ਤਾਂ ਅੱਜ ਤੁਸੀਂ ਨਾ ਬਗੈਰ ਹੱਥ ਧੋਤੇ ਉਂਗਲ ਮਾਰ ਲਈ ਹੈ, ਉਹ ਜੈਮ ਤੋਂ ਜਦੇ ਅੰਦਰ। ਜਾਂ ਸੁਰਮਾ ਮਿਰਚਾਂ ਪਾਇਆ ਹੈ, ਕਿਉਂਕਿ ਉਹ ਰੈਡ ਕਰਦਾ ਹੈ। ਮੈਂ ਕੁਛ ਵੀ ਨਹੀਂ ਪਾਇਆ ਭਾਜੀ, ਮੈਂ ਸਿਰਫ ਮਲੀ ਆ। ਖਾਰਸ਼ ਹੋਈ ਕੱਲ ਸਾਰੀ ਦਿਹਾੜੀ ਮੇਰੀਆਂ ਅੱਖਾਂ ਚੋਂ ਪਾਣੀ ਨਿਕਲਦਾ ਰਿਹਾ। ਸਾਰੀ ਦਿਹਾੜੀ ਅੱਖਾਂ ਚੋਂ ਪਾਣੀ ਨਿਕਲਦਾ ਰਿਹਾ। ਲੰਮੇ ਬਾਹਾਂ ਤੇ ਇਧਰੋਂ ਨਿਕਲੇ, ਉੱਠ ਕੇ ਬਾਹਾਂ ਤੇ ਇਧਰੋਂ, ਨੱਕ ਚੋਂ, ਅੱਖਾਂ ਚੋਂ ਔਰ ਛਿੱਕਾਂ। ਤੇ ਉਹਦੀ ਵਜ੍ਹਾ ਆ ਯਾਰ, ਮੈਂ ਤੁਹਾਨੂੰ ਦੱਸਦਾ ਹਾਂ ਉਸਤਾਦ ਜੀ, ਸਾਡੀ ਕੌਮ ਜਿਹੜੀ ਹੈ ਨਾ ਜੀ, ਇਹਦੇ ਚ 70% ਰੌਲੇ ਇਹ ਆ ਕਿ ਸਾਨੂੰ ਪਤਾ ਵੀ ਹੁੰਦਾ ਵਾ ਕਿ ਇਹ ਚੀਜ਼ ਮੈਨੂੰ ਮਾਫਕ ਨਹੀਂ, ਲੇਕਿਨ ਉਹ ਅਸੀਂ ਖਾ ਕੇ ਬਾਅਦ ਚ ਪਛਤਾਉਂਦੇ ਹਾਂ। ਇਹ ਜੈਨੂਇਨ ਗੱਲ ਆ। ਮੈਂ ਖਾ ਬੈਠਾ ਯਾਰ। ਹਾਂਜੀ ਹੁਣ ਤੂੰ ਮੈਨੂੰ ਇੱਕ ਗੱਲ ਦੱਸ, ਤੁਸੀਂ ਵੀ ਸ਼ਾਮਲ ਹੋ ਇਹਦੇ? ਤੈਨੂੰ ਮੈਂ ਹੁਣ ਤੂੰ ਮੈਨੂੰ ਗੱਲ ਦੱਸ ਵੀ ਕੱਲ ਰਾਤ ਪਰਸੋਂ ਰਾਤ ਨੂੰ ਹਾਂਜੀ 7-8 ਵਜੇ ਮੈਂ ਰੋਟੀ ਖਾ ਲਈ, ਵਾਕ ਕਰ ਲਈ 2-2.5 ਕਿਲੋਮੀਟਰ, ਤਕਰੀਬਨ 11 ਵਜੇ ਪੂਰਾ ਰੋਡ ਉਹ ਸਾਰਾ 2-2.5 ਕਿਲੋਮੀਟਰ ਵਾਕ ਕਰ ਲਈ। ਹੈਪੀ ਤਬੀਅਤ ਆ ਕੇ ਲੰਮੇ ਪੈ ਗਿਆ। ਹੁਣ ਉਸ ਤੋਂ ਬਾਅਦ ਸੌਣਾ ਹੀ ਬੰਦਾ ਸੀ। ਬਿਲਕੁਲ ਭੁੱਖ ਲੱਗੀ ਤੇ 2 ਰੋਟੀਆਂ ਭਿੰਡੀਆਂ ਨਾਲ ਖਾ ਕੇ ਸੌਂ ਗਿਆ। ਉਹ ਪਿਛਲਾ ਵੀ ਹਿਸਾਬ ਬਰਾਬਰ। ਯਾਨੀ ਤੂੰ ਹਿਸਾਬ ਲਾ, ਇਹ ਤਾਂ ਬਲਾਸਟ ਹੋ ਜਾਂਦਾ ਮੇਦਾ ਤੂੰ ਉਤੋਂ ਭਿੰਡੀ ਬਾਦੀ, ਹਾਂਜੀ, ਉਤੋਂ ਆ ਮੌਸਮ ਉਦਾਂ ਦਾ, ਠੀਕ ਆ ਜੀ। ਤੇ ਯਾਨੀ ਤੂੰ ਹਿਸਾਬ ਲਾ ਕਿ ਵਾਕ ਮੈਂ ਇਸ ਤੋਂ ਕੀਤੀ ਆ ਕਿ ਲੈ ਵੀ ਹੁਣ ਫਾਈਨਲ ਵਾਕ ਕਰਕੇ ਸੌਵਾਂਗੇ, ਸਵੇਰ ਫਰੈਸ਼ ਉੱਠਾਂਗੇ। ਤੇ ਵਾਕ ਕਰਕੇ 20 ਮਿੰਟ ਲੰਮੇ ਪਿਆ, ਭੁੱਖ ਲੱਗੀ ਤੇ ਭਿੰਡੀਆਂ ਫਿਰ ਮੇਰੀ ਕਮਜ਼ੋਰੀ ਆ, 2 ਰੋਟੀਆਂ ਖਾ ਗਿਆ ਠੰਡੀਆਂ। ਠੰਡੀਆਂ 2 ਰੋਟੀਆਂ ਭਿੰਡੀਆਂ ਨਾਲ ਖਾ ਕੇ ਤੇ ਆਪਣੇ ਵੱਲੋਂ ਸ਼ੌਕੀ ਕੀਤੀ ਕਿ ਯਾਰ ਹੁਣ ਏਦਾਂ ਨਹੀਂ ਸੌਣਾ, ਤੇ ਕਮਰੇ ਦੇ ਵਿੱਚ ਹੀ ਐਵੇਂ 60 ਕਦਮ ਤੁਰ ਕੇ ਤੇ ਜਾ ਕੇ ਸੌਂ ਗਏ। ਆਪਣੇ ਨੂੰ 60 ਤੇ ਸਵੇਰੇ ਉੱਠਿਆ ਤੇ ਬਰਬਾਦੀ ਫਰੀ ਅੱਖਾਂ ਲਾ ਉੱਠਿਆ ਤੇ ਹਾਂਜੀ ਵਾਈਬਾਦੀ ਦੇ ਨਾਲ ਤੇ ਉਹ ਭਿੰਡੀਆਂ ਤੇ ਉਹ ਭਾਈ ਨਜ਼ਲਾਂ ਜ਼ੁਕਾਮ ਅੱਖਾਂ। ਮੈਨੂੰ ਨਾ ਉਹ ਅਲਰਜੀ ਆ। ਉਸਤਾਦ ਜੀ ਅਲਰਜੀ ਨਹੀਂ ਆ ਮੇਰੇ ਹਿਸਾਬ ਨਾਲ। ਤੁਸੀਂ ਉਮਰ ਦੇ ਉਸ ਹਿੱਸੇ 'ਚ ਜਦੋਂ ਤੁਸੀਂ ਆਪਣੇ ਆਪ ਉਹ ਕਿਸ ਹਿੱਸੇ 'ਚ ਆ ਮੈਂ ਕਿਸੇ ਨੂੰ ਪੁੱਛ ਲਾ, ਸਾਰੇ ਸ਼ੋਅ 'ਚ ਬੈਠਾ ਕੌਣ ਲੱਗਦਾ। ਸ਼ੋਅ ਵੇਖੀ ਜਿਹੜਾ ਅੱਜ ਅਪਲੋਡ ਕੱਲ ਹੋਇਆ, ਉਹਦੇ 'ਚ ਉਹੀ ਫਿਲਟਰ ਇਹਨੂੰ ਲੱਗਾ, ਉਹੀ ਫਿਲਟਰ ਇਹਨੂੰ ਫੈਸ਼ਨ ਨੂੰ ਲੱਗਾ ਜਿਹੜਾ ਮੈਂ ਫਿਲਟਰ ਲਾਇਆ। ਹਾਂਜੀ ਉਹੀ ਫਿਲਟਰ ਮੈਂ ਆਪਣੇ ਆਪ ਨੂੰ ਲਾਇਆ, ਇਹਨਾਂ ਨੂੰ ਬਲਕਿ ਮੈਂ ਥੋੜਾ ਜ਼ਿਆਦਾ ਲਾਇਆ। ਤੇ ਵੇਖੀ ਤੋਂ ਬੜੇ ਭਰਾ ਦਾ ਸਾਹ ਨੱਕ ਵੇਖਣਾ ਤੂੰ ਮੇਰਾ, ਬਸ ਨੱਕ ਇੰਜ ਤਿੱਖਾ, ਓਏ ਐਸਾ ਫਿਲਟਰ। ਮੈਂ ਕਹਿੰਦਾ
ਤੁਸੀਂ ਯਾਦ ਕਰੋਗੇ ਸਾਜੀ, ਤੁਸੀਂ ਅਗਰ ਇਹ ਸਿੱਖਣਾ ਨਾ ਤੁਹਾਨੂੰ ਇਹ ਐਪ ਚਾਹੀਦੀ ਆ ਤੇ ਮੈਨੂੰ ਮੇਲ ਕਰਨਾ, ਮੈਂ ਤੁਹਾਨੂੰ ਦੱਸਾਂਗਾ ਫਿਰ ਕਿਹੜੀ ਸਾਰੀ ਹੈ। ਜ਼ਿੰਦਗੀ ਫਿਲਟਰ ਦੀ ਰਹਿ ਗਈ ਆ, ਕੁਦਰਤੀ ਨਸ਼ੋਨੁਮਾ ਤਾਂ ਜਾਂਦੀ ਰਹੀ। ਤੇ ਭਾਈ ਨਾ ਮੇਰੀ ਗੱਲ ਸੁਣੋ, ਅੱਜ ਦੇ ਦੌਰ ਦੇ ਵਿੱਚ ਜ਼ਿਆਦਾਤਰ ਲੋਕੀ ਵੀਡੀਓ 'ਚ ਹੀ ਦੇਖਦੇ ਇੱਕ ਦੂਜੇ ਨੂੰ, ਅੱਜ ਲਾਈਵ ਘੱਟ ਦੇਖਦੇ ਆ ਕੌਮ ਨਾਲ ਖਿਤਾਬ ਫਿਲਟਰ ਲਾ ਕੇ ਹੋ ਰਹੀ। ਜੀ। ਮੈਂ ਤੁਹਾਨੂੰ ਕਹਿ ਰਿਹਾ ਅੱਜ ਕੱਲ ਜ਼ਿਆਦਾ ਵੀਡੀਓ 'ਚ ਹੀ ਦੇਖਿਆ ਜਾ ਰਿਹਾ ਬੰਦਾ। ਹਾਂਜੀ, ਮੱਥੇ ਤੇ ਲੱਗਦਾ ਹੀ ਨਹੀਂ। ਹਾਂ, ਮੱਥੇ ਲੱਗਣ ਵਾਲਾ ਕੰਮ ਹੀ ਨਹੀਂ। ਹੁਣ ਤਾਂ ਸ਼ਨਾਖਤ ਕਾਰਡ ਦੀ ਫੋਟੋ ਨਹੀਂ ਖਿੱਚਣ ਦਾ ਵੀ ਫਿਲਟਰ ਵਾਲਾ ਕੰਮ ਸਿਸਟਮ ਹੋ ਗਿਆ, ਇਫੈਕਟ ਲੱਗਦਾ ਉੱਥੇ ਵੀ। ਨਹੀਂ, ਹੁਣ ਨਹੀਂ ਲੱਗਦਾ। ਇੱਕ ਬੰਦੇ ਨੇ ਫੇਸਬੁੱਕ ਤੇ ਪੋਸਟ ਲਾਈ, ਕਹਿੰਦਾ ਸੂਰਜ ਫੁੱਲ ਕੋਸ਼ਿਸ਼ ਕਰ ਰਿਹਾ ਕਿ ਤੁਹਾਡੀ ਸ਼ਕਲ ਸ਼ਨਾਖਤੀ ਕਾਰਡ ਵਾਲੀ ਤਸਵੀਰ ਨਾਲ ਮਿਲੇ। ਆਹੋ, ਤੁਸੀਂ ਵੀ ਲੇਡੀਜ਼ ਫਿਲਟਰ ਲਾਓ ਜੀ, ਫੋਲੋ ਕਰਾਓ ਪੂਰੇ। ਕਿਹੜਾ ਯਾਰ ਮੇਰਾ ਨੂਰਾਨੀ ਚਿਹਰਾ, ਐਡਾ ਸੋਹਣਾ ਚਿਹਰਾ ਮੇਰਾ, ਮੈਂ ਕਦੋਂ ਰਾਨੀ ਚਿਹਰਾ ਵਾਪਸ ਰਾਨੀ ਕਿਉਂ ਰਾਨੀ ਕਿਤੇ ਨਹੀਂ, ਕਿਤੇ ਨੂਰਾਨੀ ਆਇਰਨ ਸਟੋਰ ਤੇ ਲੱਗੇ ਰਹੇ ਤੁਸੀਂ। ਨਹੀਂ ਯਾਰ, ਪਾ ਲਿਆ ਸਹੀ ਲੱਗਦਾ। ਸਾਰੇ ਫਿਲਟਰ ਅੱਛੇ ਹੁੰਦੇ ਨੇ, ਲੇਕਿਨ ਕੋ ਮੋਬਾਈਲ ਮਾੜਾ ਹੈ ਜੀ ਆਪਣਾ ਉਸਤਾਦ ਜੀ। ਕਾਲੂ ਕੋ ਔਰ ਮਾਫੀ ਦੇ ਦਿਓ, ਇਹ ਸਿਗਰਟ ਦਾ ਮੋਬਾਈਲ ਰੱਖਿਆ ਨੇ। ਮੈਨੂੰ ਤੁਸੀਂ ਉਹ ਐਪ ਦੇਣੀ ਜਿਹੜੀ ਐਪਲੀਕੇਸ਼ਨ ਜਿਹੜੀ ਆ, ਮੈਂ ਹੁਣ ਆਪਣਾ ਰੈਪ ਸ਼ੁਰੂ ਕੀਤਾ, ਉਹ ਫੋਟੋਸ਼ਾਪ ਸ਼ੁਰੂ ਕੀਤਾ, ਫੈਸ਼ਨ ਉਸਤਾਦ ਜੀ। ਹੁਣ ਪੂਰੇ ਬਹਾਨਾ ਸ਼ਰਟਾਂ ਦੀਆਂ ਐਡਾਂ, ਪੈਂਟਾਂ ਸ਼ਰਟਾਂ ਦੀਆਂ ਐਡਾਂ, ਪੂਰੇ ਬਿੱਲ ਬੋਰਡ ਇੱਥੇ ਨਾ ਕੋਲ ਆਪਣੇ ਵੱਡੇ ਬਿੱਲ ਬੋਰਡ। ਕਾਲੂ ਸੋਚ ਸਮਝ ਕੇ ਸਤਾਜੀ ਜਵਾਬ ਨਹੀਂ ਉਹ ਹੋ ਗਿਆ ਵਾ ਛੱਡ ਦਿਆ। ਮੈਨੂੰ ਇੱਕ ਬੰਦੇ ਨੇ ਕਹਿਤਾ ਅਗਰ ਟ੍ਰੈਫਿਕਾਂ ਰੋਕੀਆਂ ਤੁਸੀਂ ਸੋਹਣਿਆ, ਇੱਕ ਮਿੰਟ ਸੁਣ ਮੇਰੀ ਗੱਲ ਸੁਣ ਲੈ, ਤੂੰ ਗੱਲ ਸੁਣ ਲੈ। ਸੋਹਣਾ ਨਹੀਂ ਲੱਗਣਾ ਤਾਂ ਉਹਨੂੰ ਵਾਲ ਖੜੇ ਕੀਤੇ, ਪੈਰਾਂ ਨੂੰ ਮੰਡੀ ਲੱਗੀ ਹੋਵੇ। ਤੁਸੀਂ ਮੈਨੂੰ ਕਹਿੰਦੇ ਕਿਦਾਂ ਦੀ ਕਟਿੰਗ ਕਰਾਇਆ। ਅੱਜ ਮੈਂ ਜਾ ਰਿਹਾ ਵਾਂ, ਫਾਰਚੂਨਰ ਰੁਕੀ ਇੱਕ ਮੇਰੇ ਵਾਸਤੇ ਸਪੈਸ਼ਲ। ਤੇ ਇਹਨੇ ਕਿ ਚੌਲ ਫੜਾ ਕੇ ਚੱਲ ਗਈ ਨਾ ਪੁੱਤ ਗੱਲ ਨਹੀਂ। ਫਾਰਚੂਨਰ ਰੁਕੀ ਇੰਜ ਇੱਕ ਮੇਮ ਦਾ ਹੱਥ ਬਾਹਰ ਪਜਾਮਾ ਵਾਲਾ ਆਇਆ, ਕਹਿੰਦੀ ਲਓ ਗਾਲੂ ਜੀ ਵਾਲ ਠੀਕ ਕਰਾ ਲੈ। ਫਾਰਚੂਨਰ ਰੁਕਦੀ ਆ ਤੇ ਫਾਰਚੂਨਰ ਵਾਲਾ ਇੰਜ ਰੋਕਣ ਦੇ ਸੀਤਾ ਲਾਉਂਦੇ। ਨਹੀਂ, ਫਾਰਚੂਨਰ ਸਹੀ ਆ। ਪਿੱਛੇ ਇੱਕ ਮਾਈ ਨੇ ਕਿਹਾ ਰੋਕ ਇਹਦੇ ਕੋਲ ਪੁੱਤ। ਮਾਈ ਨੇ ਸ਼ੀਸ਼ਾ ਥੱਲੇ ਕੀਤਾ, ਉਹਨੇ ਰੁਪਈਆ 200 ਦਿੱਤਾ। ਉਹਨੇ ਕਿਹਾ ਪੁੱਤ ਲੈ ਅਸੀਂ ਨਾਰਾਇਣ ਕਗਾਨ ਚੱਲੇ, ਦੁਆ ਕਰੀ ਸਕ ਖੈਰ ਕਰੀਏ ਨਾ ਵਾਪਸ। ਫਿਰ ਫਾਰਚੂਨਰ ਇੱਕ ਕੋਲ ਰੱਖੀ, ਮਾਈ ਰੁਕੀ, ਮਾਈ ਨੇ ਕਿਹਾ ਇਹਦੇ ਕੋਲ ਰੋਕ। ਉਹਨੇ ਰੋਕ ਕੇ ਇਹਦੇ ਵਾਲ ਫੁੱਲ ਟੁੱਟੇ, ਕਹਿੰਦੀ ਕੁਛ ਵੀ ਨਹੀਂ ਸੀ ਕਹਿਣਾ, ਚਲੋ ਜਾ। ਫਿਰ ਇੱਕ ਫਾਰਚੂਨਰ ਰੁਕੀ। ਅੱਛਾ, ਇੱਕ ਮਾਈ ਇਹਨੂੰ ਸ਼ੀਸ਼ਾ ਥੱਲੇ ਕਰਕੇ ਕਹਿੰਦੀ ਪੁੱਤ ਇੱਥੇ ਜੂ ਖਲੋਤਾ, ਥੱਲੇ ਹੀ ਆ ਜਾਂਦਾ। ਫਾਰਚੂਨਰ ਰੁਕੀ, ਵੈਸੇ ਕਮਾਈ ਰੁਕੀ ਆ, ਮਾਈ ਨੇ ਦੇਖ ਕੇ ਥੁੱਕ ਕੇ ਫੇਰ ਚਲ ਗਈ। ਸਾਥੇ ਹੀ ਅਸੀਂ ਪੁੱਤ 90 ਦੀ ਸਪੀਡ ਤੇ ਐਂ ਜਿਵੇਂ ਖਿੱਚੀ ਆ ਗੱਡੀ, ਘੁੰਮ ਕੇ ਬੈਠ ਜਾਏ ਮੇਰੇ ਅੱਗੇ ਹਾਂ, ਮੋਟਰਸਾਈਕਲ ਤੇ। ਉੱਚੋਂ ਹੱਥ ਆਇਆ ਉਹਨੇ, ਕਿਹਦਾ? ਕੁੜੀ ਦਾ। ਕੁੜੀ ਦਾ ਹੱਥ ਆ, ਤਾਵਲ ਫਿਲਰ ਸੀਰੋ ਨੇ ਘੁਮਾਇਆ ਤੇ ਕਰਕੇ ਨਹੀਂ ਸਲਿਮ ਸਮਾਰਟ ਹੱਥ ਉਸਤਾਦ ਜੀ, ਬਰੀਕ ਹੱਥ, ਸੋਹਣਾ ਹੱਥ, ਐਡੇ ਨੋ। ਤੇ ਸਤਾਜ ਜੀ ਹੱਥ ਆਇਆ ਕਿਦਾਂ ਨਹੀਂ ਆਇਆ, ਅੱਗੇ ਕਹਿ ਕੇ ਫਾਰਚੂਨਰ ਲਾ ਕੇ ਆਤੇ ਤਾਂ ਯਾਰ। नहीं एंड जी हथ आया हुआ तो कह रही ये वॉमिट वाला बैग उधर फेंक दिया तो हो गई। उन्होंने कहा कि यार सारी जिंदगी मैं कराची च करती, फैसलाबाद में इतने हैंडसम लड़के यार, इतने हैंडसम लड़के। उन्हें मेरे साथ फोटो लिया, 2 फोटो लिया, मेरा कॉन्टैक्ट नंबर लै गई। उन्हें कहा मैं तेन अपनी मेरी कंपनी लॉन्च करना। मैं तेन कल 36,000 वारी क्या वा कि शुगर मेला एक लिमिट तक करेगा, तू ना भावनावां च ज्यादा बह जाता अगे तो के। ते मैं कई बार कहा कि यार तू फुद्दू ना समझ सानू सारिਆਂ ਨੂੰ, ਅਸੀਂ ਜਿੰਨੀ ਕਿ ਲੱਗੀ ਨਾ ਸ਼ੁਗਲ ਦੀ ਹੱਦ ਤੱਕ ਠੀਕ ਹੈ, ਤੂੰ ਕੋਈ ਸਟੋਰੀ ਸ਼ੁਰੂ ਕਰ ਲੈਣਾ ਨਵੀਂ। ਜੀ ਮੈਂ ਛੱਡ ਤੇ ਮੰਨਣਾ ਹੀ ਨਹੀਂ ਕਿਸੇ ਨੇ, ਫਾਲਤੂ ਦਾ ਮੈਂ ਕਹਿ ਦੇ ਕਸਮੇ ਨਾ ਇਹਦੇ ਤੇ ਕਿਸੇ ਨੂੰ ਹਾਸਾ ਹੋਣਾ ਹੀ ਨਾ, ਕਿਸੇ ਨੇ ਇਸ ਗੱਲ ਨੂੰ ਸੋਚਣਾ ਹੀ। ਠੀਕ ਹੈ ਜੀ, ਉੱਥੇ ਤੱਕ ਠੀਕ ਸੀ ਕਿ ਵੀ ਉਹ ਇੱਥੇ ਹੱਥ ਆਇਆ, ਚਲੋ ਕੋਈ ਫਨੀ ਤੇ ਹੋ ਜੀ ਸੀ ਨਾ ਗੱਲਬਾਤ। ਆ ਜਿਹੜੀ ਤੂੰ ਕੋਈ ਸਟੋਰੀ ਸ਼ੁਰੂ ਕਰ ਲਈ, ਮੈਂ ਕਲਮਾ ਭਰ ਕੇ ਕਹਿ ਦੇਣਾ, ਕਿਸੇ ਨੂੰ ਹਾਸਾ ਨਹੀਂ ਹੋਣਾ, ਨਾ ਕਿਸੇ ਨੇ ਇਹਨੂੰ ਇੰਟਰਸਟ ਨਾ ਸੁਣਨਾ भी वो है कुड़ी आई, उन्हें कहा मैं कराची होती हूँ, मैंने पता ही नहीं था फैसलाबाद में इतने सीन लड़के हैं, नंबर दे दो, ये वो अपना कॉन्टैक्ट। एक फजूल गल आ, पता की गल आ ना, इदा करे ਉਹ ਇੱਥੇ ਰਹਿ, ਉਹ ਗੱਲ ਠੀਕ ਆ ਬਿਲਕੁਲ ਕਿ ਸਾਜੀ ਇੱਕ ਕੁੜੀ ਆਈ, ਤੂੰ ਸਾਨੂੰ ਕਿਉਂ ਦੇ ਕਿਉਂ ਦਿੱਤਾ ਹੈ ਕਾਰਡ? ਨਹੀਂ ਇਹ ਏਡਾ ਲੰਮਾ ਕਿਉਂ ਦਿੱਤਾ ਕਾਰਡ? ਅੱਗੋਂ ਤੂੰ ਉਹਨੇ ਕਹਿਤਾ ਇੰਨਾ ਕੁ ਕਿਉਂ ਦੇ ਦੇ ਵੀ ਉਹਨੇ ਮੈਨੂੰ ਕਾਰਡ ਫੜਾਇਆ, ਸਾਜੀ ਨੇ ਮੈਨੂੰ ਕਾਰਡ ਫੜਾਇਆ। ਹਾਂ ਇੱਥੇ ਗੱਲ ਹੈ ਨਾ, ਅੱਗੋਂ ਅਸੀਂ ਜੁਗਤਾ ਕਰ ਲੈਨੇ। ऐ भी तक अगे तो अगे तक मैंने कहती मैं कराची रहती हूँ, अगो पूरा सीरियल शुरू कर लिया, सिटकॉम में शुरू कर लेना, मैं कराची रहती हूँ, मैं वापस आई हूँ, मैं इधर काम आई थी, मैं जा रही थी, मैंने देखा तुम खड़े हो, मैंने सोचा इस तरह के भी लड़के फैसलाबाद। मैं तो हैरान परेशान हो गई, अब मेरा वापस जाने को दिल नहीं कर रहा मेरा तो। ओ यार इधर कहना ही सी ना, जे मैं ना रोकदा हुंदा कि तुसीं 3-4 बच्चे जम लैणे। उत्थे तक ठीक है गल, रहन दे बस, ठीक सानू खड़ा। ਮੈਂ ਝੂਠ ਨਹੀਂ ਬੋਲਣਾ, ਸੱਚੀ ਮੇਰੇ ਖਾਲ ਸ਼ੁਰੂ ਵੇਖਾਂ। ਤੂੰ ਉਹਨੇ ਮੈਨੂੰ ਸ਼ੀਸ਼ਾ ਥੱਲੇ ਕੀਤਾ, ਗੁਲਾਬ ਦਾ ਫੁੱਲ ਫੜਾਇਆ, ਇੱਥੇ ਰੋਕ ਲੈ, ਇੱਥੇ ਅਸੀਂ ਤੈਨੂੰ ਫੁੱਲ ਅਸੀਂ ਤੈਨੂੰ ਫੜਾਉਂਦੇ ਆ। ਉਸ ਤੋਂ ਬਾਅਦ ਤੂੰ ਕਹਿੰਦਾ ਨਹੀਂ ਸਾਜੀ ਇੱਕ ਹੋਰ ਗੱਡੀ ਰੁਕੀ, ਫੋਰਚੂਨਰ ਤੋਂ ਬਾਅਦ ਫਿਰ ਤੂੰ ਕਹ ਇੱਕ ਆਡੀ ਰੁਕੀ। ਆਡੀ ਦੇ ਵਿੱਚੋਂ ਇੱਕ ਔਰਤ ਬੰਦੇ ਨਾਲ ਬੱਚੇ ਛੱਡ ਕੇ ਤੇ ਬਾਹਰ ਆ ਗਈ ਆਪਣੇ ਬੰਦੇ ਨਾਲ। ਇੰਨੀ ਇੱਕ ਗੱਲ ਕਰ, ਸਾਨੂੰ ਕਿਉਂ ਦੇ ਅੱਗੇ ਨਾ ਸਕ੍ਰਿਪਟ ਨਾ ਬਣਾ। ਠੀਕ ਹੈ ਸਰ।
ਸਕ੍ਰਿਪਟ ਨਹੀਂ ਉਹਨੇ ਬਣਾਇਆ, ਉਹ ਕਮਰੇ 'ਚ ਮੈਨੂੰ ਤੇ ਦਰਸ਼ਨ ਕਹਿਣੇ ਕਿ ਭਾਈ ਮੈਂ ਰਿਜ਼ਾਈਨ ਕਰਨ ਲੱਗਾ ਵਾਂ, ਪਤਾ ਨਹੀਂ ਕੋਈ ਆਪਰਚੂਨਿਟੀ ਆਈ ਹੈ, ਇਹਨੂੰ ਸਾਨੂੰ ਨਹੀਂ ਉਹਨੂੰ ਪਤਾ ਭਾਈ। ਉਹ ਪੇ ਝੂਟੇ ਨਹੀਂ ਨਵੇਂ ਚਾਹ ਤਾਂ ਆਪ ਰਹੋਗੇ ਜੀ। ਹਾਂ ਹਾਂਜੀ ਕੀ ਹੋ ਗਿਆ ਵਾ? ਨਵੇਂ ਚੈਨਲ ਤੋਂ ਲੈ ਦੱਸ। ਉਹ ਜਿੱਥੇ ਸਾਰੇ ਇਕੱਠੇ ਹੋਣੇ ਉੱਥੇ ਚੱਲਣਾ। ਉੱਥੇ ਹੀ ਪੂਰਾ ਭਾਰ ਆ ਤਾਂ ਜੀ ਛੱਡ ਦਿਓ। ਇੱਕ ਕਟਿੰਗ ਦਾ ਵੀ ਅੱਲਾਹ ਯੂਰਪ ਦੇ ਟੂਰ ਅੱਲਾਹ ਖੈਰ। ਹਾਂ ਸਾਨੂੰ ਤੁਸੀਂ ਫੁੱਟ ਕੇ ਖੇਡਣ ਨਹੀਂ ਦਿੱਤਾ, ਨਹੀਂ ਤੂੰ ਖੇਡੋ ਜਾ। ਸਾਨੂੰ ਫੁੱਟ ਕੇ ਖੇਡਣ ਨਹੀਂ ਦਿੱਤਾ। ਨਹੀਂ ਤੂੰ ਕਰ ਟੋਰਪ ਦੇ ਯੂਰ ਅਸੀਂ ਬੱਜੇ ਪਏ ਆ, ਅਸੀਂ ਕੁਝ ਕਰਨਾ ਚਾਹੁੰਦੇ ਆ ਸਾਨੂੰ। ਇਹ ਤੇਰੀ ਬਾਤ ਨਹੀਂ ਆਏ ਤਾਂ ਕਿਸੇ ਹੋਰ ਦੀ ਗੱਲ ਕਰ ਰਿਹਾ। ਤੇਰੇ ਅੰਦਰ ਕੋਈ ਬੋਲ ਰਿਹਾ। ਆਓ ਕਟਿੰਗ ਵੱਲੋਂ ਮੈਂ ਸਮਝਦਾ ਵਾਂ ਕਿ ਕਾਲੂ ਦਾ ਠੀਕ ਆ ਸਿਸਟਮ ਸਾਜੀ ਨਵੇਂ ਦੌਰ ਦਾ ਵਾ। ਦੂਸਰੀ ਰਹਿ ਗਈ ਤੁਹਾਡੀ ਤਬੀਅਤ ਦੀ ਗੱਲ। ਉਮਰ ਤੇ ਤੁਸੀਂ ਇਸ ਹਿੱਸੇ 'ਚ ਆਪਣੇ ਆਪ ਨੂੰ ਫਿੱਟ ਫਾਟ ਸਮਝਦੇ ਹੋ, ਇਹ ਬੜੀ ਅੱਛੀ ਗੱਲ ਹੈ। ਲੇਕਿਨ 40 ਪਲੱਸ ਬੰਦੇ ਨੂੰ ਚੀਜ਼ਾਂ ਉਸ ਤਰ੍ਹਾਂ ਨਹੀਂ ਰਿਐਕਟ ਕਰਦੀਆਂ ਜਿੱਦਾਂ 40 ਤੋਂ ਥੱਲੇ ਵਾਲੇ ਨੂੰ ਕਰਦੀਆਂ। ਹਾਂਜੀ ਹੁਣ ਤੁਸੀਂ ਬੰਦ ਗੋਭੀ ਬਾਦੀ ਵਾਲੀ ਕੋਈ ਵੀ ਸ਼ੈ ਖਾਓਗੇ ਨਾ, ਉਹਨੇ ਤੁਹਾਨੂੰ ਇੱਕ ਵਾਰੀ ਦੱਸਣਾ ਹੈ ਕਿ ਬਾਬਿਓ ਇਹ ਹੁਣ ਦਾ ਨਹੀਂ ਰੌਲਾ, ਹਾਂਜੀ ਇਹ ਬਚਪਨ ਤੋਂ ਹੀ ਮੇਰਾ ਇਦਾਂ ਦਾ। ਮੇਰੀ ਮਾਂ ਨੂੰ ਕਦੀ ਪੁੱਛਿਓ ਤੈਨੂੰ ਮੇਰੀ ਪੂਰਾ ਮੈਨੂ ਦੱਸੂਗੀ ਕਿ ਕਿਹੜੀ ਚੀਜ਼ ਕਿ ਇਹਨੂੰ ਕਿਹੜੀ ਚੀਜ਼ ਮਾਫਕ ਆ, ਕਿਹੜੀ ਇਹਨੂੰ ਨਹੀਂ ਮਾਫਕ, ਕਿਹੜੀ ਇਹਨੇ ਕਿਸ ਮੌਸਮ 'ਚ ਖਾਵੇ ਤੈਨੂੰ ਆ ਹੋਣਾ, ਕਿਹੜਾ ਕਿਸ ਮੌਸਮ 'ਚ ਖਾਵੇ ਤੇ ਆ ਹੋਣਾ। ਮੂਲੀ ਦੀ ਤੈਨੂੰ ਮੈਂ ਗੱਲ ਨਹੀਂ ਸੁਣਾਈ? ਹਾਂਜੀ ਹਾਂਜੀ ਜਿੱਦਾਂ ਉਹਦੇ ਨੇ ਕਿਹਾ, ਮੈਨੂੰ ਕਿਸੇ ਨੇ ਕਹਿਤਾ ਰੋਜ਼ ਇੱਕ ਮੂਲੀ ਖਾ, ਤੇਰਾ ਮਿਹਦਾ, ਤੇਰਾ ਰੰਗ, ਤੇਰਾ ਇਹ ਵੋ। ਮੈਂ ਹੁਣ ਅੰਮੀ ਦੇ ਸਾਹਮਣੇ ਜਾ ਕੇ ਮੂਲੀ ਛਿੱਲ, ਮੈਂ ਕਿਹਾ ਮਾਂ ਜੀ, ਅੰਮੀ ਕਹਿੰਦੀ ਇਹ ਕੀ ਕਰਨੇ ਆ? ਮੈਂ ਕਿਹਾ ਮੂਲੀ ਖਾਣੀ ਰੋਜ਼। ਮਾਂ ਮੇਰੀ ਕਹਿੰਦੀ ਤੈਨੂੰ ਦੋਵੇਂ ਚੀਜ਼ਾਂ ਨਹੀਂ ਮਾਫਕ, ਨਾ ਗਰਮ ਨਾ ਠੰਡੀ। ਤੇਰਾ ਵਜੂਦ ਇਦਾਂ ਦਾ ਵਾ, ਐ ਤੂੰ 2 ਦਿਨ 3 ਦਿਨ ਮੂਲੀ ਖਾਣੀ, ਜੇ ਤੇਰੇ ਜੋੜੇ ਲੱਗੇ ਮੈਨੂੰ ਫੜ ਲਈ। ਇਹ ਜਿਹੜੀ ਠੰਡੀ ਹੁੰਦੀ ਹੈ ਸਿੱਧੀ ਜੋੜਾਂ 'ਚ ਜਾਣੀ। ਮੈਂ ਕਿਹਾ ਵੀ ਇਹ ਕਿਹੜੀ ਗੱਲ ਆ, ਉਹ ਦੌਰ, ਮੈਂ ਕਿਹਾ ਪੁਰਾਣੀਆਂ ਗੱਲਾਂ। ਤੀਸਰੇ ਦਿਨ ਮੂਲੀ ਖਾਧੀ ਹੈ ਜੀ। 1 ਮਹੀਨਾ ਉਸਤਾਦ ਜੀ ਮੈਂ 3 ਮੂਲੀਆਂ ਭੁਗਤੀਆਂ 1 ਮਹੀਨਾ। ਤੇ ਮਾਂ ਮੇਰੀ ਫਿਰ ਤਾਨੇ 27 ਦਿਨ ਉਹਨੇ ਮੈਨੂੰ ਤਾਨੇ ਮਾਰੇ। ਹਾਂ ਹੁਣ ਸੁਣਾ, ਲਿਆਵਾਂ ਮੂਲੀ? ਉਸਤਾਦ ਜੀ ਜੈਨੂਅਨ ਗੋਡਿਆਂ 'ਚ ਜਿਹੜੀ ਮੂਲੀ ਹੁੰਦੀ ਨਾ, ਠੰਡੀ ਬਹੁਤ ਹੁੰਦੀ। ਇਹ ਸਿਆਣੇ ਬੰਦੇ ਖਾਂਦੇ ਨੇ ਰੋਟੀ ਦੇ ਨਾਲ, ਕਿ ਰੋਟੀ ਦੇ ਨਾਲ ਜਾ ਕੇ ਤੇ ਹਜ਼ਮ ਕਰ ਲਵੇ। ਮੂਲੀ ਕੱਚੀ ਕੱਲੀ ਖਾਈ ਜਾਣੀ ਕਿ ਵੀ ਮੇਰਾ ਮਿਹਦਾ, ਇਹ ਨਹੀਂ ਹੁੰਦਾ। ਜ਼ਿਆਦਾ ਜਿੱਦਾਂ ਜ਼ੈਤੂਨ, ਅਰਬੀ ਲੋਕ ਜ਼ਿਆਦਾ ਜ਼ੈਤੂਨ ਉਹ ਇਹ ਨਹੀਂ ਵੀ ਪੀ ਜਾਂਦੇ ਆ ਨਹੀਂ ਪੀਂਦੇ ਤੇ ਵੀ ਇਸ ਕਬੋਲ 'ਚ ਜ਼ੈਤੂਨ ਪਾ ਕੇ ਪੀ ਗਏ, ਨਹੀਂ। ਉਹ ਕੀ ਕਰਦੇ ਆ, ਹਰ ਰੋਟੀ ਦੇ ਨਾਲ ਸਲਾਦ ਦੇ ਉੱਤੇ 1 ਢੱਕਣ 2 ਢੱਕਣ ਉਹਦੇ ਉੱਤੇ ਪਾਉਂਦੇ ਆ, ਉਹ ਜ਼ੈਤੂਨ ਖਾਂਦੇ। ਉਹ ਨਾ ਕੰਮ ਕਰਦਾ। ਹੁਣ ਇੱਥੇ ਤੁਸੀਂ ਰੋਜ਼ ਦੀ 1 ਮੂਲੀ, ਜਿੱਦਾਂ ਉਹ ਦਿਨ ਕਹਿੰਦੇ ਆ, ਨਹੀਂ ਉਸਤਾਦ ਜੀ, ਗਰਮੀਆਂ ਦੇ ਵਿੱਚ ਧੁੱਪੇ ਬਹਿ ਕੇ ਲੋਕੀ ਲੂਣ ਲਾ ਕੇ ਮੂਲੀ ਖਾ ਲੈਣੀ, ਹਾਂਜੀ ਤੇ ਸਾਲਨ ਦੇ ਨਾਲ ਮੂਲੀ ਖਾ ਲੈਣੀ। ਉਹਨੇ ਜਾ ਕੇ ਨਾਲ ਹੀ ਜਿਹੜਾ ਕੋਈ ਹਾਜ਼ਮਾ ਕੋ ਵਾਈਬਾਦੀ ਉਹਨੇ ਓਕੇ ਕਰ ਸੈੱਟ ਕਰ ਤਰੀਕਾ। ਸਾਡਾ ਤਰੀਕਾ ਇਹੀ ਤੇ ਕਹਿੰਦੇ ਆ ਕਿ ਤਰੀਕਾ ਹੈ ਨਹੀਂ। ਜਿਹੜੀ ਸ਼ਾਇਦ ਤੁਹਾਡੇ ਮੇਦਾ ਐਕਸੈਪਟ ਨਾ ਕਰਦਾ, ਹੁਣ ਮੇਰੇ ਮੇਦੇ 'ਚ ਹਰਨ ਤੇ ਚਿੜਾ ਇਹ ਨਹੀਂ ਐਕਸੈਪਟ ਕਰਦਾ। ਆਪਾਂ ਨਹੀਂ ਖਾਈਦਾ ਭਰਾਵਾ, ਆਪਾਂ ਮਾੜੀ ਗਿਜਾਈ ਨਹੀਂ ਖਾ ਲਈ। ਨਹੀਂ ਮਾੜੀ ਤੇ ਰਹਿਣਾ ਹਰਨ ਤੇ ਚਿੜਾ ਜਿਹੜਾ ਨਾ ਮੇਰੇ ਮੇਦਾ ਚੱਲਦਾ ਨਹੀਂ, ਬਰਦਾਸ਼ਤ ਨਹੀਂ ਕਰਦਾ। ਇਹ ਤੂੰ ਅੰਦਾਜ਼ਾ ਲਾਇਆ ਵਾ ਨਹੀਂ ਮੈਂ ਇੱਕ ਦੋ ਵਾਰੀ ਖਾਦਾ ਯਾਰ, ਜਦੋਂ ਜਾਊਗਾ ਤੇਰੇ ਮੇਦੇ, ਜਦੋਂ ਫਿਰ ਉਦੋਂ ਹੋਵੇਗਾ ਹਿਸਾਬ, ਉਦੋਂ ਦੇਖ ਲਾਂਗੇ। ਮੇਤੇ ਨੇ ਇਹਨੂੰ ਲਿਸਟ ਫੜਾਈ ਹੈ ਪਹਿਲੋਂ ਹੀ ਕਿ ਇਹ ਚੀਜ਼ਾਂ ਆ ਨਹੀਂ। ਮੈਂ ਮੂਲੀ ਦਾ ਜ਼ਿਕਰ ਕੀਤਾ ਤੇ ਮੇਰੇ ਦਰਦ ਸ਼ੁਰੂ ਹੋ ਗਈ। ਉਸਤਾਦ ਜੀ ਹਾਂ ਸਿੱਧੀ ਠੰਡਾ ਬੁਲੀ ਦਾ। ਹਾਂ ਇਹ ਬਾਤ ਥਾ ਜੀ ਬਜ਼ਾਤੇ ਖੁਦ ਉਸਤਾਦ ਜੀ ਨੇ ਕਿਹਾ ਕਿ ਬਚਪਨ ਤੋਂ ਮੈਨੂੰ ਪਤਾ ਵਾ ਕਿ ਮੇਰੇ ਲਈ ਇਹ ਚੀਜ਼ਾਂ ਨਹੀਂ ਸਹੀ, ਫੇਰ ਖਾਈ ਜਾਂਦੇ ਉਸਤਾਦ ਯਾਰ ਜਦੋਂ ਯਾਨੀ ਕਿ ਉਸਤਾਦ ਜੀ ਬਚਪਨ ਦੇ ਵਿੱਚ ਹੀ ਤੁਹਾਡੇ 'ਚ ਵੱਡੇ ਪੈਣ ਵਾਲੀ ਕਸਰ ਸੀਗੀ। ਨਹੀਂ ਕੁਝ ਕਸਰ ਕੀ ਹੁੰਦੀ ਆ? ਯਾਨੀ ਕਿ ਕਸਰ ਕੋ ਜਸਮਾਨੀ ਉਸ ਤਰ੍ਹਾਂ ਦੇ ਤੁਸੀਂ ਇਸ ਮੂੰਹ ਵਾਲੀ ਔਰਤ ਨਾ ਫੈਮਿਲੀ 'ਚ 8-9 ਮਰਦਾਂ ਨਾਲ ਸੈੱਟ ਹੁੰਦੀ। ਮੈਂ ਫੁੱਫੜ ਸਹੁਰੇ ਨੂੰ ਵੀ ਹਲਕੀ ਜੀ ਲੈਣ ਕਰਾਈ ਜਾ ਰਹੀ ਹੈ ਸਾਡੇ ਰਿਸ਼ਤੇਦਾਰਾਂ 'ਚ। ਅੱਛਾ ਹਾਂ ਵੀ ਪੂਰੇ ਵਿਆਹ 'ਚ ਰੌਣਕ ਲੱਗੀ ਹਾਂ। ਔਰ ਸ਼ਾਦੀ ਦੇ ਕਿਤੇ ਜਾਵੇ ਨਾ ਤੇ 30-35 ਮਰਦ ਸਿਰਫ ਇਹਦਾ ਕਰਕੇ ਪਹਿਲੇ ਚੱਲ ਜਾਂਦੇ ਆ ਕਿ ਉਹ ਨਹੀਂ ਆਈ, ਤੇ ਕਹਿਣਾ ਬਾਜੀ ਆ, ਬਾਜੀ ਕੀ ਹਾਲ ਆ। ਅਤਵਾਰ ਬਾਜ਼ਾਰ ਔਰ ਬਣਾ ਕੇ ਵੀ ਰੱਖੀ ਹੁੰਦੀ ਸਾਰਿਆਂ ਨਾਲ। ਇਦਾਂ ਦੀ ਔਰਤ ਚ ਅੱਲਾ ਮਖਲੇ ਚੱਲਦੇ ਬਲਾ ਜਿਹੜਾ ਬਾਲਾ ਢਗਾਰ ਮਾਰਦੀ ਸਾਰ ਕੇ ਕਦੀ ਆ ਕੇ ਨਹੀਂ ਤਾਂ ਨਹੀਂ ਇਹਦਾ ਮੂੰਹ ਮੱਥੇ ਲੱਗਣ ਵਾਲੀ। ਇਦਾਂ ਦੀ ਔਰਤ ਨੂੰ ਹਾਦਸਾ ਬਣਾਉਂਦੀ ਫੇਰ ਬਲੀ ਮੇਰੀ ਪੱਟ ਖਾਲੀ ਬੜੀ ਜਾਂਦੀ ਹੈ। ਉਸਤਾਦ ਜੀ ਇੱਕ ਮੈਂ ਗੱਲ ਪੁੱਛਣੀ ਹੈ ਕਿ ਕਦੀ ਬੱਸ ਸਟਾਪ ਤੇ ਖੜੇ ਹੋਏ ਤੁਸੀਂ? ਬੜੀ ਵਾਰੀ ਨਹੀਂ ਹੋਇਆ, ਬੜੀ ਵਾਰੀ ਹੋਇਆ। ਬੱਸ ਖਲੋਤੀ ਹੁੰਦੀ ਹੈ, ਸਵਾਰੀ ਦੌੜ ਕੇ ਆ ਰਹੀ ਹੁੰਦੀ ਹੈ, ਕਨੈਕਟਰ ਕਹਿਣ ਦਾ ਛੇਤੀ ਆ ਤੁਰ ਕੇ ਇਹਦਾ ਕੀ ਮਕਸਦ ਹੈ? ਅੱਜ ਫਸੇ ਹੋ ਨਾ, ਅੱਜ ਫਸ ਗਏ ਲਓ ਜੀ ਉਸਤਾਦ ਜੀ। ਅੱਜ ਜੋੜ ਬਰਾਬਰ ਦਾ ਅੱਜ ਕੰਡਕਟਰ ਕੀ ਕਵੇ ਵੀ ਇੱਥੇ ਬਹਿ ਜਾ, ਮੈਂ ਤੈਨੂੰ ਪੀੜੀ ਲਿਆ ਕੇ ਦਿੰਦਾ, ਇੱਥੇ ਬਹਿ ਜਾ, ਮੈਂ ਵੀ ਇੱਥੇ ਖਿਲਾਰ ਲਈ, ਜਦੋਂ ਦਿਲ ਕਰੇਗਾ ਉਦੋਂ ਆ ਕੇ ਬਹਿ ਜਾ। ਉਸਤਾਦ ਜੀ ਇਹ ਕੰਡਕਟਰ ਕੀ ਕਵੇ? ਕੰਡਕਟਰ ਕਵੇ ਇੱਥੇ ਖਲੋ ਜਾ, ਦੁਕਾਨਦਾਰ ਕੋ ਕੁਰਸੀ ਲੈ, ਮੈਂ ਵੀ ਇੱਥੇ ਖਲੋਤੀ ਖਿਲਾਰੀ ਹੈ ਬਸ, ਤੂੰ ਵੀ ਉੱਥੇ ਕੁਰਸੀ ਤੇ ਬਹਿ ਜਾ, ਆਪਾਂ ਦੋਵੇਂ ਇੱਥੇ ਬਹਿ ਜੰਨੇ ਆ, ਤੂੰ ਮੇਰੇ ਨਾਲ ਵੇਖੀ ਜਾ, ਮੈਂ ਤੇਰੇ ਨਾਲ ਵੇਖੀ ਜਾਣਾ, ਕਿਤੇ ਜ਼ਿੰਦਗੀ 'ਚ ਕਿਸਮਤ ਹੋਈ ਤੇ ਆ ਕੇ ਤੇ ਬਹਿ ਜੀ ਬੱਸ ਤੇ, ਅਸੀਂ ਵੀ ਚਲੇ ਜਾਵਾਂਗੇ। ਇਹਦਾ ਕਵੇ ਕੰਡਕਟਰ। ਨਹੀਂ ਹੁਣ ਤੁਹਾਡੀ ਗੱਲ ਠੀਕ ਹੈ, ਲੇਕਿਨ ਮੈਨੂੰ ਸਮਝ ਨਹੀਂ ਲੱਗ ਰਹੀ ਨਾ ਕਿ ਉਹ ਦੌੜਿਆ ਆ ਰਿਹਾ ਤੇ ਕਨੈਕਟਰ ਨੂੰ ਕਹਿ ਰਿਹਾ ਤੁਰ ਕੇ। ਉਹ ਆਪਣਾ ਫਰਜ਼ ਪੂਰਾ ਕਰ ਰਿਹਾ, ਕੰਡਕਟਰ ਆਪਣਾ ਕਰ ਰਿਹਾ।
ਉਹਨੂੰ ਕੰਡਕਟਰ ਨੇ ਨਹੀਂ ਵੇਖਣਾ ਹੁੰਦਾ ਕਿ ਉਹ ਦੌੜ ਗਿਆ ਜਾਂ ਪੈਦਲ। ਕੰਡਕਟਰ ਨੂੰ ਇਹ ਪਤਾ ਹੁੰਦਾ ਮੈਂ ਆਹ ਕਹਿਣਾ ਵਾ, ਹਾਂ ਉਹਦੀ ਬਸ duty ਆ। ਉਹਦੀ ਡਿਊਟੀ, ਉਹਨੇ ਇਹੀ ਕਹਿਣਾ ਵਾ। ਉਹਦੇ ਲੈਣਾ ਚੰਗਾ ਰਿਹਾ ਹੁਣ ਚੰਗਾ ਰਿਹਾ ਮੈਂ ਇਹ 20 ਸਾਲ ਸੋਚਦਾ ਰਿਹਾ ਕਿ ਯਾਰ ਇਹ ਗੱਲ ਕੀ ਹੈ ਕਿ ਉਹ ਦੌੜ ਕੇ ਆ ਰਿਹਾ, ਕਹਿੰਦਾ ਤੁਰ ਕੇ ਆ ਛੇਤੀ ਆ। ਚੰਗੀ ਰਹੀ ਹੈ ਭਾਈ ਅੱਬਾ। ਹਾਂਜੀ ਨਾਲੇ ਉਸਤਾਦ ਜੀ ਆਇਆ ਤੇ ਹੁਣ ਗੱਲਾਂ ਕਰ ਰਿਹਾ ਨਾ, ਮੈਂ ਜ਼ਿੰਦਗੀ ਦੇ ਉਸਤਾਦ ਜੀ ਬੜੇ ਸ਼ੋਭਿਆਂ 'ਚ ਕੰਮ ਕੀਤਾ ਹੈ। ਮੈਨੂੰ ਅੱਛਾ, ਇਹੋ ਜਿਹੀ ਔਰਤ ਜਿਹਨਾਂ ਮਹੱਲੇ 'ਚ ਚੰਗਾ ਭਲਾ ਵਸਦਾ ਘਰ ਬੰਦਾ ਆਪਣੇ 4-5 ਬੱਚੇ ਛੱਡ ਕੇ ਬੁੱਢੀ ਤਲਾਕ ਦੇ ਕੇ ਉਹਨੇ ਖਾਪਾ ਹੀ ਨਹੀਂ, ਮੈਂ ਇਹਦੇ ਨਾਲ ਹੀ ਕਰਾਉਣਾ। ਇਦਾਂ ਦੀ ਅੱਲਾ ਮਾਫੀ ਦੇ। ਤੇ ਸਾਰੇ ਕਹਿੰਦੇ ਨੇ ਹਰਾਮਦੀ ਨੇ ਮਗਰ ਹੀ ਇਦਾਂ ਦਾ ਲਾ ਲਿਆ ਵਿਚਾਰਾ, ਬੱਚੇ ਵੀ ਛੱਡ ਆਇਆ। ਇਹੋ ਜਿਹੇ ਮੂੰਹ ਵਾਲੀਆਂ ਔਰਤਾਂ ਆਪਣੇ ਬੰਦੇ ਨੂੰ ਕਹਿੰਦੀਆਂ ਹੁੰਦੀਆਂ ਤੁਸੀਂ ਮੈਨੂੰ ਬੈਠਕ 'ਚ ਬਿਊਟੀ ਪਾਰਲਰ ਪਾ ਦਿਓ, ਮੈਂ ਵੀ ਦਿਹਾੜੀ ਲਾ ਲੈ। ਇਦਾਂ ਦੇ ਮੂੰਹ ਵਾਲੀ ਔਰਤ ਨਾ ਸਾਡੀ ਮਿੱਠਾ ਸਿਰਫ ਪੀ ਕੇ ਫਿਰ ਇੱਕ ਚੀਜ਼ ਖਾਂਦੀ। ਤੇ ਇਦਾਂ ਦੀ ਔਰਤ ਨੂੰ ਨਾ ਪੂਰੀ ਫੈਮਿਲੀ 'ਚ ਕੋਈ ਵੀ ਇਹ ਨਹੀਂ ਕਹਿੰਦਾ ਬਾਜੀ, ਭੈਣ ਨਹੀਂ ਕਹਿੰਦਾ, ਭਾਬੀ ਹਾਂ ਮਾਰਜਨ ਰੱਖ ਕੇ। ਬਸ ਇਦਾਂ ਮਤਲਬ ਕਜ਼ਨ ਦੀ ਬੁੱਢੀ ਹੈ ਨਾ ਇਦਾਂ ਦੇ ਮੂੰਹ ਵਾਲੀ, ਤੇ ਈਦ ਵਾਲੇ ਦਿਨ ਸਭ ਤੋਂ ਪਹਿਲੇ ਉਧਰ ਵੜ ਜਾਣਗੇ ਜਾ ਕੇ। ਮੈਂ ਕਿਹਾ ਮੈਂ ਭਾਬੀ ਨੂੰ ਤਾਂ ਈਦ ਕਹਿ ਆਵਾਂ ਪਹਿਲੇ। ਇਹੋ ਜਿਹੀ ਔਰਤ, ਇਹੋ ਜਿਹੀ ਮੂੰਹ ਵਾਲੀ ਔਰਤ ਸਵੇਰ ਹਰ ਕੰਮ ਛੱਡ ਕੇ ਪਹਿਲੇ ਬਾਹਰੋਂ ਜ਼ਰੂਰਤ ਹੁੰਦੀ ਹੈ। ਕੀ ਤਾਂ ਹਾਂ ਗਲੀ ਧੋ ਰਹੀ ਹੁੰਦੀ ਪੂਰਾ। ਹਾਂ ਇਹੋ ਜਿਹੀ ਮੂੰਹ ਵਾਲੀ ਔਰਤ ਨੂੰ ਸਾਂਝੀ 40 ਕੁ ਸਾਲ ਤੋਂ ਬਾਅਦ ਇੱਥੇ ਹਲਕੇ ਹਲਕੇ ਵਾਲਾ ਸ਼ਿੰਦੇ। ਪੁੱਛਾ ਨਿਕਲ ਨਹੀਂ ਮੇਨਟੇਨ ਆਪਣਾ ਪੂਰਾ ਰੱਖਦੀ ਹੈ ਹਿਸਾਬ। ਯਾਰ ਇਦਾਂ ਦੇ ਮੂੰਹ ਵਾਲੀ ਔਰਤ ਜਿੱਦਾਂ ਮਰਜ਼ੀ ਗੰਢੇ ਕੱਢ ਕੇ ਰੱਖ ਕੇ ਪਾਣੀ ਨਹੀਂ ਆਉਂਦਾ। ਕਿਉਂ ਜੀ? ਸਾਲਾ ਪੁੱਤਰੀ ਹੈ ਨਾ। ਵਜ੍ਹਾ ਉਹਦਾ ਨਾ ਮੂੰਹ ਦਾ ਵੀ ਤਲਕ ਐਵੇਂ ਹੀ ਗੱਲ, ਨਾ ਗੱਲ ਨਾ ਬਾਤ ਨਾ ਕੋਈ। ਹਾਂਜੀ ਹੈ ਕੋਈ ਡਾਕਟਰ ਪਿੱਛੇ। ਨਹੀਂ ਇੱਕ ਹੋਰ ਗੱਲ ਵੀ ਪੁੱਛਣੀ ਹੈ ਉਸਤਾਦ ਜੀ ਕੋਲ। ਪੁੱਛੋ ਜੀ। ਇਹੋ ਜਿਹੀਆਂ ਉਸਤਾਦ ਔਰਤਾਂ ਜੀ। ਸਿਰਫ ਇਸ ਸਟਾਰਟ 'ਚ ਹੁੰਦੀ ਹੈ ਕਿ ਕੋਈ ਬੁੱਢਾ ਬਾਬਾ ਜਿਹੜਾ ਨਾ ਉਹ ਮੈਨੂੰ ਅਨਮੈਰਿਡ ਲੱਭੇ, ਫਿਰ ਉਹਨੂੰ ਲੁੱਟ ਕੇ ਆਉਗੇ ਜੀ। ਉਸਤਾਦ ਜੀ ਗੱਡੀ ਦਾ ਮਤਲਬ ਹੁੰਦਾ ਕਿ ਚੀਜ਼ ਗੱਡੀ ਹੈ। ਗੱਡੀ ਠੋਕੀ। ਸਾਫ ਸੁਥਰਾ ਸਵਾਲ। ਉਸਤਾਦ ਜੀ ਤੁਹਾਡਾ ਸਵਾਲ ਹੈ ਰੈਡ ਅੱਖਾਂ ਨਾਲ ਕਿ ਇਹ ਚੀਜ਼ ਗੱਡੀ ਹੈ। ਉਹਨੂੰ ਕਹਿੰਦੇ ਗੱਡੀ। ਇੱਥੇ ਪਾਕਿਸਤਾਨ 'ਚ ਕਨਵੈਂਸ਼ਨ ਨੂੰ ਕਹਿੰਦੇ ਨੇ ਗੱਡੀ। ਗੱਡੀ ਤੋਂ ਹੁੰਦੀ ਵੀ ਚੀਜ਼ ਗੱਡਤੀ ਹੈ। ਇੱਥੇ 120 ਦੀ ਸਪੀਡ ਤੇ ਜਾ ਅੱਛਾ ਗੱਡੀ ਯਾਨੀ ਕਿ ਚੀਜ਼ ਗੱਡਤੀ। ਗੱਡਤੀ। ਇੱਥੇ ਗੱਡੀ ਕਹਿੰਦੇ ਨੇ ਸਾਨੂੰ ਯਾਰ ਗੱਡੀ ਆ ਰਹੀ ਜਾਣੇ ਆ। ਹਾਂਜੀ ਇਹਦਾ ਕੀ ਮਤਲਬ? ਅੱਜ ਤੇ ਮੈਂ ਇਹੀ ਪੁੱਛ ਰਿਹਾ ਵੀ ਜਿਹੜੀ ਚੀਜ਼ ਗੱਡੀ ਹੁੰਦੀ ਉਹ ਤਾਂ ਖਲੋਤੀ ਹੁੰਦੀ ਇੱਕ ਜਗ੍ਹਾ ਤੇ, ਇਹ 120 ਦੀ ਸਪੀਡ ਤੇ ਜਾ ਰਹੀ ਹੁੰਦੀ। ਹਾਂ ਗੱਲ ਤੇਰੀ ਸਹੀ ਹੈ। ਗਾੜੀਓ ਬੋਲਦਾ। ਹਾਂ ਗਾੜੀਆਂ ਬੋਲਦਾ ਵੀ ਕਹਿੰਦੇ ਆ, ਗਾੜੀਆਂ ਬੋਲਦਾ ਮੇਰੇ ਅੱਗੋਂ ਯਾਨੀ ਕਿ ਬੋਲਦਾ। ਹਾਂਜੀ ਅੱਗੇ ਨੂੰ ਵੀ ਕਹਿੰਦੇ ਆ। ਤੁਹਾਨੂੰ ਇੱਕ ਗੱਲ ਦਾ ਪਤਾ ਵਾ? ਤੂੰ ਗਾੜੀ ਨਾ ਕਹਿ, ਤੂੰ ਕਾਰ ਕਹਿਣਾ ਇਸ ਤੋਂ ਬਾਅਦ। ਕਾਰ, ਬੱਸ, ਵੈਗਨ, ਜੀਪ। ਅੱਛਾ ਇਹ ਤੈਨੂੰ ਇਹ ਤੂੰ ਕੀ ਕਰਨਾ ਅਗਰ ਮੈਂ ਤੈਨੂੰ ਇਹਦਾ ਕੋਈ ਜਵਾਬ ਵੀ ਦੇ ਦਿਆਂ, ਤੇਰੀ ਜ਼ਿੰਦਗੀ 'ਚ ਇਹਦਾ ਕੀ ਫਰਕ ਪਏਗਾ? ਨਹੀਂ। ਤੇਰੇ ਜੀਨ 'ਚ ਇਹਦੇ ਨਾਲ ਕੀ ਕੋਈ ਤਬਦੀਲੀ ਆਏਗੀ? ਇਸ ਸਵਾਲ ਦਾ ਜਵਾਬ ਅਗਰ ਮੈਂ ਤੈਨੂੰ ਦੇ ਦਿਆਂ, ਤੈਨੂੰ ਮੈਂ ਮੁਤਮਈਨ ਵੀ ਕਰ ਦਿਆਂ, ਹਾਂਜੀ। ਤੂੰ ਇਹ ਵੀ ਕਹਿ ਦੇਂਗਾ ਅੱਛਾ ਹਾਂ, ਉਸ ਤੋਂ ਬਾਅਦ ਕੋਈ ਤੇਰੀ ਜ਼ਿੰਦਗੀ 'ਚ ਕੀ ਤਬਦੀਲੀ ਆਏਗੀ? ਇਹਦੇ ਜਵਾਬ ਤੋਂ ਬਾਅਦ ਕੀ ਹੋਏਗਾ? ਮਤਲਬ ਕੀ ਫਰਕ ਪਏਗਾ? ਨਹੀਂ ਇਹ ਕਿ ਚਲੋ ਸਮਝ ਲੱਗ ਜਾਏਗੀ ਕਿ ਯਾਰ ਇਹ ਗੱਲ ਕਰਨ ਵਾਲੀ ਹੈ। ਕਿੰਨੇ ਸਾਲ ਤੇਰੀ ਉਮਰ ਹੋ ਗਈ ਹੈ? ਮੇਰੀ ਹੋ ਗਈ 55 ਸਾਲ। 55 ਸਾਲਾਂ 'ਚ ਤੈਨੂੰ ਸਮਝ ਨਹੀਂ ਆਈ, ਅਗਲੇ 15 ਸਾਲਾਂ 'ਚ ਸਮਝ ਕੇ ਤੂੰ ਕੀ ਹਾਂ ਮਤਲਬ ਤੂੰ ਮੈਨੂੰ ਦੱਸ ਨਾ ਕਿ ਮੈਂ ਤੈਨੂੰ ਜਵਾਬ ਦੇ ਦੇਣਾ ਇੱਕ ਮਿਸਾਲ ਦਾ। ਹਾਂਜੀ। ਮੈਂ ਤੈਨੂੰ ਮੁਤਮਈਨ ਵੀ ਕਰ ਦੇਣਾ। ਉਹਦੇ ਨਾਲ ਤੇਰੀ ਲਾਈਫ 'ਚ ਕੀ ਫਰਕ ਆਏਗਾ? ਤੇਰੀ ਸਿਹਤ 'ਚ, ਤੇਰੀ ਲਾਈਫ, ਤੇਰੀ ਕੋਈ ਨਜ਼ਰ ਤੇਜ਼ ਹੋ ਜਾਣੀ ਆ, ਤੈਨੂੰ ਕੋਈ ਰੋਟੀ ਹਜ਼ਮ ਹੋਣ ਲੱਗ ਪੈਣੀ ਆ, ਤੇਰੇ ਬੱਚੇ ਤੇਰੀ ਇੱਜ਼ਤ ਕਰਨ ਲੱਗ ਪੈਣਗੇ ਵੀ ਤੂੰ ਕਹੇਗਾ ਯਾਰ ਚਲੋ 55 ਸਾਲ ਬਾਅਦ ਸਹੀ ਜ਼ਿੰਦਗੀ 'ਚ ਏਡਾ ਵੱਡਾ ਫਰਕ ਆ ਗਿਆ। ਆਪ ਜੇ ਕੀ ਹੈ ਜਿੱਥੇ ਤੈਨੂੰ ਨਹੀਂ ਪਤਾ ਉੱਥੇ ਇਹ ਵੀ ਨਾ ਪਤਾ ਲੱਗੇ, ਰਹਿਣ ਦੇ ਬੈਠਾ ਚੁੱਪ ਕਰ। ਇਦਾਂ ਨਾ ਗੱਡੀ ਏਦਾਂ ਦੇ ਬੜੀਆਂ ਚੀਜ਼ਾਂ ਨੂੰ ਕਹਿੰਦੇ। ਉਸਤਾਦ ਜੀ ਇਹ ਹੈਗੇ ਨੇ ਖੁਸ਼ਹਾਲ। ਮੈਂ ਬੜੇ ਕੰਮ ਕੀਤੇ ਨੇ, ਮੈਂ ਨਾ ਦਿਮਾਗੀ ਪਰੇਸ਼ਾਨ ਆ। ਜਿਹੜਾ ਕੰਮ ਕੀਤਾ ਬੇੜਾ ਹੀ ਗਰਕ ਹੋਇਆ ਇੱਕ ਸਵਾਲ ਦਾ ਤੁਸੀਂ ਵੀ ਮੇਰਾ ਜਵਾਬ ਦੇ ਦਿਓ। ਜੀ। ਇਹ ਕੀ ਮੁੱਕਾ? ਮੁੱਕਾ ਹੁਣ ਜੇਬ 'ਚ ਪੈਸਾ ਵੀ ਕੋਈ ਨਹੀਂ ਤੇ ਬੰਦਾ ਕਹਿੰਦਾ ਵੀ ਮੁੱਕਾ। ਇਹ ਕਿਉਂ ਦੋਵੇਂ ਮੁੱਕੇ ਇੱਕ? ਚੱਲ ਚੰਗਾ ਰਿਹਾ ਹੁਣ। ਇਹ ਸਵਾਲ ਤੇ ਇਦਾਂ ਦੇ ਕਿੰਨੇ ਨਿਕਲ ਆਉਣੇ ਆ, ਲੇਕਿਨ ਤੁਸੀਂ ਜਿਹੜਾ ਪਰੇਸ਼ਾਨੀ ਨੇ ਜਿਹੜਾ ਤੁਹਾਨੂੰ ਹੁਣ ਨਹੀਂ ਮੈਂ ਕਹਿ ਰਿਹਾ ਵੀ ਉਹਦੇ ਨਾਲ ਤੈਨੂੰ ਫਰਕ ਕੀ ਫਰਕ ਪਏਗਾ? ਕੀ ਆ? ਇਹਦਾ ਫਰਕ ਕੋਈ ਨਹੀਂ, ਬੜਾ ਸ਼ਸ਼ੋਪਾਨ ਨਾ ਉਹ ਨਿਕਲ ਜਾਏਗਾ ਬਸ। ਐਕਸਪੀਰੀਅੰਸ ਹੋ ਜਾਏਗਾ ਜ਼ਿੰਦਗੀ 'ਚ, ਤਜਰਬਾ ਵੱਧ ਜਾਏਗਾ। ਅੱਛਾ ਇਹੋ ਜਿਹੀ ਬਿਮਾਰੀ ਹੋ ਰਹੀ ਤਾਂ ਫੇਰ ਤਾਂ ਉਤਲਾ ਖਾਨਾ ਖੋਲ ਕੇ ਜੀ ਫਸਾ ਕੇ ਬੈਠੀ ਹੁੰਦੀ ਖੋਲ ਲੈਣਾ ਅੱਛਾ ਨਹੀਂ ਵੈਸੇ ਇਹ ਲੌਜੀਕ ਗੱਲ ਸਹੀ ਹੈ ਕਿ ਬਰਫ਼ ਤੇ ਜੀਭ ਅਕਸਰ ਫਸ ਜਾਂਦੀ ਹੈ, ਜੰਮ ਜਾਂਦੀ। ਜੰਮ ਜਾਂਦੀ ਹੈ, ਲੇਕਿਨ ਇਹ ਨਹੀਂ ਮੈਨੂੰ ਸਮਝ ਆਈ ਵੀ ਉਤਲਾ ਖਾਣਾ ਖੋਲ ਗਿਆ ਐ ਕਰਕੇ ਉਹ ਕਿਉਂ ਕਰਦਾ? ਐਟਮਾਂ ਬਸ ਯਾਰ ਸੋਚ ਇਹੋ ਜਿਹੇ ਮੂੰਹ ਵਾਲੀ ਨਹੀਂ, ਇਹ ਤੇ ਕਿਸੇ ਵੀ ਮੂੰਹ ਵਾਲੀ ਕਰ ਸਕਦੀ ਹੈ। ਹਾਂ ਇਹਦੇ ਚ ਕੋਈ ਮੂੰਹ ਵਾਲੀ ਨਹੀਂ। ਲੇਕਿਨ ਉਹਨੇ ਗੱਲ ਚਲੋ ਇੱਕ ਕਾਮੇਡੀ ਕੀਤੀ ਨੇ, ਜੁਗਤ ਇੱਕ ਅੱਛੀ ਗੱਲ ਆ। ਹੋਰ ਕੋਈ ਸਵਾਲ ਤੇਰੀ ਜ਼ਿੰਦਗੀ ਚ? ਸਵਾਲ ਕੋਈ ਨਹੀਂ ਉਸਤਾਦ ਜੀ, ਕੰਮ ਜਿਹੜੇ ਕੀਤੇ ਨੇ ਬੇੜੇ ਗਰਕ ਹੋਏ। ਸਾਥੀ ਤੁਸੀਂ ਮੈਂ ਉਸਤਾਦ ਜੀ ਹੁਣ ਮੌਸਮ ਆ ਨਾ ਅੰਬਾਂ ਦਾ, ਪਿੱਛੇ ਬੇਗਮ ਦੀ ਗੁੱਠੀ ਵੇਚੀ, ਅੰਬ ਲਾਏ ਨੇ। 1 ਵਜੇ ਮੈਂ ਅੰਬ ਲਾਏ ਨੇ, ਫੁੱਲ ਰੇੜੀ ਭਰੀ ਉੱਤੋਂ ਤੱਕ। ਮਿੱਠਾ ਜੀ ਹੱਸਣਾ ਨਹੀਂ, ਗੱਲ ਸਹੀ ਹੈਗੀ ਆ। ਤੁਸੀਂ ਮਜ਼ਾਕ ਉਡਾਉਂਦੇ ਹੋ, ਤੁਸੀਂ ਗੁਰਪਤ ਦਾ ਮਜ਼ਾਕ ਉਡਾਉਂਦੇ ਹੋ ਉਸਤਾਦ ਜੀ। ਗੁਰਪਤ ਦਾ ਮਜ਼ਾਕ ਉਡਾਉਂਦੇ ਬਾਹਰ ਵੀ। ਨਹੀਂ ਭਾਜੀ ਮੈਂ ਉਸਤਾਦ ਜੀ ਰੇੜੀ ਲਾਈਏ, 1 ਵਜੇ ਰੇੜੀ ਲਾਈਏ, 2 ਵਜੇ ਤੱਕ ਗਾਹ ਕੋਈ ਨਹੀਂ। ਮੈਨੂੰ ਭੁੱਖ ਲੱਗੀ, ਮੇਰਾ ਨਾਲ ਘਰ ਸੀ 3-4 ਘਰ ਛੱਡ ਕੇ ਜਿੱਥੇ ਮੈਂ ਰੇੜੀ ਲਾਈ ਸੀ, ਮੈਂ ਉਹ ਘਰ ਦੇ ਅੱਗੇ ਰੇੜੀ ਲਾਈ। ਘਰ ਰੋਟੀ ਖਾ ਕੇ ਆਇਆ, ਆਉਂਦਿਆਂ ਨੂੰ ਤੇ ਬਹੁਤ ਕੀ ਹੋਈ। ਕਿੱਥੇ? ਉਹ ਜਿੱਥੇ ਰੇੜੀ ਲਾਈ ਸੀ, ਜਿਹਦੇ ਘਰ ਦੇ ਅੱਗੇ ਰੇੜੀ ਲਾਈ? ਹਾਂਜੀ। ਉਹਨਾਂ ਨੇ ਤਰਪਾਲ ਲਾਤੀ ਆਲੇ ਦੁਆਲੇ ਰੇੜੀ ਦੇ ਅੰਦਰ।
ਯਾਨੀ ਰੇੜੀ ਦੇ ਆਲੇ ਦੁਆਲੇ ਉਹਨਾਂ ਨੇ ਟੈਂਟ ਲਾਤੇ ਟੈਂਟ ਲਾਤੇ। ਤੇ ਵਿੱਚ ਅਫਸੋਸੀਏ ਵੀ ਬਹਿ ਗਏ ਹਾਂਜੀ। ਇੱਧਰ ਜਨਾਦਾ ਪਿਆ ਨਾਲ ਰੇੜੀ ਲੱਗੀ ਅੰਦਰ। ਹਾਂਜੀ। ਉੱਥੇ ਕੀ ਕਰਦਾ ਹੋਊਗਾ ਯਾਰ ਹੈ ਫਿਰ ਉੱਥੇ ਨਾਲੇ ਬੁੱਢੀਆਂ ਰੋਣ ਨਾਲੇ ਕਹਿਣ ਬਸ਼ੀਰ ਨਾਲ ਚੂਪੀ ਜਾਣਾ ਫੜ ਫੜ ਕੇ, ਬਸ਼ੀਰ ਮਰਨੋਂ ਮਰ ਗਿਆ ਹਜੇ ਖੱਟਾ ਹੀ ਆ ਤੂੰ। ਮੈਂ ਉਹਦੇ ਕੱਲ ਵੇਖਾਂ ਕੋਈ ਕਵੇ ਬਸ਼ੀਰ ਹਜੇ ਕੱਚਾ ਹੀ ਆ ਤੂੰ। ਅੱਛਾ ਉਹ ਬਸ਼ੀਰ ਜਿਹੜਾ ਮਰਿਆ ਸੀ ਮਰਿਆ ਉਹਦਾ ਨਾਂ ਲੈ ਗਏ। ਮੈਂ ਪਹਿਲੇ ਵੇਖਿਆ ਵੀ ਬਸ਼ੀਰ ਹੈ ਕਿਹੜਾ ਵਾ। ਅੱਛਾ ਇਹ ਮਤਲਬ ਇਹਦਾ ਹਿਸਾਬ ਅਜੀਬ ਹੋ ਗਿਆ ਕਿ ਵੀ ਉਹਨਾਂ ਨੇ ਆਲੇ ਦੁਆਲੇ ਟੈਂਟ ਲਾਤੇ ਉਹਨਾਂ ਨੇ ਕਿਹਾ ਵੀ ਰੇੜੀ ਵਾਲਾ ਪਤਾ ਨਹੀਂ ਕਿੱਥੇ ਗਿਆ ਹਾਂਜੀ ਟੈਂਟ ਲਾ ਦੇ ਦੋ ਤੇ ਹੁਣ ਮਈਅਤ ਦੇ ਨਾਲ ਬਿਲਕੁਲ ਰੇੜੀ ਲੱਗੀ ਹਾਂਜੀ। ਨਾਲ ਰੋਣ ਡੇ ਨਾਲ ਚੌਸਾ ਸਹੀ ਸਾਰਾ ਕੁਝ ਉਹ ਵੀ ਠੰਡਾ ਵੀ ਕੀਤਾ ਵਾ। ਤੇ ਕਿਤੇ ਫੇਰ ਕੀ ਆ ਫੇਰ ਕੀ ਤੇ ਉਹ ਉਹ- ਸਾਰੇ ਪਰੌਣੇ ਅੰਬ ਚੂਪੀ ਜਾਂਦੇ, ਕਹਿੰਦਾ ਤੁਸੀਂ ਚੂਪੋ ਮੈਂ ਕੱਚੀ ਲੱਸੀ ਬਣਾ ਕੇ ਲਿਆਂਦਾ। ਗਰਮ ਹੁੰਦੇ ਨਾ ਤੇ ਸਾਰੇ। ਹੁਣ ਰੇੜੀ ਅੰਦਰ ਕਰੇ ਸੀ ਮੈਂ ਤਾਂ ਅੰਦਰ ਕਾਲੀ ਵਿਚਾਰ ਸ਼ਾਮ ਭੁੱਲ ਗਿਆ ਆਹੋ ਤੇ ਹੁਣ ਅੰਬ ਤੋਂ ਮੱਖੀਆਂ ਡਾ ਰਿਹਾ ਨਾਲ ਮਈਅਤ ਤੋਂ ਵੀ ਇੰਜ ਕਰਕੇ ਥੋੜਾ ਜਿਹਾ ਉਧਰ ਵੀ ਇੰਜ ਕਰੀ ਜਾ ਰਿਹਾ ਮੱਖੀਆਂ ਡਾਈ ਜਾ ਰਿਹਾ ਇੱਧਰ ਵੀ ਉੱਧਰ- ਇਹ ਤੇ ਅਜੀਬ ਸੀ ਸਿਰਾਇਆ ਚੁੱਕਣ ਲੱਗੇ ਤੇ ਆਪ ਵਾਲਾ ਸਟicker ਨਹੀਂ ਹੁੰਦੇ ਬਾਈ ਨੂੰ ਪੈਰਾਂ 'ਚ ਲਾ ਦਿੱਤਾ। ਜਨਾਦਾ ਚੁੱਕ ਲੱਗੇ ਦਿਲ ਕਰੇ ਭੁੱਲ ਕੇ ਜਨਾਦਾ ਉੱਤੇ ਪਿਆ ਦੀ ਰੇੜੀ ਚੱਕ ਕੇ ਜਾਈ ਜਾ ਰਿਹਾ ਕਲਮਾ ਸ਼ਹਾਦਤ ਇਸੇ ਤਰ੍ਹਾਂ ਹੀ ਹੋਇਆ ਨਾ ਉਸਤਾਦ ਜੀ। ਆ ਲੈ ਫੜ ਉਹਨਾਂ ਰੇੜੀ ਚੁੱਕੀ ਹੈ ਮੈਂ ਲਾ ਚੁੱਕੀ ਘਰ ਲੈ ਆਂਦੀ। ਉਹਨਾਂ ਫੋਨ ਕੀਤਾ ਔਰ ਸਾਡੀ ਲਾਸ਼ ਦੇ ਮੈਂ ਕਿਹਾ ਸਾਡੀ ਰੇੜੀ ਦੇ। ਹਾਂ ਉਹਨੇ ਕਿਹਾ ਮੇਰੇ ਅੰਬ ਦੇ ਕੇ ਜਾਓ ਉੱਥੇ ਕਈ ਜਣਾ ਬਈਏ ਤੇ ਇਦਾਂ ਚੁੱਕਿਆ ਬੜੀ ਬੋਲੀ ਕਰ ਲਿਆ। ਮਈਆ ਤਾਂ ਲੇਕਿਨ ਇਹ ਸਾਰੀਆਂ ਵੈਸੇ ਗੱਲ ਵੈਸੇ ਮੰਨਣੇ ਭਲਾ ਇੱਕ ਬੰਦਾ ਲਾਇਆ ਉਹਨਾਂ ਨੇ ਕਿਹਾ ਵੀ ਫੌਰਨ ਫੌਤਗੀ ਹੋ ਗਈ ਟੈਂਟ ਲਾਤੇ ਨਹੀਂ ਤੂੰ ਕਿੱਦਾਂ ਦਾ ਲੱਗੇਗਾ ਤੂੰ ਹਿਸਾਬ ਲਾ ਵੀ ਤੇਰੇ ਆਲੇ ਦੁਆਲੇ ਟੈਂਟ ਲੱਗੇ ਮਈਅਤ ਦੇ ਨਾਲ ਅੰਬਾਂ ਵਾਲੀ ਰੇੜੀ ਵੀ ਤੇ ਉੱਥੇ ਖਲੋਤਾ ਵੇਖ ਵੀ ਰਿਹਾ ਉਹਨੂੰ ਤੇ ਆਵਾਜ਼ ਵੀ ਕਿੱਦਾਂ ਲਾ ਰਿਹਾ ਹੋਊਗਾ ਆਵਾਜ਼ ਲਾਈ ਰਿਹਾ ਕਿਤੇ ਯਾਰ ਸਾਹਮਣੇ ਤੇ ਫੌਤਗੀ ਹੋਈ ਹੈ ਆਵਾਜ਼ ਨਹੀਂ ਲਾਉਣੀ ਇੱਥੇ ਲੋਜੀ ਲੈਣੇ ਲਿਖ ਕੇ ਲਾਤਾ ਸੀ ਇਹ ਚੜੇ ਵੀ ਆ ਪੋਤਗੀ ਵਾਲੋਂ ਕੇ ਲਈ ਖਸੂਸੀ ਰਹਿ। ਹਾਂ ਤੇ ਲਿਖ ਕੇ ਲਾਇਆ ਰੇੜੀ ਤੇ ਬਵਜੇ ਫੌਤਗੀ ਆਵਾਜ਼ ਬੰਦ ਹੈ। ਆਵਾਜ਼ ਬੰਦ ਹੈ ਰੇੜੀ ਖੁੱਲੇ ਹੋਰ ਕਿਹੜਾ ਕੰਮ ਕੀਤਾ ਜੀ ਆਪਾਂ? ਭਾਈ ਔਖਾ ਸੌਖਾ ਹੋ ਗਿਆ ਫੇਰ ਦਿਨ ਖਰਬੂਜ਼ਿਆਂ ਰੇੜੀ ਲਾਈਏ ਹਾਂ 12 ਵਜੇ ਰੇੜੀ ਲਾਈਏ 12:30 ਵਜੇ ਇੱਕ ਬੰਦੇ ਨੇ 80 ਵਾਲਾ ਡੱਬਾ ਨਹੀਂ ਹੁੰਦਾ ਟਾਫੀਆਂ ਦਾ ਰੁਪਈਏ ਦੀ ਆਉਂਦੀ ਇੱਕ ਉਹਨੇ ਖੋਲਿਆ ਡੱਬਾ ਮੇਰੇ ਕੋਲ ਖਲੋ ਕੇ ਸਿਰਫ ਆਵਾਜ਼ ਲਾਈ ਕੁੜੀਆਂ ਮੁੰਡਿਓ ਚੀਜ਼ ਵੰਡੀ ਦੀ ਮੈਂ ਉੱਥੇ ਰੇੜੀ ਖਾਲੀ ਹੋ ਗਈ। ਇੱਕ ਡਰ ਉਹਦੇ ਚੁੱਕ ਕੇ ਲੈ ਗਏ ਉਹ ਖਰਬੂਜ਼ੇ ਉਹਨੇ ਕਿ ਪਤਾ ਨਹੀਂ ਇਹ ਵੰਡੀ ਤੇ ਭਾਈ ਇੱਥੇ ਖਲੋਤਾ ਹੈ ਡੱਬਾ ਦੀ ਜੇਬ ਚ ਆਉਂਦੀ ਤੇ ਜੇਬ। ਅੱਛਾ ਤੁਸੀਂ ਹਰ ਕੰਮ 12 ਇੱਕ ਦਿਨ ਬੈਚ ਕਰਦੇ ਹੋ ਤੇ ਵਿਹਲੇ ਟਾਈਮ ਨਾਲ ਜਾਂਦੇ ਆ। ਤੁਸੀਂ ਨਾ ਕਿਤੇ 1000 ਰੁਪਿਆ ਬਾਅਦ ਚ ਕੰਮ ਸ਼ੁਰੂ ਕਰੋ ਜਿੱਥੇ ਵਾਮ ਨਾ ਹੋਵੇ ਸ਼ਾਇਦ ਚੱਲ ਜਾਵੇ। 1000 ਰੁਪਏ ਵਿੱਚ ਕੀਤਾ ਨਾ ਸਦਕਾ ਕਮਾ ਕੇ ਸੁੱਟਿਆ ਉਹ ਤਾਂ ਕੋਈ ਚੀਜ਼ ਨਹੀਂ ਆਈ ਅੱਧੇ ਘੰਟੇ ਬਾਅਦ ਆਪ ਹੀ ਇੰਜ ਕਰਕੇ ਚੁੱਕਣ ਦੇ ਮੁੜ ਕੇ ਇਦਾਂ ਹੀ ਹੈ ਨਾ। ਤੁਹਾਨੂੰ ਭਾਈ ਆਉਂਦੀਆਂ ਤੁਹਾਨੂੰ ਅੱਲਾ ਨੇ ਤੁਹਾਡੀ ਰੋਜ਼ੀ ਲਾਈ ਹੈ। ਉਸਤਾਦ ਜੀ ਅੱਕ ਕੇ ਮੈਂ ਨਾ ਲੰਡੇ ਦੇ ਬੂਟ ਲੈਣ ਪੂਰੀ ਰੇੜੀ ਭਰੀ ਮੈਂ ਰੁਪਈਆ ਆਖਰੀ 15,000 ਸੀ। ਰੇੜੀ ਉਹੀ ਅੰਬਾਂ ਵਾਲੀ ਹੈ ਕਿ ਨਵੀਂ ਹੈ? ਰੇੜੀ ਉਹੀ ਹੈ ਰੇੜੀ ਕੋਲ ਸੀ ਤੇ ਕੰਮ ਦੀ ਕਾਦੀ ਟੈਨਸ਼ਨ ਆ। ਆਹੋ ਮੈਂ ਉਸਤਾਦ ਜੀ ਭਰਿਆ ਇੰਜ ਕਰਕੇ ਰੇੜੀ ਪੂਰੇ ਬੂਟਾਂ ਦੀ ਲੈ ਗਿਆ ਬਾਜ਼ਾਰ। ਲੰਡੇ ਦੇ ਬੂਟ ਐ ਨਹੀਂ ਇਹ ਅੱਜ ਕੱਲ ਚਾਈਨਾ ਦੇ ਹੁੰਦੇ ਚਿੱਟੇ ਇਹ ਤੋਲ ਕੇ ਦਿੰਦੇ 4-450 ਰੁਪਏ ਕਿਲੋ। ਇਹ 5-10 ਜੋੜੇ ਵੀ ਚੜ ਜਾਂਦੇ 3-4 ਵੀ ਚੜ ਜਾਂਦੇ। ਤੇ ਸਵੇਰ ਮੰਡੀ ਤੋਂ ਉੱਠ ਕੇ ਜਾਣਾ ਪੈਂਦਾ ਇਹ ਕਿਹੜੇ ਬੂਟ ਹੈ ਤੋਲ ਕੇ ਮਿਲਦੇ 450 ਰੁਪਏ ਕਿਲੋ ਇਹ ਜਿਹੜੇ ਚਾਈਨਾ ਦੇ ਚਿੱਟੇ ਆਹੋ ਚਿੱਟੇ ਅੱਛਾ ਉਹਨਾਂ ਦੀ ਰੇੜੀ ਲਾ ਲਈ ਰੇੜੀ ਲਾ ਲਈ। ਅੱਛਾ ਬਸ ਉੱਥੇ 2 ਵਜੇ ਖਲੋਤਾ ਰਿਹਾ 2:15 ਵਜੇ ਲੜਾਈ ਹੋਈ ਹੈ। ਬਸ ਪੂਰੇ ਮਾਰਕੀਟ 'ਚ ਮੇਰੀਆਂ ਜੁੱਤੀਆਂ ਚੱਲੀਆਂ। ਅੱਛਾ ਇਹ ਲਾਉਂਦਾ ਇੱਕ ਵਜੇ ਲਾਉਂਦਾ ਭਾਈ 1 ਵਜੇ ਆ ਪੌਣੇ 2 ਵਜੇ ਲਾਉਂਦਾ ਵਾ ਔਰ ਬੱਸ ਦਾ ਵੇਲਾ ਕਿਦਾਂ ਹੁੰਦਾ ਵਾ ਮੇਰੇ ਹੱਥ 'ਚ ਬਰਕਤ ਭਾ ਬਹੁਤ ਹੀ ਸੇਲ ਬੜੀ ਹੋ ਰਹੀ। ਸੇਲ ਭਾਵੇਂ ਨਾ ਹੁੰਦੀ ਹੋਵੇ ਇਹ ਚੀਜ਼ ਚੱਲਦੀ ਹੈ। ਨਹੀਂ ਜੁੱਤੀਆਂ ਵੀ ਤੇ ਲੈਣ ਗਿਆ ਨਾ ਜੁੱਤੀਆਂ ਲੈਣ ਗਿਆ ਪੈਸੇ ਘੱਟ ਸੀ ਉਹਨੇ ਕਿਹਾ ਕੱਲੇ ਸੱਜੇ ਦੇ ਦੇ ਉਹਨੇ ਕਿਹਾ ਦੇ ਦੇ ਸਾਰੇ ਸੱਜੇ ਪੈਰ ਲਾਏ ਆ 1900 ਜੋੜਾ ਤੁਲਵੀਆਂ ਆਹੋ ਸਾਜੀ ਲੈ ਤੋਲ ਕੇ ਤੇ ਵੇਚਦਾ ਵੀ ਤੋਲ ਕੇ ਨਹੀਂ ਜੀ ਵੇਚੀ ਦੀ 450 ਦੀ ਇੱਕ ਅੱਛਾ ਸੇਲ ਸੇਲ ਲੱਗਦੀ ਕਿ 450 ਦੀ 8-9 ਨੰਬਰ। ਹੁਣ ਤੇ ਫੈਸਲਾਬਾਦ ਚ ਵੀ ਕਈਆਂ ਜਗ੍ਹਾ ਤੇ ਕਿੰਨੂੰ ਵੀ ਤੋਲ ਕੇ ਵਿਕਦੇ ਹੁੰਦੇ ਹਾਂਜੀ। ਉਹ ਗੱਡੀ ਲਾਈ ਹੁੰਦੀ ਉਹਨਾਂ ਨੇ ਪਿੱਛੇ ਤਕੜੀ ਰੱਖੀ ਹੁੰਦੀ ਹੁਣ ਕਿਹਨੂੰ ਤੋਲ ਕੇ ਵਿਕਦਾ ਕਿਹਨੂੰ ਮੁਸਲਮਾਨ ਤੋਲ ਕੇ ਹਿੱਸਾ ਹਾਂ ਪਹਿਲੇ ਉਹ ਸਿੰਧ ਵਾਲੀ ਸਾਈਡ ਤੇ ਤੋਲ ਕੇ ਵਿਕਦੇ ਸੀ ਇੱਥੇ ਦਰਜਨਾਂ ਨਾਲ ਵਿਕਦੇ ਸੀ ਦਰਜਨਾਂ। ਹੁਣ ਇੱਥੇ ਵੀ ਤੋਲ ਕੇ ਵਿਕਣ ਲੱਗ ਪਏ ਤੇ ਪਾ ਹੁਣ ਉਹ ਜੁੱਤੀ ਵਾਲੇ ਕੰਮ ਦਾ ਉਸਤਾਦ ਜੀ ਨੂੰ ਦੱਸਣ ਦਾ ਫਾਇਦਾ ਕੀ ਹੈ? ਮੈਂ ਕਹਿੰਦਾ ਵੀ ਕੰਮ ਚੱਲ ਹੀ ਕੋਈ ਨਹੀਂ ਰਿਹਾ। ਸੱਚ ਸ਼ਾਦੀ ਵਾਲੇ ਦਿਨ ਜਿਹੜੀ ਮਾਈ ਦੁਲਹਨ ਦੇ ਨਾਲ ਆਉਂਦੀ ਉਹ ਜਦੋਂ ਨਹੀਂ ਹਾਂ ਕੀ ਹੁੰਦੀ ਜ਼ਰਾ ਹਾਂ ਪਹਿਲੇ ਦਿਨ ਹੀ ਮੈਂ ਐਵੇਂ ਮਸੈਰੀ ਦੇਖਣਾ ਬਹੁਤ ਹੀ ਉੱਚੀ ਲਾਤੀ ਵੀ ਭਾਈ ਤੈਨੂੰ ਕੀ ਹੈ ਤੂੰ ਬਸ ਉਹ ਨੁਕਸ ਕੱਢਣ ਵਾਲੀ ਮਾਈ। ਵੀ ਐਵੇਂ ਐ ਦੁਲਹਨ ਤੇ ਦੁਲਹਾ ਤੁਰੇ ਜਾਣਾ ਪਿੱਛੋਂ ਹਲਕਾ ਲਾ ਕੇ ਡੈਗਨ ਪੈਰ ਆ ਦੇਣਾ ਉਸ ਮਾਈ ਨੇ ਉਹ ਅਗਲਾ ਪੇ ਬਾਤ ਹੀ ਹੈ ਮੈਂ ਦੇਖ ਕੇ ਲਿਆ ਅੱਛਾ ਇਹ ਮਾਈ ਬਲੀ ਤੇ ਖੁੰਦੀ ਉਹ ਥੋੜਾ ਨੱਕ ਵੀ ਸਾਫ ਕਰ ਦਿੰਦੀ ਆ ਤੁਹਾਡੇ ਭਾਈ ਦਾ ਪਤਾ ਅੱਲਾ ਇਹ ਉਹ ਅਸਲ ਮਾਰਦੀ ਨੂੰ ਦੇਖਿਆ ਸਹੀ ਕੀ ਕਿਦੋਂ ਦੇਖਿਆ
ਇਦਾਂ ਦੀ ਮੈਂ ਪਿੱਛੇ ਲੱਗ ਤੋਂ ਕੱਪੜ ਜਾਓਗੇ ਕੰਗੇ ਨਾਲ ਕੋਈ ਗੜੀ ਹੁੰਦੀ ਆਹੋ ਇੰਡੀਆ ਸਰ ਨਿਆਣੇ ਨੂੰ ਵੀ ਕਹਿ ਦਿੰਦੀਆਂ ਮੇਰੇ ਖਾਰਸ਼ ਕਰਵੇ। ਆਹੋ ਸਹੀ ਗੱਲ ਹੈ ਯਾਰ, ਇਹ ਪੰਜਾਬ ਬਹੁਤ ਵਸੀ ਹੈ ਇਲਾਕਾ। ਉਸਤਾਦ ਜੀ ਕਾਲੂ ਨੂੰ ਉਮਰ ਕਮਲ ਵਰਗੀ ਕਟਿੰਗ ਕਰਾਈ ਉਹਨੇ, ਤੁਸੀਂ ਉਹਨੂੰ ਐਪਰੀਸ਼ੀਏਟ ਨਹੀਂ ਕੀਤਾ। ਨਹੀਂ ਸੱਚੀ ਮੈਂ ਦੱਸਦਾ ਜੋ ਅਸੀਂ ਆਏ ਨਾ ਕਮਰੇ 'ਚ ਬੈਠੇ ਸਲਾਹ ਮਸ਼ਵਰਾ ਕੀਤਾ ਨੇ ਕਿ ਯਾਰ ਮੈਂ ਨਾ ਮੈਨੂੰ ਚਰਚੀ ਕੋਈ ਲੜਕੀ ਆ ਉਹ ਟਾਈਮ ਦੇ ਮਿੱਠੇ ਜਦੋਂ ਇੱਥੇ ਜਜ਼ਬਾਤ ਦੀ ਗੱਲ। ਜਦੋਂ ਮਜ਼ਾਕ ਉੱਡਣ ਲੱਗ ਪੈਣ, ਜਦੋਂ ਪਿਓ ਮਜ਼ਾਕ ਉਡਾਉਣ ਲੱਗ ਪਏ ਐਸੇ ਨਾ ਕਰਨ ਦੇਵੇ। ਨਹੀਂ ਤੂੰ ਕੀ ਕਹਿੰਦੀ ਤੁਹਾਡੀ ਲੜਕੀ ਨਹੀਂ ਆ ਕੀ ਕਹਿੰਦੀ ਕੀ ਐ ਉਹੀ ਤਾਂ ਮੈਂ ਕਹਿਣ ਦਿਆਂ ਮੁਸੇ ਮੈਨੂੰ ਕਹਿੰਦਾ ਕੀ ਹੈ ਨਹੀਂ ਤੈਨੂੰ ਆਫਰ ਕਿੱਥੋਂ ਆਈ? ਫਿਲਮ ਚੋਂ ਕਿਤੋਂ? ਉਸਤਾਦ ਜੀ ਇੱਕ ਟੀਮ ਉੱਠ ਰਹੀ ਹੈ ਨਵੀਂ, ਤੁਹਾਨੂੰ ਕੀ ਹੋ ਗਿਆ ਵਾ? ਕਾਮੇਡੀ ਦੀ? ਕਾਮੇਡੀ ਦੀ। ਉਹ ਯਾਰ ਮੇਰੀ ਗੱਲ ਸੁਣ ਲੈ, ਇਹ ਟੀਮਾਂ ਉੱਠਣ ਦਾ ਕੋਈ ਰੌਲਾ ਨਹੀਂ ਹੁੰਦਾ। 20 ਜਣੇ ਇਕੱਠੇ ਕਰ ਲਓ। ਮੈਨੂੰ ਨੇ ਮੈਸੇਜ ਕੀਤਾ ਵਾ ਚੰਗਾ ਭਰਮਾ। ਗੱਲ ਤੇ ਸੁਣ ਲਾ ਨਾ, ਆ ਜਿਹੜੇ ਵੇਖਣ ਵਾਲੇ ਨੇ ਨਾ, ਹਾਂਜੀ ਸਰ, ਇਹ ਉੱਥੇ ਖਲੋਤੇ ਨੇ ਇਸ ਟਾਈਮ ਮੈਂਟਲੀ ਲੈਵਲ ਤੇ। ਇਹ ਤੁਸੀਂ ਇਹਨਾਂ ਨੇ ਗੱਲ ਖਰੀਦਣੀ ਹੈ, ਇਹਨਾਂ ਨੇ ਕੰਟੈਂਟ ਖਰੀਦਣਾ ਵਾ, ਇਹਨਾਂ ਨੇ ਟੀਮ ਨਹੀਂ ਖਰੀਦਣੀ, ਇਹਨਾਂ ਨੇ ਕੈਮਰੇ ਨਹੀਂ ਖਰੀਦਣੇ, ਇਹਨਾਂ ਨੇ ਕੌਣ ਕੀ ਕਰਦਾ ਪਿਆ ਉਹਦੇ ਚ ਕਿੰਨਾ ਅਸਰ ਆ ਉਹ ਖਰੀਦਣਾ ਵਾ। ਉਸਤਾਦ ਜੀ ਉਹ ਹੁਣ ਇੱਕ ਬੰਦਾ ਕਹਿੰਦਾ ਤੂੰ ਜ਼ਾਇਆ ਹੋ ਰਿਹਾ। ਆਦੇ ਇਹ ਤਾਂ ਸਹੀ ਕਹਿ ਰਹੇ ਹੋ। ਜ਼ਾਇਆ ਹੋ ਰਿਹਾ ਤੂੰ, ਉੱਥੇ ਕਾਲੂ ਜ਼ਾਇਆ ਹੋ ਰਿਹਾ ਵਾ। ਯੂਜ਼ ਹੋ ਆਇਆ ਗਿਆ। ਜੂਰ ਹੋਣਾ ਸੀ ਜੇ ਇੱਥੇ ਨਾ ਆਉਂਦਾ ਡੂਮਰ ਆਇਆ ਸੀ ਤੂੰ। ਨਹੀਂ ਉੱਥੇ ਸੈੱਟ ਸੀ। ਉਸਤਾਦ ਜੀ ਉਹਨਾਂ ਨੇ ਕਿਹਾ ਇਸਲਾਮਾਬਾਦ ਅੱਛੇ ਵਾਲਾ ਹੋਟਲ, ਉਹਨੇ ਕਿਹਾ ਤੇਰਾ ਜਿਹੜਾ ਚਿਹਰਾ ਨਾ ਉੱਥੇ ਫੈਸਲਾਬਾਦ ਦਾ ਹੈ ਹੀ ਨਹੀਂ। ਹਾਂ ਸਹੀ ਗੱਲ ਆ। ਇਹ ਕਾਮੇਡੀ ਦਾ ਇਸ ਫੀਲਡ ਦੇ ਵਿੱਚ ਹੈ ਹੀ ਨਹੀਂ, ਤੇਰਾ ਚਿਹਰਾ ਹੋਰ ਆ। ਕਿਦੋਂ ਜਾ ਰਹੇ ਆ ਫੇ? ਉਹਨਾਂ ਨੇ ਦੇਖੋ ਐਕਟਿੰਗ ਕਰਾਉਣੀ ਆ। ਕਲੀਨ ਸ਼ੇਵ ਵੀ ਕਰਾਉਣ ਲੱਗਾ। ਕਰੋਣੀ ਐਕਟ ਕਰਨਾ ਪੂਰਾ। ਉਸਤਾਦ ਜੀ ਕੀ ਹੋ ਗਿਆ? ਮੈਂ ਹੀਰੋ ਦਾ ਰੋਲ ਕਰਨਾ ਉਸਤਾਦ ਜੀ। ਉਸਤਾਦ ਜੀ ਦੇ ਗੋਡਿਆਂ ਨੂੰ ਹੱਥ ਲਾ ਕੇ ਪੁੱਛ ਕੇ ਜਾ ਕਿ ਉਸਤਾਦ ਜੀ ਦੇ ਗੋਡੇ ਨੂੰ ਹੱਥ ਲਾ ਕੇ ਨਾ ਦੂਜੇ ਟੀਟੇ ਦੀ ਤਿਆਰੀ ਕਰ। ਉਸਤਾਦ ਜੀ ਗੱਲ ਇਹ ਭਾਵੇਂ ਇੱਕ ਬੰਦਾ ਹੋਵੇ, ਭਾਵੇਂ ਦੋ ਹੋਣ, ਭਾਵੇਂ ਮੋਬਾਈਲ ਤੋਂ ਵੀਡੀਓ ਬਣਾਵੇ, ਤੇ ਭਾਵੇਂ ਪੂਰੀ ਟੀਮ ਨੇ ਲੱਖਾਂ ਰੁਪਈਆਂ ਦਾ ਸਮਾਨ ਲਿਆ ਹੋਵੇ, ਉਹ ਜਿਹੜੇ ਬੈਠੇ ਨੇ ਨਾ ਇਹਨਾਂ ਨੇ ਹੀ ਅੱਗੋਂ ਦੱਸਣਾ ਕਿ ਵੀ ਹੈ ਕਿ ਨਹੀਂ ਤੇ ਚੱਲ ਫਰਕ। ਦਿਲ ਕਰੇ 1.5 ਕਰੋੜ ਰੁਪਏ ਦੇ ਕੈਮਰੇ ਲੈ ਕੇ ਲੱਖ ਤੇ 10 ਆਰਟਿਸਟ ਰੱਖ ਕੇ ਸਾਰਾ ਕੁਝ ਕਰਕੇ ਅੱਗੋਂ ਦੇਖਣ ਨੂੰ ਕਹਿਣ ਚੱਲੋ ਨਿਕਲ ਆ ਕੇ ਕੀਤਾ ਹੀ। ਟਰਾਈ ਕਈ ਕਰ ਬੰਦਿਆਂ ਨੂੰ ਚਾਹ ਚੜਦਾ ਉਹ ਵਿਚਾਰੇ ਕਿੰਨੇ ਲੱਖਾਂ ਰੁਪਈਆ ਲਾ ਦਿੰਦੇ ਆ, ਥੋੜੀ ਦੇਰ ਬਾਅਦ ਵਿਚਾਰੇ ਮਿੱਟੀ ਹੋ ਜਾਂਦੇ ਆ। ਕਰ ਲਾ। ਅੱਜ ਉਹ ਸੀਟ ਤੇ ਬਹਿਣਾ ਵਾ ਮੈਂ। ਕਿਹੜੀ ਤੇ? ਉਹ ਜਿਹੜੇ ਸਾਈਡਾਂ ਤੇ ਨਹੀਂ ਬੈਠੇ ਹੁੰਦੇ, ਇੰਟਰੀਆਂ ਆਉਂਦੀਆਂ ਸੀ ਵੱਡੀ, ਉਹ ਬਹਿਣਾ ਵਾ ਬੈਟਰ ਸੀਟ ਤੇ। ਯਾਨੀ ਕਿ ਲਾਭ ਨੂੰ ਦੇਣਾ ਬਸ। ਨਹੀਂ ਲਾਪਰੇ ਨਾਲ ਗੱਲਾਂ ਕਰਨੀਆਂ ਵਿੱਚ ਜੁੱਤਾ ਕਰਾਂਗੇ। ਹਾਂ ਉਧਰ ਐਂਟਰੀਆਂ ਹੋਣਗੀਆਂ, ਵੱਡਾ ਇੱਥੇ ਨਹੀਂ ਕਰਦਾ ਤੂੰ। ਵੱਡਾ ਫਰੇਮ। ਅੱਲਾ ਖੈਰ ਕਰੇ, ਅੱਲਾ ਇਹਨੇ ਉੱਥੇ ਅਰਚਨਾ ਦੀ ਜਗ੍ਹਾ ਬਣਾ ਹਨਾ। ਹਾਂ ਅੱਲਾ। ਹੁਣ ਬਹੁਤ ਅੱਗੇ ਨਿਕਲ ਗਈ ਆ ਜਿਹੜੇ ਨਾ, ਇਹ ਬਹੁਤ ਅੱਗੇ ਜਾ ਕੇ ਖਲੋਤੇ ਨੇ ਇਹ ਆਪ ਕਰੀਏ। ਹੁਣ ਇਹਨਾਂ ਨੂੰ। ਹਾਂ ਹੁਣ ਇਹ ਆਪ ਡਾਇਰੈਕਟਰ, ਰਾਈਟਰ, ਕੈਮਰਾਮੈਨ ਹੋਏ ਪਏ ਨੇ ਸਾਰੇ। ਉਸਤਾਦ ਜੀ ਅੱਜ ਦੇ ਦੌਰ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇਹ ਨਾ ਸੋਚੋ ਕਿ ਮੈਂ 20 ਲੱਖ ਰੁਪਏ ਦੇ 2 ਕੈਮਰੇ ਲੈ ਲਏ, 10-10 ਲੱਖ ਵਾਲੇ, ਮੈਂ ਐਡੀਟਰ ਚੰਗਾ ਰੱਖ ਲਿਆ, ਮੈਂ ਉਹ ਚੰਗਾ ਰੱਖ ਲਿਆ, ਮੈਂ ਗੱਡੀ ਵੱਡੀ ਰੱਖ ਲਈ, ਮੈਂ ਕਰ ਲਈ। ਦਿਖਾਉਣਾ ਕੀ ਆ? ਹਾਂਜੀ। ਉਹਦੇ ਚ ਕਿੰਨਾ ਕਸਰ ਆ? ਨਹੀਂ ਤੇ ਉਹਨਾਂ ਨੇ ਕਹਿਣਾ ਚੱਲ ਨਿਕਲ ਜਾ ਤੂੰ, ਜਿੰਨ ਸਮੇਤ ਦਫਾ ਹੋ ਜਾ ਇੱਥੇ। ਗੱਲ ਉਸਤਾਦ ਜੀ ਗੱਲ ਕਰਮ ਦੀ, ਅਗਰ ਕਰਮ ਆ ਨਾ ਇਹ ਮਾਇਨੇ ਵਿਕ ਜਾਣੀ। ਹਾਂ ਅਗਰ ਨਹੀਂ ਕਰਮ ਤੇ ਸ਼ਾਨ ਸਾਹਿਬ ਵੀ ਘਰ ਬੈਠੇ ਆ। ਬੈਠੇ। ਗੱਲ ਕਰਮ ਦੀ ਕਿਉਂ ਮਿਲੀ? ਵਾਹ ਵਾਹ ਵਾਹ। ਯਾਰ ਤੂੰ ਗੱਲ ਇਹ ਨਹੀਂ ਕਿ ਮਾਈ ਖਤਮ ਕੀਤੀ, ਤੂੰ ਨਾਲ ਸ਼ਾਨ ਸਾਹਿਬ ਨੂੰ ਵੀ ਕਰਤਾ। ਆਹੋ ਇਕੱਠਾ ਹੀ। ਚੱਲ ਜੀ ਰੈਪਰ ਦੀ ਐਂਟਰੀ ਕਰਿਆ ਕਰਨੀ ਦਾ। ਉਹ ਤੇਰੇ ਵੱਜਣਾ ਲੱਕ ਚ। ਵੈਪਨ ਰੈਪ ਕਰਦੇ ਉਹ ਰੈਪਰ ਇੱਕੋ ਜਿਹਾ ਕਹਿੰਦਾ, ਘਸਾ ਤੇ ਲੈਂਦਾ ਮੈਂ ਕਰਕੇ। ਭਾਜੀ ਕੋ ਹੋਰ ਕੰਮ ਕੀਤਾ? ਚੌਕੀਦਾਰਾ ਕੀਤਾ। ਚਾਹ ਵੇਚੀ ਤਰਾਈ ਰੋਜ਼ਿਆਂ ਚ। ਚੌਕੀਦਾਰਾ ਕੀਤਾ ਇਹਨੇ, ਧੁੱਪੇ ਵਿਚਾਰਾ ਸਾਰੀ ਦਿਹਾੜੀ ਖੱਪ ਜਾਂਦਾ ਸੀ। ਦੁਪਹਿਰੇ 2 ਵਜੇ ਬਾਦਾਂ ਲਾਈ ਜਿਹੜਾ ਜਾਗਤੇ ਰਹਿਣਾ। ਉਹਨਾਂ ਨੇ ਕਿਹਾ ਤੈਨੂੰ ਕੀ ਤਕਲੀਫ ਆ? ਕਹਿੰਦਾ ਮੈਂ ਕੱਲ ਕੰਮ ਜਾਣਾ ਕਿਤੇ। ਮੈਂ ਕਿਹਾ ਮੈਂ ਅੱਜ ਹੀ ਗਿਆ। ਅੱਜ ਡਬਲ ਨਾ ਚੱਲਾ ਮੈਂ। ਤੇ ਨਾਲ ਕਿ ਜਿਹੜਾ ਜਾਗਤੇ ਰਹਿਣਾ ਆ ਰਾਤ ਵਾਲਾ ਜੇ, ਰਾਤ ਬੁਲਾ ਲੈਣਾ। ਆ ਰਾਤ ਵਾਲਾ ਜੇ, ਮੈਂ ਤੇਰਾ ਕੰਮ ਜਾਣਾ ਵਾ। ਸੁੱਤੇ ਪਏ ਇੱਥੇ ਗੰਦ ਰੱਖੀ ਹੋਈ ਹੈ, ਕਿਤੇ ਉਹ ਖਰਾਟਾ ਜਿਹਾ ਹੋ ਜਾ, ਉਹ ਗੰਦ ਚੱਲ ਗਈ। ਆਹ ਗੋਲੀ ਨਾਲ ਕੀ ਭਾਲ। ਮੋਬਾਈਲ ਤੇ ਸਾਰਾ WhatsApp ਤੇ ਜਿਹੜੀਆਂ 4 ਗਲੀਆਂ ਤੇ ਚੌਕੀਦਾਰਾਂ ਨੂੰ ਸਾਰਿਆਂ ਘਰਾਂ ਦੇ WhatsApp ਦਾ ਗਰੁੱਪ ਬਣਾਇਆ। ਪੰਜਾਬ ਆਪ ਕਿਤੇ ਸ਼ਾਦੀ ਤੇ ਗਿਆ, ਰੋਟੀ ਖਾਂਦਾ, ਉਹਨਾਂ ਨੂੰ ਗਰੁੱਪ 'ਚ ਮੈਸੇਜ ਕਰੀ ਜਾ ਰਹੇ ਜਾਗਤੇ ਰਹਿਣਾ। ਆਪ ਸੁੱਤਾ ਕਈ ਜਣੇ ਜਾਗਦੇ ਰਹਿਣਾ। ਆਹੋ। ਜਾਗਦੇ ਰਹਿਣਾ। ਉਹਨੇ ਕਿਹਾ ਭਾਈ ਸੋਸ਼ਲ ਮੀਡੀਆ ਦਾ ਕੋਈ ਤੇ ਫਾਇਦਾ ਹੋਵੇ ਨਾ। ਉਹ ਲੱਕੜ ਦਾ ਖੋਖਾ ਜਿਹੜਾ ਬਣਾ ਕੇ ਦਿੰਦੇ ਗਾ, ਉਹਦੇ ਬਾਅਦ ਯਾਰ ਪਤਾ ਲੋ ਵਾਈਫਾਈ ਵਾਲੀਆਂ ਸੀਟੀਆਂ ਲਾਤੀਆਂ 4 ਗਲੀ 'ਚ ਇਨਵੈਸਟ ਕਰਕੇ, ਘਰ ਬੈਠਾ ਹੀ ਦਵਾਦਾ ਜਾਗਤੇ ਰਹਿਣਾ। ਇੱਕ ਤਾਂ ਬੱਚਾ ਭੇਜਦਾ ਛੋਟਾ ਆਖਦਾ ਜਾ ਸਿਰ ਨਹੀਂ ਕਿਹਾ ਜਾਗਦੇ ਰਹਿਣਾ ਘਰ। चोर आया मले स्टेटस लाता मोहल्ले में चोर आ गई पर तीन गाल मोहल्ले में आज चोर निकला। ਗਾਰਡ ਸੇ ਪੰਪ ਐਕਸ਼ਨ ਦਿੱਤੀ ਆ, ਵਰਦੀ ਪਾਈ, ਬਲੇ ਚੋਰ ਤੇ ਭੱਜੇ ਜਾਣੇ ਕਹਿੰਦੇ ਚੋਰ ਚੋਰ ਨਾਲ ਹੀ ਨਹੀਂ ਚੱਲਣੀ। ਮੈਂ ਲਾਇਆ ਹਿਸਾਬ ਇੱਥੇ ਦੁੱਖ ਆਉਣਾ ਵੀ ਗਲਤ ਵਾ।
ਅੱਛਾ ਚੋਰ ਆਏ ਨਾ ਇਦਾਂ ਦਾ ਗਾਰਡ ਬੱਸ ਦੇ ਵਾਸ਼ਰੂਮ ਨੂੰ ਨਿਕਲਦਾ ਭਾਈ ਮੈਂ ਬੰਦ ਗਿਆ। ਅੱਛਾ ਕੋਈ ਓਵਰਲੈਪਿੰਗ ਨਹੀਂ ਸੀ ਹੋ ਰਹੀ, ਕੋਈ ਤਾਂ ਨਹੀਂ ਸੀ ਪਈ, ਤੂੰ ਕੱਲੇ ਨੇ ਗੱਲ ਕੀਤੀ, ਤੂੰ ਵੀ ਫੰਬਲ ਹੋ ਗਿਆ। ਮੈਂ ਹਿਸਾਬ ਲੈਣਾ ਚੱਲ ਆ ਹੋ ਗਿਆ ਵੈਸੇ। ਆਹੋ ਮੈਂ ਉਹ ਕਹਿ ਰਿਹਾ ਵੀ ਤੇਰੇ ਤੇ ਪ੍ਰੈਸ਼ਰ ਵੀ ਕੋਈ ਨਹੀਂ ਸੀ। ਇਹ ਕੀ ਰੌਲਾ ਹੋਇਆ? ਉਸਤਾਦ ਜੀ ਇੱਥੇ ਦੁੱਖ ਸੁਣਨਾ ਬਸ ਐ ਫਜ਼ੂਲ ਹੀ ਆ। ਇੱਧਰ ਆ ਜਾ, ਇੱਥੇ ਸੁਣਾ ਲਾ ਆ ਕੇ। ਸਾਜੀ ਭਾਈ ਬਹਾਰ ਬੇਗਮ ਨੇ ਨਹੀਂ ਜਿਹੋ ਜਿਹੇ ਜ਼ਿਆਦਾਤਰ ਕਿਰਦਾਰ ਕੀਤੇ ਉਹ ਮਾਈਰ ਹਾਂ ਬੋਲਿਆ ਇਹਨੂੰ ਛੱਡੀ ਨਾ ਬੋਲੇ। ਫਿਲਮਾਂ 'ਚ ਇਹੋ ਜਿਹੀ ਔਰਤ ਹੀਰੋਇਨ ਦਾ ਸੁਨਾਹ ਲੈ ਕੇ ਚੋਰੀ ਜਾਂਦੀ ਹੁੰਦੀ ਸੀ ਰਾਤ ਨੂੰ ਹੀਰੋ ਦੇ ਕੋਲ, ਹਨਾ? ਸਾਜੀ ਉਹ ਸਹੇਲੀ ਮੈਂ ਉਹਦੀ ਸਹੇਲੀ ਬੋਲ ਰਹੀ ਹਾਂ, ਉਹਦਾ ਮੋਬਾਈਲ ਘਰਦਿਆਂ ਨੇ ਫੜ ਲਿਆ। ਆਹੋ ਨਹੀਂ ਇਦਾਂ ਦੀ ਇੰਡੀਅਨ ਫਿਲਮਾਂ ਚ ਹੁੰਦੀ ਜਿਹੜੀ ਮੇਨ ਐਕਟਰ ਹੁੰਦੀ ਨਾ, ਮੇਨ ਐਕਟਰ ਉਹ ਤੋਂ ਬਾਅਦ ਗੱਲ ਕਰਦੀ ਰਾਤ ਕੀ ਠਾਕੁਰ ਕੀ ਕਰਨੀ ਹੈ ਕੁਛ ਹੈ ਕਰਾਂ। ਆਹੋ ਯਾਰ ਦਾਨਸ਼ ਤੈਨੂੰ ਵੀ ਅਕਲ ਨਹੀਂ ਹੈਗੀ। ਬਾਕੀ ਸਾਜੀ ਹੋਰ ਤੇਰਾ ਫਿਰ ਕੀ ਬਣਿਆ? ਫੋਰਚੂਨਰ ਰੁਕ ਫਿਰ ਜਾ ਰਿਹਾ ਉੱਥੇ ਤੂੰ? ਤਾਂ ਜੀ ਉਹ ਮੈਂ ਜਾ ਰਿਹਾ ਵਾ, ਕਾਸਟਾਂ ਬਹੁਤ ਐਸੇ ਨੇ ਕਾਸਟਾਂ ਤੁਹਾਡੀਆਂ ਆਪ ਅੱਖਾਂ ਖੁੱਲ ਜਾਂਦੀਆਂ। ਉਹ ਯਾਰ ਕੁਛ ਵੀ ਨਹੀਂ ਹੈਗਾ ਕਾਲੂ ਤੂੰ ਟਾਈਮ ਲੱਗਿਆ ਸੈਂਸਰੀ ਯਾਰ ਫਿਰ ਮੈਨੂੰ ਉਸਤਾਦ ਜੀ ਨੇ ਗਲਤ ਕੀਤਾ ਵਾ ਯਾਰ। ਇਹਨੇ ਸ਼ੋਅ ਤੋਂ ਬਾਅਦ ਤੁਹਾਨੂੰ ਪੰਚੀਆਂ ਦੇਣੀਆਂ, ਤੁਹਾਨੂੰ ਇਹ ਗੱਲ ਨੂੰ ਬੰਦਾ ਨੂੰ ਕਿੱਥੇ ਪਤਾ ਤੁਸੀਂ ਤਾਂ ਸੁੱਤੇ ਰਹਿੰਦੇ ਆ, ਓਏ ਦੁਨੀਆ ਕਿੱਥੇ ਚੱਲ ਗਈ, ਇਹਨੇ ਉਹ ਗੱਲਾਂ ਕਰੀਆਂ ਨਹੀਂ। ਜੋ ਸ਼ੋਅ ਬੰਦ ਹੋਣਾ ਫਿਰ ਤਾਂ ਨਾਮ ਦੱਸਦਾ ਨਹੀਂ। ਜਿਹੜਾ ਸਕ੍ਰਿਪਟ ਹੁੰਦਾ ਨਾ ਦਾਨਿਸ਼ ਸਾਹਿਬ, ਉਹ ਇਦਾਂ ਨਹੀਂ ਹੁੰਦਾ ਚਾਰ ਬੰਦੇ ਬਹਿ ਗਏ ਪਹਿਲੇ ਰਾਤਾਂ ਜਗਣੀਆਂ ਪੈਂਦੀਆਂ ਵਾ, 3 ਮਹੀਨੇ ਲੱਗ ਜਾਂਦੇ ਸਕ੍ਰਿਪਟ ਲਿਖਣ ਤੇ। ਯਕੀਨ ਕਰ ਮੈਨੂੰ, ਸਾਜੀ ਨੇ ਸਕ੍ਰਿਪਟ ਘੱਲਿਆ ਵਾ, ਤੁਹਾਡੀ ਸੋਚ ਆ। ਓਏ ਫਿਲਮ ਆ ਕੇ ਯਾਰ ਉਹ ਯਾਰ ਸਿਟੀ ਯਾਰ ਇੱਕ ਮਿੰਟ, ਕਿਉਂ ਇਦਾਂ ਦੀ ਗੱਲਾਂ ਕਰਦਾ ਮਿਨੀ ਫਿਲਮ ਆ ਯਾਰ ਮਿੱਠੇ, ਕੀ ਹੋ ਗਿਆ ਤੇ ਸ਼ਾਰਟ ਫਿਲਮ ਕਹਿੰਦੇ ਉਹਨੂੰ, ਮਿਨੀ ਫਿਲਮ, ਮਿਨੀ ਫਿਲਮ ਹੈ ਸ਼ਾਰਟ ਮੂਵੀ। ਆਪਣੇ ਕੰਮਾਂ ਤੋਂ ਜੋ ਦਿਆ ਕਰ ਯਾਰ ਤੂੰ ਫੇਰ ਉਹੀ ਗੱਲਾਂ ਤੋਂ ਮਤਲਬ ਤੇਰੀ ਤੂੰ ਆਈ ਬਿਨ ਲਵ ਚ ਰਹਿਣਾ ਵਾ ਫੇਰ ਉਹ ਪਾਸੇ ਉਹਨੇ ਕੌਣ ਘੱਲਿਆ ਵਾ ਸਾਜਨ ਨੂੰ, ਤੇ ਨੰਬਰ ਤੋਂ ਬੜਾ ਅਕਾਊਂਟ ਨੰਬਰ ਸੈਂਡ ਕਰ ਮੈਨੂੰ, ਪੈਸੇ ਕੋਣੀ ਹੁੰਦੇ ਆਏ ਆਏ 70 ਰੁਪਏ ਆਏ ਆ। ਪੈਸੇ ਨਹੀਂ ਆਏ ਸਰ, ਹੈ ਪੈਸੇ ਨਹੀਂ ਆਏ। ਪੈਸੇ ਬਾਅਦ ਚ ਵੀ ਨਹੀਂ ਆਉਣੇ ਜਿਹਨੇ ਮਾਰੀ ਸ਼ੋਅ ਕਰਦੀ ਉੱਥੇ ਨਹੀਂ ਨਹੀਂ ਇਹਨੂੰ ਸਗੋਂ ਕਰਨ ਦੇ ਯਾਰ ਜਾਣ ਦੇ ਜਾਣ ਦੇ ਜਾਣ ਚ ਫਿਰ ਸਾਡੇ ਕੋਲ ਸਾਡੀ ਆਪਣੀ ਪਾਈ ਹੈਗੀ। ਅੱਛਾ ਨਹੀਂ ਇਹਦੇ ਬਾਈ ਨੂੰ ਸਿੱਧੇ ਕਰੋ, ਭਾਈ ਬਾਦੀ ਪੁੱਠੀ ਕਰੋ, ਮਰਦ ਬਣ ਜਾਂਦਾ। ਯਾਰ ਉਹ ਪਰੇਸ਼ਾਨ ਆ ਯਾਰ ਵਿਚਾਰਾ। ਮੈਂ ਪਰੇਸ਼ਾਨ ਕਿਹੜੀ ਗੱਲੋਂ ਆ ਤੂੰ? ਕਾਰੋਬਾਰ ਤੋਂ ਜੀ ਰੋਜ਼ਿਆਂ ਚ ਤੋਂ ਪਹਿਲੇ ਸਰਦੀਆਂ 'ਚ ਜਦੋਂ ਥਰਮਾਸ ਬਣਾਇਆ ਚਾਹ ਦਾ ਵੇਚਣ ਤੁਰ ਪਿਆ, ਸਾਰੀ ਦਿਹਾੜੀ ਫਿਰਦਾ ਰਿਹਾ, ਕੋਈ ਨਹੀਂ ਵਿਕੀ। ਜਿੱਥੇ ਵੀ ਦਿਲ ਕਰਦਾ ਘੰਟੇ ਕੁ ਬਾਅਦ ਨਾ ਆਪ ਕੱਪ ਕੱਢ ਕੇ ਤੇ ਪੀ ਲੈਂਦਾ ਸੀ ਇੱਕ। ਉਹ ਪੱਲੇ ਹੀ ਪੈ ਗਈ। ਨਹੀਂ 9 ਕੱਪ ਹੁੰਦੇ ਉਹਦੇ ਵਿੱਚ, ਜਦੋਂ ਮੁੱਕ ਜਾਂਦੇ ਸੀ ਪੀ ਕੇ ਮੈਂ ਘਰ ਆ ਜਾਂਦਾ ਸੀ। ਅੱਛਾ ਬਾਹਰ ਫਿਰਦੇ ਵੀ 2 ਥਰਮੋਸ ਕਰ ਲੱਗ ਗਏ ਬਾਹਰ ਫਿਰਦੇ ਵੀ। ਯਾਰ ਘਰੋਂ ਥਰਮੋਸ ਭਰਦੇ ਸੀ ਚਾਹ ਵੇਚਣ ਲਈ, ਕੋਈ ਨਹੀਂ ਵੇਚ ਰਹੀ ਤੇ ਰਸਤੇ 'ਚ ਲੈਦਾ ਆਪਣੇ ਪੈਸਿਆਂ ਦੇ ਗਾਰਡਰ ਕੇਕ ਲੈ ਕੇ ਉਹ ਵੀ ਘਾਟਾ ਪਾ ਲੈਣ। ਆਪਾਂ ਹੀ ਤਸੱਲੀ ਦਿੰਦਾ ਸੀ, ਆਪਾਂ ਹੀ ਕਿਸੇ ਦੇ ਦੁਕਾਨ ਦੇ ਥੜੇ ਤੇ ਥਰਮੋਸ ਰੱਖ ਕੇ ਨਾ ਤੇ ਐਵੇਂ ਪਰੇ ਨੂੰ ਜਾ ਕੇ ਉਹਨਾਂ ਦਾ ਕਹਿੰਦਾ ਸੀ ਉਹ ਚਲੋ ਚਾਹ ਹੀ ਪੀ ਲੈਂਦੇ ਆ ਦੇ ਯਾਰ। ਇੰਜ ਕਰਦਾ ਸੀ ਸਾਰੀ ਦਿਹਾੜੀ। ਬੇਗਮ ਨੂੰ ਕਹਿਣਾ ਸੀ, ਬੇਗਮ ਨੂੰ ਫੋਨ ਕਰਕੇ ਕਹਿੰਦਾ ਲੈ ਮਾਸ਼ਾਅੱਲਾ ਸਾ ਪੂਰਾ ਥਰਮੋਸ 1 ਵਜੇ ਵੇਚਾ ਪੀਤਾ ਗਿਆ। 500 ਰੁਪਏ ਬੇਗਮ ਨੂੰ ਖਰਚਾ ਦਿੰਦਾ ਸੀ ਇੱਕ ਦਿਨ, 450 ਖਰਚਾ ਦੇ ਕੇ ਕਹਿੰਦਾ 50 ਦੀ ਚਾਹ ਪੀ ਲੈ। ਦੱਸ ਇਹ ਬੁੱਢੀ ਨੂੰ ਕਹੀ ਜਾ ਰਹੇ, ਬੁੱਢੀ ਨੂੰ ਕਹੀ ਜਾ ਰਹੇ। ਤਿੰਨ ਚਾਰ ਕੰਮ ਵੱਧ ਕੇ ਤੇ ਘਰ ਵੜਦੇ ਹੀ ਕਹਿਣਾ ਚਾਹ ਵਾਲਾ। ਅੱਛਾ ਹੁਣ ਅੱਲਾ ਰੱਖੇ ਕਰ ਚਾਹ ਬਹੁਤ ਠੰਡੀ, ਸ਼ਾਮ ਦਾ ਟਾਈਮ ਆ ਤੇ ਘਰ ਨੂੰ ਜਾਣ ਲੱਗੇ ਛੁੱਟੀ ਦਾ ਟਾਈਮ ਤੇ ਉੱਥੇ ਉਹ ਚਾਹ ਕਿੰਨਾ ਤੋਂ ਹੁੰਦੇ ਤੋਂ ਠੰਡੀ ਕਰਕੇ। ਯਾਰ ਅਖੀਰ ਜਿਹੜਾ ਮੈਂ ਕੰਮ ਕੀਤਾ, ਮੈਂ ਕਿਹਾ ਇਹ ਚੱਲੇਗਾ, ਇਹ ਸਮਝ ਆਉਣੀ, ਹੈ ਵੀ ਸਸਤਾ ਤੇ ਹੈ ਵੀ ਮਿਆਰੀ ਆ। ਹਰ ਘਰ ਦੀ ਜ਼ਰੂਰਤ ਹੈ। ਮਜ਼ਦੂਰਾਂ ਵਾਲੀ ਕ੍ਰਿਕਟ ਟੀਮ 'ਚ ਰਖਾ ਦਾਂ ਤੁਹਾਨੂੰ। ਮਾਸ਼ਾਅੱਲਾ ਉਹ ਚੋਂ ਤਾਂ ਭੱਜੇ ਹੋਏ ਆ। ਵੀਲ ਚੇਅਰ ਵਾਲੀ ਯਾਰ, ਆਹੋ। ਵੀਲ ਚੇਅਰ ਨਾਲ ਉਹ ਵੀ ਮਿਲ ਜਾਣੀ। ਖੇਲ ਲਓ। ਉਹ ਚ ਸਿੰਗਲ ਲੈ ਲਗੇ ਆ, ਘਰ ਆ ਗਏ ਆਰਾਮ ਨਾਲ। ਯਾਰ ਮੈਂ ਤੁਹਾਨੂੰ ਦੱਸਦਾ ਦਿਹਾੜੀ ਲਾਉਣ ਦਾ ਤਰੀਕਾ ਜੀ ਐ ਤੂੰ ਹੋਰ 10-12 ਸ਼ੋਆਂ 'ਚ ਨਾ ਤੈਨੂੰ ਲੋਕਾਂ ਨੇ ਰਾਬਤਾ ਕਰਨ ਲੱਗ ਪੈਣਾ। ਜਿਹੜਾ ਤੈਨੂੰ ਕਹੇ ਜਾਨੀ ਭਾਈ ਨਾਲ ਮਿਲਣਾ ਉਹਦੇ ਕੋਲ ਦਿਹਾੜੀ ਲਾ, ਉਸਤਾਦ ਜੀ ਉਹ ਲੇਕਿਨ ਮਜ਼ੇਦਾਰ। ਭਾਈ ਬੰਦਾ ਵਾ, ਨਹੀਂ ਇਹ ਨਹੀਂ ਕਰਨਾ। ਨਹੀਂ ਉਸਤਾਦ ਜੀ, ਮਿਹਨਤ ਮਜ਼ਦੂਰੀ ਕਰਨੀ ਹੈ, ਆਪਣਾ ਕਮਾਉਣਾ ਹੈ। ਭਾਵੇਂ ਉਹਦਾ ਬੰਦਾ ਮਰ ਗਿਆ ਉਹਨੇ। ਅੱਛਾ ਇਦਾਂ ਦੇ ਬੰਦੇ ਨਾਮ ਉਹਦਾ ਸੀਨਾ ਤਸਕਰ ਲੈ ਜ਼ੀਨਤ ਅਸਗਰ ਇਹੋ ਜਿਹੇ ਮੂੰਹ ਵਾਲੀ ਔਰਤ ਨੂੰ ਸੋਰੇ ਨੂੰ ਸੁੱਤੇ ਪਏ ਨੂੰ ਥੱਲੇ ਲਾ ਦਿੰਦੀ, ਪਤਾ ਚਾਦਰ ਦੀ ਕਰਨੀ। ਬੰਦਾ ਕੰਮ ਤੋਂ ਆਵੇ ਆਪ ਵੱਡੇ ਸਟੈਂਡ ਤੇ ਮੋਟਰਸਾਈਕਲ ਲਾ ਦੇ। ਆਹੋ ਸਹੀ ਗੱਲ ਆ, ਬੰਦੇ ਵਾਲੇ ਕੰਮ ਵੀ ਕਰ ਲੈਂਦੀ। ਇਹਨਾਂ ਦੀ ਔਰਤ ਚੁੱਚਾ ਕਮਾਉਣ ਲੱਗਾ ਘੁੱਟ ਕੇ ਮਾਰ ਦਿੰਦੇ। ਅੱਛਾ ਘਰ 'ਚ ਮਜ਼ਦੂਰ ਲੱਗੇ ਉਹਨਾਂ ਨਾਲ ਵੀ ਲੱਗੀ ਹੁੰਦੀ ਮਿਸਤਰੀ ਦੀ, ਹਾਂਜੀ ਇੱਟਾਂ ਫੜਾ ਰਹੀ ਦੀ ਆ। ਹਾਂ ਤੁਹਾਨੂੰ ਸਭ ਤੋਂ ਜਿਹੜੀ ਗੱਡੀ ਹੈ ਤੇ ਉਹ ਪੜਦੀ ਵਿੱਚ ਪਰ ਹੋਇਆ ਤੇਰੇ ਕੋਲ ਪੜੀ ਨੇ ਆ ਕਰਕੇ ਆਲਾ ਪੜ ਪੜ ਵੀ ਦੇ ਦੇ। ਕਹਿਦਾ ਲੱਗੇ ਸਾਡੀ ਔਰਤ ਆ ਤੇ ਮਕਾਨ ਮਿਸਤਰੀ ਚਲ ਗਏ ਤੇ ਪਾਣੀ ਲਾ ਰਹੀ ਭਾਜਨ ਕਰਦੀਆਂ ਨੇ ਔਰਤਾਂ, ਕੈਸਾ ਲੱਗੇਗੀ, ਕੈਸਾ ਲੱਗੇਗੀ। ਪੂਰੀਆਂ ਭਾਈ ਔਰਤਾਂ ਨੇ ਮਾਸ਼ਾਅੱਲਾ ਸਾਡੀਆਂ ਕਈ ਮਾਂ ਭੈਣਾਂ। ਇਦਾਂ ਦੀ ਔਰਤ ਗੋਦ ਤੇ ਚੜ ਜਾਂਦੀ ਹੈ। ਮੈਂ ਦੇਖਦੀ ਕਿਦੋਂ ਝਾਤੀ ਪੈਣ ਲੱਗੀ। ਥੋੜਾ ਠੀਕ ਹੈ ਸਾਰਾ ਠੀਕ ਹੈ।
ਇਹ ਕੈਸੀ ਗੱਲ ਹੈ, ਝਾਤੀ ਆਪ ਮਾਰਦੇ ਆ ਸਾਲਾ ਤੇ ਕਹਿੰਦਾ ਮੈਂ ਦੇਖਦੀ ਕਿਤੋਂ ਝਾਤੀ ਪੈਣ ਦੀ। ਉਹ ਹੁੰਦਾ ਨਾ ਲਾਮਾ ਨਾਲ ਦੀ ਔਰਤਾਂ ਲਾਮਾ ਲੈ ਕੇ ਤੇ ਮਜ਼ਾਕ ਚੜਦੀ। ਨਾ ਯਾਰ ਉਹਦੀ ਤੁਸੀਂ ਉਹਦੇ ਦੁੱਖ ਦੇ ਉੱਤੇ ਮਜ਼ਾਕ ਨਾ ਡਾਓ ਯਾਰ। ਤੇਰਾ ਨਹੀਂ ਹੁਣ ਕੋਈ ਹਿਸਾਬ, ਫੋਰਚੂਨਰ ਤੋਂ ਬਾਹਰ ਨਹੀਂ ਰੁਕੀ ਕੋਈ ਗੱਡੀ। ਸਾਹ ਜੀ ਤੁਸੀਂ ਅੱਗੇ ਨਿਜ਼ਾਮ ਚੱਲਣ ਨਹੀਂ ਦਿੱਤਾ। ਅੱਗੇ ਸਾਹ ਜੀ ਮੈਂ ਗਿਆ ਵਾਂ, ਇਸ਼ਾਰੇ ਤੇ ਰੁਕਿਆ ਵਾਂ ਸਾਹ ਜੀ ਮੈਂ। ਐਕਸਕਿਊਜ਼ ਮੀ, ਇਹ ਹੁਣ ਲਵ ਸਟੋਰੀ ਹੈ ਕਿ ਇਹ ਲਵ ਸਟੋਰੀ ਹੈ। ਇੱਥੇ ਤੁਸੀਂ ਅੱਗੇ ਦੇਖਣਾ ਮੈਂ ਆ ਕੇ ਕਿਉਂ ਬਦਲਿਆ ਫਿਰ ਦਫ਼ਤਰ ਚ ਆ ਕੇ ਸਾਹ ਜੀ। ਅੱਛਾ ਦਾਨਿਸ਼ ਭਾਈ, ਸਾਹ ਜੀ ਮੈਂ ਆ ਕੇ ਇਸ਼ਾਰੇ ਤੇ ਰੁਕਿਆ ਵਾਂ, ਠੀਕ ਹੈ। ਗੱਡੀ ਕਿਹੜੀ ਸੀਗੀ ਯਾਰ ਸਾਹ ਜੀ? ਨਵੀਂ ਨਹੀਂ ਆਈ ਜਿਹੜੀ ਉਹ ਟੈਕਸਲਾ ਜੀ? ਉਹ ਖਿਆਲ ਪਿੱਛੇ ਕਰਕੇ ਦੇਖ ਲਾ। ਨਹੀਂ ਸਾਹ ਜੀ, ਟੈਕਸਲਾ ਟੈਕਸਲਾ ਹੋਣੀ ਉਹ ਗੱਡੀ ਨਹੀਂ ਸਾਹ ਜੀ। ਟੈਕਸਲਾ, ਹਾਂ ਟੈਕਸਲਾ। ਬਸ ਦਰਵਾਜ਼ਾ ਖੁੱਲਾ ਵਾ, ਵਾਹ, ਛੱਡਦੇ ਆ ਗੱਡੀ ਗੁੱਡੀ ਛੱਡਦੇ। ਦਰਵਾਜ਼ਾ ਹੀ ਖੁੱਲਾ ਹੋਇਆ, ਬੰਦੇ ਐ ਡੰਡੇ ਲੈ ਕੇ ਨਿਕਲੇ ਆ, ਬਸ ਤੇ ਪੈ ਗਏ। ਮਿੱਠੇ ਜਾਣਦੇ ਗੁੱਸੇ ਦਰਵਾਜ਼ਾ ਖੁੱਲਾ ਵਾ, ਉਹਨੇ ਕਿਹਾ ਯਾਰ ਆ ਦੇਖੀਏ ਦਰਵਾਜ਼ਾ ਖੁੱਲ ਜਾਂਦਾ ਆਪੇ ਹੀ। ਅਗਲਾ ਚੈੱਕ ਕਰਕੇ ਦੱਸ ਮੈਨੂੰ ਕੀ ਮਸਲਾ ਹੈਗਾ। ਇਹਨੇ ਮੋਟਰਸਾਈਕਲ ਕੋ ਭਾਜੀ ਰਬੜ ਖਰਾਬ ਆ, ਪਿਛਲਾ ਦਰਵਾਜ਼ਾ ਖੁੱਲਾ ਵਾ ਸਾਹ ਜੀ। ਬਸ ਇੰਨੀ ਸਮੈਲ ਆਈ ਨਾ ਫਿਰ ਜਿਵੇਂ ਮੈਂ ਬੁਕੇ ਦਿੱਤਾ ਸਾਹ ਜੀ ਮੈਨੂੰ। ਕੀ ਦਿੱਤਾ? ਬੁਕੇ ਪਿਆ ਬੁੱਕੇ ਕਹਿੰਦੇ ਮੈਂ ਆਪਣੇ ਉਹਨੇ ਕਿਹਾ ਕੁੱਤੇ ਬੁੱਕੇ। ਬੁੱਕੇ ਸ਼ੋਅ ਦੇ ਦਿੱਤਾ ਉਹ। ਆਹੋ ਨਹੀਂ ਉਹਨੇ ਬੁਕੇ ਦਿੱਤਾ ਸਾਹ ਜੀ ਉਹਨੇ। ਕੁੱਤੇ ਫਿਲਮ ਵੇਖੀ ਤੂੰ? ਹੈ ਕੁੱਤੇ ਫਿਲਮ ਵੇਖਣੀ ਤੁਸੀਂ? ਹਾਂ ਨਹੀਂ ਸਾਈ ਦੋ ਤਿੰਨ ਫਿਲਮਾਂ ਮੇਰੇ ਭਾਜਨ ਜੈਨਵਰ ਫਿਲਮ, ਉਹਦਾ ਨਾਮ ਆ ਕੁੱਤੇ। ਨਸੀਰੁੱਦੀਨ ਸ਼ਾਹ ਦੀ, ਕਿਹਦੀ? ਨਸੀਰੁੱਦੀਨ ਸ਼ਾਹ ਦੀ, ਤੇ ਨਾਲ ਉਹ ਹੀਰੋ ਮੁੰਡਾ ਇੱਕ ਹੋਰ ਆ, ਉਹਦਾ ਨਾਮ ਜਿਹ ਉਹ ਵਧਿਆ ਬਾਲਣ ਸਾਹਿਬ ਹੀ ਨਹੀਂ ਵਧੀਆ ਬਾਲਣ ਨਹੀਂ ਓਏ, ਵਿਦਿਆ ਬਾਲਣ। ਉਹ ਜਿਹੜਾ ਕਹਿੰਦਾ ਨਹੀਂ ਉਹਦੇ ਵਿੱਚ ਉਹ ਆ ਦਿਲ ਤੋਂ। ਤੱਬੋ ਆ, ਪੁਲਿਸ ਇੰਸਪੈਕਟਰ ਬਣੀ ਹੁੰਦੀ ਹੈ ਪਤਾ ਨਹੀਂ ਕੀ, ਤੇ ਨਾਲ ਵਿਲਨ ਜਿਹੜੇ ਨੇ ਉਹ। ਤੇ ਹਾਂ ਬਹੁਤ ਜ਼ਬਰਦਸਤ ਫਿਲਮ ਆ। ਮੈਨੂੰ ਹਾਨੀ ਭਾਜੀ ਨੇ ਦੱਸਿਆ, ਹਨੀ ਸਿੰਘ ਭਾਜੀ ਭਾਈ ਨਸੀਰ ਕਹਿੰਦਾ ਕੁੱਤੇ ਫਿਲਮ ਵੇਖੀ ਤੂੰ। ਨਹੀਂ ਫਿਰ ਇਹ ਫਿਰ ਰਿਲੀਜ਼ ਨਹੀਂ ਹੋਈ। ਇਹ ਹੋਣੀ ਆਰਟ ਮੂਵੀ ਸਾਰੀ। ਹਾਂ ਆਰਟ ਮੂਵੀ ਨਹੀਂ ਹੈ, ਹੋਣੀ। ਆਰਟ ਮੂਵੀ ਹੈ। ਤਬੋ ਸਾਹਿਬ ਤੇ ਨਸੀਰੁੱਦੀਨ ਸਾਹਿਬ ਗੁੱਜੇ ਅਦਾਕਾਰ ਉਸਤਾਦ ਜੀ, ਗੁੱਜੇ। ਨਹੀਂ ਬਹੁਤ ਨੈਸ਼ ਫਿਲਮ ਆ ਯਾਰ, ਬੜੀ ਮਜ਼ੇਦਾਰ ਸਟੋਰੀ, ਬੜੀ ਮਜ਼ੇਦਾਰ ਹੈ। ਵੇਖੀ ਤੁਸੀਂ ਸਾਹ ਜੀ? ਮੈਂ 2 ਵਾਰੀ ਵੇਖੀ। ਜਿੱਦਣ ਕਿਤੇ ਸਤਾਜੀ ਭੂਰ ਪਈ ਨਾ, ਜਿੱਦਣ ਕਿਤੇ ਮੌਸਮ ਠੰਡਾ ਹੋਵੇ, ਸਾਨੂੰ ਪ੍ਰੋਜੈਕਟਰ ਕੱਢਦਾ ਬਾਹਰ। ਦੇਖੀ ਫਿਲਮ ਵੇਖੀ ਕਿਹੜੀ ਕਹਿੰਦਾ? ਕਿਹੜੀ ਫਿਲਮ ਦੇਖਣੀ? ਕਿਹੜੀ ਜੀ? ਬਸ਼ੀਰਾ, ਜੀਰਾ ਬਲੇਟ, ਬਸ਼ੀਰਾ, ਅਰਜਨ ਪੰਡਤ, ਘਾਤਕ, ਜੀਤ, ਘਾਤਕ, ਸ਼੍ਰੀਵਾਸਤਵ ਤੇ ਆਪਣਾ ਸੰਘਰਸ਼, ਉਹ ਜਿੱਦਣ ਜਾਨਵਰ, ਅਕਸ਼ੇ ਕੁਮਾਰ ਸਾਹਿਬ ਦੇ ਖਿਲਾੜੀ। ਉਹ ਜਿਹਦੇ ਚ ਸੇਠੀ ਦੀਆਂ ਭੈਣਾਂ ਹੁੰਦੀਆਂ, ਉਹ ਸਿਟੀ ਦੇ ਕਿੰਨੀਆਂ ਭੈਣਾਂ ਹੁੰਦੀਆਂ? ਗਦਰ ਨਹੀਂ ਦੇਖੀ? ਗਦਰ ਗਦਰ। ਇਹ 5 ਫਿਲਮ ਜੇ ਇੱਕ ਦਿਖਾਉਣੀ ਜਾਂਦੀ। ਜਿੱਦਾਂ ਸਾਹ ਜੀ ਦੌੜ ਗਏ ਨਾ ਆਪਾਂ, ਤੇ ਰਾਤ ਦੇ 4 ਵਜੇ ਤੇ ਮੈਂ ਹਲਕਾ ਜਿਹਾ ਦੇਖਾ ਤੇ ਮਿੱਠਾ ਬੈਠਾ ਤੇ ਫਿਲਮ ਲਾਈ ਹੋਈ ਗਾਤ। ਮੈਂ ਕਿਹਾ ਮਿੱਠੇ ਆ ਗਈ। ਗੱਤ ਕਿਹਦੀ ਸੀ? ਜੀਤ। ਮੈਂ ਕਿਹਾ ਮਿੱਠੇ ਆ ਗਈ। ਕਹਿੰਦਾ ਇਸ ਤੋਂ ਬਾਅਦ ਆਪਾਂ ਦੇਖਣੀ ਹੈ ਅਰਜੁਨ ਪੰਡਤ। ਉਹ ਮੈਂ ਤਾਂ ਤੂੰ ਸੌਂ ਪੈ ਕੇ ਤੂੰ ਫਿਲਮਾਂ ਦੇਖੀ ਜਾਂਦੇ ਆ। ਮੇਰੇ ਸਾਹ ਬਚਪਨ ਯਾਦ ਆਇਆ ਨਾ, ਪੁਰਾਣਾ ਦੌਰ ਯਾਦ ਆ ਜਾਂਦਾ ਵਾ। ਸਨੀ ਦੇਓਲ ਸਾਹਿਬ ਦੇਖਣਾ ਫਿਲਮਾਂ ਉਹ ਵੀ ਉਹਨਾਂ ਅਟਰੈਕਟ ਕਰਦਾ, ਕੀ ਕਰਦਾ ਸਨੀ ਦੇਵਲ? ਅਟਰੈਕਟ ਕਰਦਾ ਸੀ। ਮੈਂ ਕੱਪੜਾ ਮੰਗਾਇਆ ਬਾਹਰ ਲਾਉਣ ਵਾਸਤੇ ਪ੍ਰੋਜੈਕਟਰ ਦਾ। ਅੱਛਾ ਜੀ। ਆਹੋ ਉਹ ਕੱਪੜਾ ਬਾਲ ਕੇ ਉਹਨੂੰ ਬੁਲਾ, ਉਹਨੂੰ ਉਹਦੇ ਇਹਦਾ ਉਹ ਨਾਫਾ ਪਵਾ ਕੇ ਲਿਆ, ਨਾਲੇ ਨੇਫਾ। ਆਪਣੀ ਨਹੀਂ ਫਸਲ ਆ, ਹੁਣ ਤੁਸੀਂ ਮਸਲਾ ਫਸਲ ਤੋਂ ਸੈਰਯਾਬ ਹੋਏ ਨਾ, ਪਾਲਕ ਖਾਦੀ ਆ, ਤਰਾ ਖਾਦੀ, ਉੱਤੇ ਹਰਾ ਕੱਪੜਾ ਪਵਾਓ। ਇਹ ਮਫੀਦ ਹੋਣਾ ਕੰਮ। ਨਵੀਆਂ 2 ਤਰ੍ਹਾਂ ਸੀ ਪਟਲੀਆਂ ਕਿ ਪਈਆਂ ਉੱਤੇ? ਨਹੀਂ ਉਹ ਖਾ ਗਏ ਸੀ, ਉਹ ਬੜੀਆਂ ਮਜ਼ੇਦਾਰ ਸੀ। ਹੁਣ ਨਹੀਂ ਹੁਣ ਲੱਗੀਆਂ ਸੀ, ਰੈਡੀ ਹੋ ਗਈਆਂ ਸਾਂ ਜੀ। ਉਹ ਸਹੀ ਪੱਕ ਗਈਆਂ। ਨਵੀਆਂ 4-5 ਹੋਰ ਲੱਗੀਆਂ ਹੋਈਆਂ ਜਿਹੜੀਆਂ, ਨਹੀਂ ਉਹ ਨਹੀਂ ਖਾਧੀਆਂ। ਉਹ ਵੀ ਤੋੜੋ। ਆਓ ਸਵੇਰੇ ਗੱਡੀ ਲਓ, ਮੰਡੀ ਮਾਲ ਪਾਓ। ਤੁਹਾਡਾ ਹੁਣ ਜ਼ਿਮੀਂਦਾਰਾਂ ਚ ਨਾਮ ਆਉਂਦੇ ਆ, ਤੁਸੀਂ ਜ਼ਮੀਨ ਭਾਂਡੇ ਵਾਲੇ ਬਣ ਗਏ ਹੋ। ਪਾਲਕ ਬਹੁਤ ਮਜ਼ੇਦਾਰ ਬਣੀ ਐਸੀ ਉਹਦੀ ਵਜ੍ਹਾ ਇਹ ਆ ਕਿ ਪਿਓਰ ਸੀ, ਉਹਦੇ ਤੇ ਸਪਰੇਅ ਸਪਰੂ ਨਹੀਂ ਸੀ। ਖਾਦ ਸਪਰੇਅ ਹੁੰਦੀ ਨਾ ਜਿਹੜੀ ਬਾਜ਼ਾਰੋਂ ਮਿਲਦੀ, ਇਹ ਜਲਦੀ ਉਗਾਉਣ ਵਾਸਤੇ ਉਹ ਚ ਖਾਦ ਪਾ ਕੇ ਸਪਰੇਅ ਕਰਕੇ। ਉਹ ਇਹ ਜਿਹੜੀ ਸੀ ਇਹ ਜੈਨੂਇਨ ਸੀ, ਨੈਚੁਰਲ। ਮਿੱਟੀ ਨਾਲ ਭਰੀ, ਉਹਨੂੰ ਧੋਂਦਿਆਂ ਬੜੀ ਦੇਰ ਲੱਗੀ, ਲੇਕਿਨ ਸਾਜ ਜੀ ਇਸ ਕਿਸਮ ਦੀ ਪਾਲਕ ਦਾ ਟੇਸਟ ਬਣਿਆ। ਆ ਹੁਣ ਫੇਰ ਲੱਗ ਗਈ ਹੈ, ਹੁਣ ਇੱਥੇ ਪਕਾਇਓ। ਵਾਈ Okay. ਬੀਜੀ ਜਿਹੜੀ ਨਾ ਉਸਤਾਦ ਜੀ ਹੁਣ ਤੁਹਾਡੀ ਮੁਕੰਮਲ ਹੋ ਗਈ ਹੈ। ਵਾਹ ਤੁਸੀਂ ਤੇ ਸਾਨੂੰ ਤੂੰ ਜ਼ਮੀਨ ਲੈ ਲੈ ਮੇਰੇ ਕੋ ਠੇਕੇ ਤੇ, ਤੂੰ ਵੀ ਕੰਮ ਲੱਭਦਾ ਫਿਰ। ਪੰਪ ਵਾਲੀ ਠੇਕੇ ਤੇ ਜ਼ਮੀਨ ਲੈ ਮੇਰੇ ਕੋ। ਇਹਨੇ ਇਹਦੇ ਨਾਲ ਦੋਲੇ ਵੀ ਕਰਾ ਇਹ ਵਾਲੀ ਆਹੋ ਠੇਕੇ ਤੇ ਲੈ ਮੇਰੇ ਕੋ ਜ਼ਮੀਨ ਤੇ ਗਾ, ਆਪ ਵੀ ਖਾ, ਆਪ ਵੀ ਕਮਾ, ਮੈਨੂੰ ਵੀ ਕਮਾ ਕੇ ਦੇ। ਹਾਂ ਉੱਥੇ ਕੁਛ ਫੇ ਗੱਡੀ, ਫੇਰ ਪਤਾ ਲੱਗੇਗਾ ਗੱਡੀ ਇੱਕ ਤਰ ਲੱਗੀ ਤੇ ਏਡਾ ਮੂੰਹ ਵਾਲਾ ਕੁੱਤਾ ਰੱਖਿਆ ਤੇ ਤੋੜਨਾ ਤੇ ਭੁੱਖ ਲੱਗੀ, ਆਪ ਹੀ ਤੋੜ ਕੇ ਖਾ ਲਈ। ਪੰਪ ਵਾਲੇ ਜੰਗਲੇ ਚ ਵੜਨੇ, ਕਹਿੰਦਾ ਹੁਣ ਡੇਰੇ ਚ ਚੱਲੀਏ। ਨਹੀਂ ਮੈਂ ਤੈਨੂੰ ਸਹੀ ਕਹਿ ਰਿਹਾ। ਨਹੀਂ ਇੱਥੇ ਮੈਂ ਲਾਉਣਾ ਉਸਤਾਦ ਜੀ, ਮਿਰਚਾਂ ਵੀ ਲਾਉਣਾ, ਪਿਆਜ਼ ਮਿਰਚਾਂ ਲਾਉਣਾ, ਪਹਿਲਾਂ ਨਾਲ ਤੂੰ ਸਾਨੂੰ ਸਬਜ਼ੀ ਲਾ ਲਾਉਣਾ। ਮੈਂ ਕਹਿੰਦਾ ਤੂੰ ਜਦੋਂ ਇਹਦੇ ਤੇ ਗਾ ਲਿਆ ਨਾ, ਤੂੰ ਮਿਰਚਾਂ ਇਹਨਾਂ ਨੂੰ ਲੱਗਦੀਆਂ ਵੇਖੀ ਕੈਸੀਆਂ ਮਿਰਚਾਂ, ਵੇਖੀ ਕੈਸੀਆਂ ਯਾਰ ਲੱਗਦੀਆਂ। ਲਾਓ, ਮੈਨੂੰ ਬੜਾ ਸ਼ੌਕ ਆ। ਮੈਂ ਬੇਲ ਤੋਰੀ ਲਾਵਾਂਗਾ ਇੱਥੇ, ਸਟਾਪਰ ਭਿੰਡੀ ਲਾਵਾਂਗਾ। ਮਹਿੰਗੀ ਚੀਜ਼ ਲਾ, ਦੇਖ ਉਗਣੀ ਤੇ ਉਹੀ ਆ। ਚੈਰੀ ਲਾ, ਹਾਂ ਨਹੀਂ। ਇਹ ਸਬਜ਼ੀ ਤੇਰੀ ਨਾ, ਤੁਸੀਂ ਸਬਜ਼ੀ ਕੀ ਆਮੀ? ਚੈਰੀ ਵੀ ਤੇ ਜ਼ਮੀਨ 'ਚ ਕਿਤੇ ਉਗਦੀ ਹੋਊ ਨਾ। ਹਾਂਜੀ ਚੈਰੀ ਜ਼ਮੀਨ ਤੇ ਹੀ ਹੁੰਦੀ। ਚੈਰੀ ਮਹਿੰਗੀ, ਲੀਚੀ ਲਾ। ਹਾਂ ਹਾਂਜੀ ਸਟਾਪਰ ਲੀਚੀ ਬੀਚੀ ਦਾ ਧਿਆਨ ਤੈਨੂੰ ਖਬਰ ਹੋਣੀ ਚਾਹੀਦੀ। ਉਸਤਾਦ ਜੀ ਨਰਸਰੀ ਉੱਥੋਂ ਹਰ ਪੌਦਾ
3000 4000 ਔਰ ਮਿਲ ਜਾਂਦਾ। ਫਲ ਲਗਾ, ਇੱਕ ਦੋ ਫਲ ਲੱਗੇ ਹੋਣਗੇ, ਉਹ ਤੁਹਾਨੂੰ ਗੱਡ ਕੇ ਦੇ ਕੇ ਜਾਣਗੇ, ਉਹ ਲਾਓ ਸੱਚੀ। ਆ 4-5 ਪੌਦੇ ਲਾ ਲਓ ਤੇ ਥੱਲੇ ਮਸਾਲਾ ਪੀ ਲਾਓ, ਭੂਕਾ, ਲਸਣ, ਅਦਰਕ, ਪਿਆਜ਼ ਇਹ ਲਾਓ। ਜਗ੍ਹਾ ਦੀ ਆਈਡੀਓਲੋਜੀ, ਉਹਦੀ ਫਿਜ਼ਿਕਸ ਦੇਖ ਕੇ ਪਤਾ ਚੱਲਦਾ ਕਿ ਇੱਥੇ ਉਸਤਾਦ ਜੀ ਕੇਲਿਆਂ ਦਾ ਬਹੁਤ ਅੱਛਾ ਰਹਿਣਾ ਸੀ। ਚਲੋ ਕੇਲਾ ਲਾਓ, ਦਰਖਤ ਅੰਗੂਰਾਂ ਦੀ ਵੇਲ, ਅੰਗੂਰਾਂ ਦੀ ਵੇਲ ਤੇ ਸੱਪ ਆ ਜਾਂਦੇ। ਇਹੀ ਮੈਂ ਕਹਿ ਰਿਹਾ ਨਾ ਕਿ ਯਾਰ ਮਹਿੰਗੀਆਂ ਚੀਜ਼ਾਂ ਲਾ। ਹਾਂਜੀ, ਇੱਕ ਤੂੰ 4 ਮਹੀਨੇ ਬਾਅਦ ਇੱਕ ਚੀਜ਼ ਉਗਣੀ ਆ, ਉਹ 5-5 ਰੁਪਏ ਦੀ ਵਿਕਦੀ ਹੈ, ਤਾਰ 10 ਰੁਪਏ ਦੀ, 20 ਰੁਪਏ ਦੀ। ਪ੍ਰੋਡਕਸ਼ਨ ਉਸਤਾਦ ਜੀ ਜ਼ਿਆਦਾ ਨਾ। ਦੇਖੋ ਕੇਲਾ ਇੱਕ ਦਰਖਤ ਵੀ ਲੱਗ ਗਿਆ ਨਾ, ਇੰਜ ਗੁੱਛੇ ਹੋ ਕੇ ਲਟਕ ਹੀ ਰਹੇ ਆ। ਮੈਂ ਤੇ ਕਹਿੰਦਾ ਸਾਜੀਆ ਜਿਹੜੀ ਬਾਹਰ ਗਰਾਊਂਡ ਆ ਨਾ, ਹਾਂਜੀ। ਇੱਥੇ ਵੀ ਇਹੀ ਨਿਜ਼ਾਮ ਲਾ। ਗਾਰਡਨਿੰਗ ਕਰੀਏ, ਹਾਂ ਸਾਰੀ ਸੱਚੀ ਦਫ਼ਤਰ ਆਈਏ, ਕਮਾਦ ਖੜਾ ਹੋਵੇ, ਅਗਲੇ ਦਿਨ ਵੱਢ ਨਹੀਂ, ਲਈ। ਦਰਮਿਆਨ ਚ ਥੋੜਾ ਜਿਹਾ ਬਾਗ ਛੱਡ ਕੇ ਸਾਈਡਾਂ ਦੇ ਸਾਰੇ ਕੋ ਫਲ ਫੂਲ, ਕੋ ਪੌਦੇ, ਕੋ ਨਿਜ਼ਾਮ, ਹਾਂਜੀ, ਮਹਿਕ, ਹਾਂਜੀ ਇਹ ਘਰ ਦਾ ਕੰਮ। ਚੈਰੀ ਲਾਉਣਾ ਮੈਂ ਨਾਲ। ਅੱਗੇ ਵੀ ਗਾਨ ਵਜਾਉਣ ਦਾ, ਉਗਾਨ ਵਜਾਉਣ ਦਾ ਕੰਮ ਉਹ ਕਰਦਾ। ਭਾਈ ਗਾਉਣ ਵਜਾਉਂਦਾ ਨਹੀਂ, ਉਗਾਨ ਵਜਾਉਂਦਾ। ਹਾਂਜੀ ਹਾਂ, ਉਗਾਨ ਖਾਨ ਦਾ। ਨਾਲੇ ਸਾਹ ਜੀ ਚੈਰੀ ਲਾ, ਚੈਰੀ ਲਾਉਣਾ ਜੀ। ਉਹ ਉਸ ਤੋਂ ਬਾਅਦ ਲਾ ਤੂੰ। ਖਰਮਾਨੀ ਨਹੀਂ, ਖਰਮਾਨੀ ਵੀ ਸਸਤੀ ਦੇਦੀ। ਨਹੀਂ, ਖੁਸ਼ਕੋ ਕੇ ਮਹਿੰਗੀ ਵਿਕਦੀ ਨਾ ਸਾਰੀ। ਹਾਂ ਓਏ ਯਾਰ, ਸਾਰਾ ਕੁਝ ਛੱਡ ਦੇ ਯਾਰ, ਮਜ਼ਾਕ ਆਪਣੀ ਜਗ੍ਹਾ ਯਾਰ। ਸਭ ਤੋਂ ਪਹਿਲੇ ਤੇ ਅੰਜੀਰ ਲਵਾਓ। ਉਹਦੀ ਮੈਂ ਤੁਹਾਨੂੰ ਦੱਸਦਾ ਉਸਤਾਦ ਜੀ, ਅੰਜੀਰ ਜਿਹੜੀ, ਉਹਦੇ ਜਿਹੜੇ ਫਾਇਦੇ ਨੇ, ਬਹੁਤ ਫਾਇਦੇ। ਓਏ ਹੋਏ ਹੋਏ ਹੋਏ। ਅੰਜੀਰ ਤੂੰ ਕਦੀ ਹਾਂਜੀ ਬਹੁਤ ਨਹੀਂ, ਅੰਜੀਰ ਉਹ ਰੱਸੀਆਂ ਚ ਪਰੋਈ ਡਰਾਈ ਫਰੂਟ ਵਾਲੀ ਨਹੀਂ, ਨਹੀਂ ਜੈਨੂਇਨ ਤਾਜ਼ੀ, ਜਿਹੜੀ ਜ਼ਿੰਦਾ ਵਾ, ਉਹ ਸੌਰੀ ਜਿੰਦਾ ਕਹਿਤਾ, ਉਹ ਦਰਖਤ ਨਾਲ ਲੱਗੀ ਹੁੰਦੀ ਦਰਖਤ ਨਾਲ ਲੱਗੀ ਹੁੰਦੀ ਹੈ। ਉਹ ਮੈਂ ਤੋੜੀ ਆ, ਖਾਦੀ ਨਹੀਂ। ਨਹੀਂ ਸੱਚ ਨਹੀਂ ਖਾਦੀ ਕਿਸੇ ਨੇ, ਨਹੀਂ ਖਾਦੀ, ਤਾਂ ਤੋੜੀ ਆ। ਰੱਸੀ ਵਾਲੀ ਉਹ ਖਾਦੀ। ਉਹ ਤੈਨੂੰ ਮਾਲਕ ਨੇ ਕਿਹਾ ਹੋਣਾ ਤੋੜ ਲੈ ਜੋ ਤੋੜਨਾ ਹੈ, ਤੂੰ ਉਹਦੀ ਜਾ ਕੇ ਪਰ ਅੰਜੀਰ ਤੋੜ ਲਈ। ਜਿਹਨੂੰ ਮੈਂ ਤੋੜੀ ਆ, ਫੇਂਤੀ ਆ, ਵਿੱਚੋਂ ਅੰਜੀਰ ਨਿਕਲੀ ਆ। ਉਸਤਾਦ ਜੀ ਉਹਦੇ ਫਾਇਦੇ, ਓਏ ਹੋਏ, ਅੰਜੀਰ ਦੇ ਫਾਇਦੇ ਸੁਭਾਨ ਅੱਲਾਹ। ਉਹਨੂੰ ਜਿਸ ਹਿਸਾਬ ਨਾਲ ਮਰਜ਼ੀ ਖਾਓ। ਉਹਨੂੰ ਤੋੜ ਕੇ ਧੋ ਕੇ ਹਲਕਾ ਜਿਹਾ ਨਮਕ ਪਾ ਕੇ ਉਹਨੂੰ ਖਾ ਲਓ। ਇੱਥੇ ਲੱਗੀ ਹੋਵੇ ਰੋਜ਼ ਦੀਆਂ 2 ਖਾਓ ਤੁਸੀਂ, ਓਏ ਹੋਏ। ਲਾਓ ਜੀ ਅੰਜੀਰ ਲਾਓ ਜੀ। ਤੁਸੀਂ ਪਤਾ ਕਰਨਾ ਅੰਜੀਰ ਦੇ ਫਾਇਦੇ ਕਿੰਨੇ ਨੇ। ਉਹਦੇ ਦਰਖਤ ਸਾਹ ਜੀ ਬਹੁਤ ਕੇਅਰ ਕਰਨੀ ਪੈਂਦੀ, ਹਾਂ। ਬਹੁਤ ਕੇਅਰ ਕਰਨੀ ਪੈਂਦੀ। ਨਹੀਂ, ਉਹਦੀ ਕੋਈ ਕੇਅਰ ਨਹੀਂ ਕਰਨੀ ਪੈਂਦੀ। ਬੱਲੇ ਗਾ ਇੱਥੇ, ਬੱਲੇ ਬੱਲੇ ਗਾ ਉਹ ਹਾਂ, ਇੱਥੇ ਹਾਕੀਆਂ ਦੀ ਲੱਕੜ ਦਾ ਹੀ ਬੰਦਾ ਬੱਲਾ। ਹਾਂਜੀ, ਹਾਂ, ਤੇ ਫੇਰ ਕੋਈ ਦਰਖਤ ਲਾਉਣਾ ਨਾ, ਉਹਦੇ ਫਿਰ ਬੱਲੇ। ਫੁੱਟਬਾਲਾਂ ਦਾ ਦਰਖਤ ਲਾ, ਵੱਡੇ ਹੋ ਗਏ ਲਟਕਦੇ ਹੁਣ ਫੁੱਟਬਾਲ ਸਾਰੇ। ਨਹੀਂ ਸੱਚ ਨਹੀਂ। ਅਗਰ ਯਾਰ ਉੱਥੇ ਜਾਣਾ, ਉਹਦਾ ਜ਼ਿਮੀਦਾਰ ਨਹੀਂ, ਬੱਲੇ ਉਹਦੇ ਕੋਲ ਚੱਲੀ। ਅਗਰ ਤੇ ਤੁਸੀਂ ਤਰੱਕੀ ਕਰਨੀ ਹੈ, ਹੁਣ ਅੱਜ ਕੱਲ ਦੌਰ ਹੈਲਥ ਦਾ, ਟੀਕਿਆਂ ਦੀ ਵੇਲ ਲਾਵੇ, ਸਰਿੰਜਾਂ ਦੀ ਵੇਲ ਲੱਗੀ ਹੋਵੇ, ਆਪ ਸਰਿੰਜਾਂ ਤੋੜ ਕੇ ਮੋਟੇ ਬਣਾ ਕੇ ਪਏ। ਹਾਂ, ਪਲੱਗਾਂ ਦੇ ਬੂਟੇ ਲਾ ਲਵੇ ਉਸਤਾਦ ਜੀ, ਪਲੱਗ ਬੜੇ ਵਿਕਦੇ ਆ ਆਟੋ ਮਾਰਕੀਟ ਵਾਲੇ। ਪਲੱਗ ਖਰਾਬ ਹੋ ਜਾਂਦੇ, ਉਹਨਾਂ ਦੀ ਹਿਫਾਜ਼ਤ ਬਹੁਤ ਕਰਨੀ ਪੈਂਦੀ, ਪਾਣੀ ਜ਼ਿਆਦਾ ਲੱਗ ਜਾਏ ਤਦ ਵੀ ਉਹ ਮੁਰਝਾ ਜਾਂਦੇ। ਨਾ ਹੁਣ ਗਰਮੀਆਂ ਨਾਲ ਲੋਕਾਂ ਦੇ ਪਾਣੀ ਘਟਣ ਦੇ, ਡ੍ਰਿਪਾਂ ਦਾ ਬੁੱਧਾ ਲਾਓ, ਡ੍ਰਿਪ ਲਾਓ ਉੱਥੋਂ, ਡ੍ਰਿਪ ਲਾਓ। ਨਹੀਂ ਕੀ ਨਿਮਕੋਲ ਦੇ ਲਾਓ, ਨਿਮਕੋਲ ਦੇ। ਭਾਜੀ ਮੇਰੀ ਸੁਣੋ ਗੱਲ, ਸਾਚੇ ਨਿਮਕੋਲ ਸਾਚੇ। ਤੁਸੀਂ ਸਿਰਫ ਮੇਕਅਪ ਵਾਲਾ ਸਪੰਜ ਨਹੀਂ ਹੁੰਦਾ, ਉਹਦੇ ਇੱਕ ਗਮਲਾ ਲੈ ਕੇ ਆਉਣਾ, ਉਹਦੀ ਫਸਲ ਹੈ ਜੀ ਵੱਧਦੀ ਉਸਤਾਦ। ਉਹ ਅੱਗੋਂ ਵਾਧਾ ਬਹੁਤ ਉਸਤਾਦ ਜੀ। ਉਹ ਇੱਕ ਸਪੰਜ ਤੋਂ ਕੰਮ ਸ਼ੁਰੂ ਕਰਨਾ, ਅਲਨ ਤਾਂ ਇੰਜ ਪਿੱਛੇ ਲਿਆਉਣਾ। ਕੈਂਚੀ ਚੱਪਲਾਂ ਦਾ ਦਰਖਤ ਲਾ ਲੋਗੇ, ਉਹਦੀ ਕੇਅਰ ਕਰ ਲੋਗੇ, ਉਹਨੂੰ ਤੁਸੀਂ ਬੱਕਰੀ ਤੋਂ, ਜਾਨਵਰ ਤੋਂ ਬਚਾ ਲਿਆ ਉਸਤਾਦ ਜੀ। ਕੈਂਚੀ ਚੱਪਲਾਂ ਇੰਜ ਲਟਕ ਰਹੀਆਂ, ਗੁੱਛਿਆਂ ਦੇ ਗੁੱਛੇ। ਅੱਗੋਂ ਗਰਮੀ ਹੈ ਵਾ, ਨਿਕਲਣੀਆਂ। ਹਾਂ, ਕਈ ਦੁਕਾਨਦਾਰਾਂ ਨੇ ਨਾਰਕਲੀ ਜਾ ਜੁੱਤੀਆਂ ਵਾਲੀ ਮਾਰਕੀਟ ਜੀ ਵੇਲਾਂ ਲੈ ਕੇ ਬਾਹਰ ਲਟਕ ਰਹੇ ਹੁੰਦੇ। ਪੱਤਿਆਂ ਵਾਲੀ ਚੱਪਲ ਲੈਦਾ ਪੈਸੇ ਦੀ ਵਿਕਦੀ, ਬਗੈਰ ਪੱਤਿਆਂ ਤੋਂ ਲੱਗ ਪੈਸੇ। ਹਾਂਜੀ, ਸਾਈਜ਼ ਵਾਈਜ਼ ਦਰਖਤ ਚੋਂ 8 ਨੰਬਰ ਸਾਈਜ਼ ਦਾ ਦਰਖਤ ਲਾ। ਕੱਚੇ ਤੋੜ ਕੇ ਬੱਚਿਆਂ ਵਾਲੇ ਜੋੜੇ ਵੀ ਜਦੋਂ ਦੇਖੇ ਇੰਚੀ ਟੇਪ ਨਾਲ 8 ਨੰਬਰ ਹੋ ਗਈ, ਉਦੋਂ ਲਾ ਲਈ। ਉਦੋਂ ਕੱਟ ਕੇ ਰੱਖ ਲਈ। ਹਾਂ ਸਹੀ, ਬਲਕਿ ਪਹਿਲੇ ਕੱਟ ਕੇ ਰੱਖ ਲਾ, ਨਾਲ ਮਸਾਲਾ ਲਾਤਾ ਥੋੜਾ, ਨਾਲ ਮਾਸਾਂ ਦੀਆਂ ਪੇਲਾਂ ਲਾ ਲਵੇ, ਵੀ ਹਰ ਘਰ ਦੀ ਜ਼ਰੂਰਤ ਆ। ਉਹ ਵੀ ਤੀਲੀ ਲੱਕੜ ਦੀ। ਯਾ ਉਸਤਾਦ ਜੀ ਸਿੱਧੀ ਸਾਫ਼ ਗੱਲ, ਰਿਮੋਟ ਦੇ ਬਟਨ ਨਹੀਂ ਹੁੰਦੇ, ਉਹਦੀਆਂ ਵਾਡੀਆਂ ਕਰੋ, ਰਾਤ ਥ੍ਰੈਸ਼ਰ ਲਾ ਕੇ ਬਟਨ ਲੈਦਾ ਕਰਕੇ। ਯਾਰ ਅੰਦਰ ਇੱਕ ਮਾਚਸ ਪਈ ਸੀ, ਉਹ ਫੜ ਕੇ ਲਈ। ਹੁਣ ਕਿੱਥੋਂ ਲਿਆਉਂ, ਦਵਾਈਆਂ ਲਿਆਂਦੀ ਹੋਣੀ। ਰਾਤੀ ਮੈਂ ਇੱਕ ਜਾਦੂ ਸਿੱਖ ਰਿਹਾ ਸੀ, ਮਾਚਸ ਜੇ ਪਈ ਹੋਈ ਉੱਥੇ ਲੈ ਨਾ ਗਿਆ ਤਾਂ ਮੈਂ ਤੁਹਾਨੂੰ ਦਿਖਾਉਣਾ ਜਾ। ਉਸਤਾਦ ਜੀ 8-10 ਜਾਦੂ ਸਿੱਖ ਕੇ ਨਾ ਬੰਦੇ ਦੀ ਲਾਈਫ ਬਣ ਸਕਦੀ। ਯਾਰ ਸਕੂਲਾਂ ਕਾਲਜਾਂ 'ਚ ਵੜ ਜਾਓ, ਟੈਕਨੋਲੋਜੀ ਦਾ ਦੌਰ ਆ, ਇੱਥੇ ਬਾਹਰ ਮਾਊਸਾਂ ਦੀ ਫਸਲ ਲੱਗੀ ਹੋਵੇ ਉਸਤਾਦ ਜੀ। ਹਾਂ ਮਾਊਸ ਲਾ, ਓਏ ਰੈਮਾ ਦਾ ਲਾ, ਵੈਮਾਂ ਲਾ, ਹਾਂ ਚਿੱਪਾਂ ਲਾ। ਹਾਂ 16 GB 32 GB 64 GB 128 GB 256 GB 1 TB 2 TB 4 TB ਦੀਆਂ ਰੈਮਾਂ ਲਾ। ਮੈਮਰੀ ਕਾਰਡ, ਹਾਂ ਸੀ ਕੇਬਲਾਂ ਗਾਓ ਇੱਥੇ, ਮੈਮਰੀ ਕਾਰਡ ਅਗਾਵੇ, ਉਹਦੇ ਨਾਲ ਛੋਟੇ ਸਿੱਟ ਦੇ। ਤਾਂ ਜੀ ਉੱਥੇ ਕੋਈ ਨਵਾਂ ਨਾ ਕੰਮ ਖੋਲ ਜੀ, ਤੁਹਾਡੀ ਮਿਹਰਬਾਨੀ, ਅੱਗੇ ਤੁਸੀਂ ਬਵਾਟ ਮਾਰ ਰਹੇ ਨੇ। ਜਾਦੂ ਦੇਖ। ਜੇਕਰ ਜੇ ਮੈਂ ਉਹ ਫਸਲਾਂ ਲਾਈਆਂ ਨਾ, ਤੇ ਮੈਂ ਕਾਲੂ ਨੂੰ ਨਹੀਂ ਉਧਰ ਆਉਣ ਦੇਣਾ। ਕਿਉਂ? ਮੈਨੂੰ ਕਿਉਂ ਨਹੀਂ ਆਉਂਦੇ? ਨਹੀਂ, ਮਹਿੰਗੇ ਇਹ ਯਾਰ, ਫਸਲਾਂ ਖਰਾਬ ਕਰਦਾ ਵਾ, ਫਸਲਾਂ 'ਚ ਜਾਨ ਵੀ ਨਹੀਂ ਆ ਦੇਈਦਾ। ਦੇਖੋ ਭਾਈ, ਜੀ ਯਾਰ ਠੀਕ ਹੈ, ਹਾਂਜੀ ਮਾਚਸ ਪੂਰੀ। ਯਾਰ ਇਹ ਰਾਜੀ ਤੇਰੀਆਂ ਟੁੱਟੀਆਂ ਯਾਰ ਉਸਤਾਦ ਜੀ ਤੁਹਾਡੀ ਇੱਜ਼ਤ ਹੋਰ ਵੱਧ ਗਈ ਮੇਰੇ ਦਿਲ 'ਚ।
ਸਾਜ ਨੇ ਤੀਲੀਆਂ ਤੋੜ ਕੇ ਭਾਈਆਂ ਅੱਧੀਆਂ ਕੱਢ ਕੇ ਇੱਕ ਤੀਲੀ ਕੱਢ ਕੇ ਦਿਖਾਓ ਸਾਜ ਦੀ। ਯਾਰ ਜਾਦੂ ਆ ਕਾਲੂ, ਨਾ ਤੂੰ ਨਾ ਮੰਨ ਨਾ। ਇਹ ਕਿਦਾਂ ਕੌਣ ਕੌਣ ਨਹੀਂ ਯਾਰ, ਇਹ ਕਿਦਾਂ ਇਹ ਕੀ ਹੈ ਉਸਤਾਦ ਜੀ? ਮਾਚਸ ਆ ਇਹ ਜਾਦੂ ਇਹ ਆ? ਜਾਦੂ ਇਹ ਕਿਸ ਤਰ੍ਹਾਂ ਸਿੱਖ ਲਿਆ ਹੈ? ਇਹ ਨਜ਼ਰ ਬੰਨੀ ਸਾਡੀ, ਹੈ ਨਜ਼ਰ ਬੰਨਤੀ ਹਾਂਜੀ ਹਲੋ ਭਾਈ ਖਾਲੀ ਹੈ ਹਾਂਜੀ ਸਹੀ ਮੈਂ ਕਰ ਸਕਦਾ ਹੈ? ਹਲੋ ਭਾਈ ਵਾਹ, ਵੱਡੀ ਨਹੀਂ ਸਮਝ ਆਈ ਕੋਈ? ਮੈਂ ਤੇ ਪਹਿਲੇ ਵੀ ਗਈ ਵੇਖ ਕੇ। ਨਹੀਂ ਇਹ ਕਿਦਾਂ ਹੋ ਗਏ? ਸ਼ੁਕਰ ਆ ਭਾਈ ਫੈਸਲ ਨਹੀਂ ਆਇਆ, ਉਹ ਥੋੜੇ ਦਿਲ ਦੇ ਉਹਨੂੰ ਘਬਰਾ ਕੇ ਬੇਹੋਸ਼ ਹੋ ਜਾਣਾ ਸੀ। ਨਹੀਂ ਜਾਨਸ ਬਾਦਸ਼ਾਹ ਸਟੈਚੀ ਹੈ ਨਾ ਇਹ। ਜਾਦੂ ਆ ਯਾਰ, ਉਹ ਵੇਖ ਯਾਰ, ਉਹ ਵੇਖ ਤੇਰੀਆਂ ਅੱਖਾਂ ਦੇ ਸਾਹਮਣੇ ਆ। ਹਾਂ ਉਸਤਾਦ ਜੀ ਤੁਹਾਡੇ ਤੇ ਕਿਸੇ ਨੇ ਕੁਛ ਕੀਤਾ ਹੀ ਨਹੀਂ ਸਤਾਈ ਕੇ ਪੱਕੀ ਖੁਦ ਗੱਲ। ਕੀਤਾ ਵਾ। ਨਹੀਂ ਉਸਤਾਦ ਜੀ ਯਾਰ ਇਦਾਂ ਦੇ ਕੰਮ ਓਏ ਇਹ ਪਰ ਹਾਥੀ ਜਾਦੂ ਸਿੱਖਦੇ ਰਹੇ, ਅੱਖਾਂ ਜਾ ਪਈਆਂ ਜੇ। ਇੱਥੇ ਕਿ ਸਾਨੂੰ ਉਸਤਾਦ ਜੀ ਰਾਤ ਨੂੰ ਟਾਈਮ ਨਾਲ ਕੱਢ ਦਿੰਦੇ, ਕਿਤੇ ਉਮਰੂ ਯਾਰ ਤੇ ਨਹੀਂ ਡੱਕਿਆ ਅੰਦਰ। ਇਹ ਸਤਾਜੀ ਮੈਂ ਕਦੇ ਜਾਦੂ ਸਿੱਖਣਾ ਹੋਵੇ ਕਿੰਨਾ ਆਸਤਾ ਮਾਸਾ ਆਸਤਾ ਨਾਮ ਸਜਾਦ ਜਾਨੀ ਚੋ ਤਲਿਸਮੀ ਜਾਨੀ ਹੋਇਆ ਹੋਵੇ ਉਸਤਾਦ ਜੀ। ਉਸਤਾਦ ਜੀ ਸੋਹਣਾ ਮੂੰਹ ਜਾਇਆ ਤੇ ਟੀ ਟਾਈਮ ਕੱਢ ਦੇਖੋ ਚਾਰ ਬੰਦੇ ਉਹ ਫੜ ਕੇ ਲਿਜਾਣਗੇ ਬਾਹਰ। ਤਾਈ ਸ਼ੋਅ ਸ਼ੁਰੂ ਕਰਨ ਤੋਂ ਪਹਿਲੇ ਇੰਜ ਕਰਕੇ ਇੱਥੋਂ ਕਬੂਤਰ ਕੱਢਿਆ ਕਪੂਰ ਓਕੇ। ਮੈਂ ਤਾਂ ਹੋਰ ਬੜੇ ਜਾਣ ਓਏ ਕੁਛ ਵੀ ਨਹੀਂ ਹੈਗਾ। ਨਹੀਂ ਲੇਕਿਨ ਮੈਂ ਹੈਰਾਨ ਨਹੀਂ ਨਹੀਂ ਅਸੀਂ ਮੰਨ ਗਏ। ਅਸੀਂ ਮੰਨ ਗਏ ਉਸਤਾਦ। ਉਸਤਾਦ ਜੀ ਨਹੀਂ ਮੈਂ ਨਾ ਮੈਨੂੰ ਜੇ ਉਸਤਾਦ ਜੀ ਪੂਰੀ ਤਲਵਾਰ ਇੰਜ ਪਾਉਣਾ ਹੈ। ਆ ਤੋੜ ਦੇਣੀਆਂ ਵੇਖ ਲੈ ਤੁਸੀਂ ਉੱਠ ਤੇਰੇ ਤੇਰੇ ਭਾਵੇਂ ਐ ਕਰ ਨਹੀਂ ਤੁਸੀਂ ਉਹ ਜਾਦੂਗਰ ਉਹ ਤਲਵਾਰ ਇੰਜ ਪਾਉਂਦੇ ਨੇ। ਆਦੋਂ ਤੇਰੇ ਭਾਵੇਂ ਨਾ ਤੂੰ ਮੂੰਹ ਖੋਲੀ ਮੈਂ ਇੰਜ ਬਾਦਾ ਤੂੰ ਆਪੇ ਕਹਿ ਤਲਵਾਰ ਮੈਂ ਉਦੋਂ ਮੰਨੂਗਾ ਜਦੋਂ ਉਸਤਾਦ ਜੀ ਪੂਰੀ ਤਲਵਾਰ ਪਾਉਣਗੇ। ਮੈਂ ਕਿਹਾ ਆਪਣੇ ਮੂੰਹ ਚ ਆਪਣੇ ਤੇ ਕਹਿ ਨਹੀਂ ਤੂੰ ਪਿੱਛੇ ਕਰਕੇ ਦੇਖ ਲੈ। ਉਸਤਾਦ ਜੀ ਮੈਂ ਹੁਣ ਕਹਿੰਦੇ ਆ ਚਲੋ ਹੁਣ ਨਾ ਕਹੀਦਾ ਹੁਣ ਗੱਲ ਮੁੱਕ ਗਈ ਤੇਰੀ ਗੱਲ ਗਲਤ ਹੋ ਗਈ ਪਹਿਲੀ। ਯਾਰ ਯਾਰ ਆ ਸਵੇਰੇ ਕਿੰਨੇ ਵਜੇ ਨਿਕਲੀ ਸਲਾਮਤ ਗੱਡੀ ਯਾਰ ਉਹਨੇ ਕਿਹਾ ਨਹੀਂ, ਕਹਿੰਦਾ ਮੈਂ ਉਦੋਂ ਮੰਨੂ ਜਦੋਂ ਉਸਤਾਦ ਨੂੰ ਤਲਵਾਰ ਪਾਉਣਗੇ। ਕੋਲ ਗਿਆ ਮੈਂ ਕਿਹਾ ਠੀਕ ਆ ਤੂੰ ਖੋਲੀ ਮੂੰਹ ਮੈਂ ਪਾ ਦਿਆਂਗਾ। ਕਹਿੰਦਾ ਨਹੀਂ ਮੈਂ ਤੁਹਾਡੇ ਕਿਹਾ। ਮੈਂ ਕਿਹਾ ਤੁਹਾਡੇ ਤੇ ਕਿਹਾ ਨਹੀਂ, ਕਹਿੰਦਾ ਹੁਣ ਤੇ ਕਹਿੰਦੇ ਆ। ਨਹੀਂ ਉਹ ਮੈਜੀਸ਼ੀਅਨ ਜਿਹੜੇ ਹੁੰਦੇ ਉਸਤਾਦ ਜੀ ਉਹ ਜਿਹੜੇ ਅੰਗਰੇਜ਼ ਆ ਉਹ ਜਿਹੜਾ ਟੈਲੈਂਟ ਹੱਬ ਉਹ ਐ ਮੁੱਕਾ ਮਾਰਦੇ ਕਹਿੰਦੇ ਤੂੰ ਸਿਲੈਕਟ ਮਾ ਉਹ ਇੰਜ ਉਸਤਾਦ ਜੀ ਬੰਦਾ ਹੋਇਆ ਉਹਨੇ ਪੂਰੀ ਤਲਵਾਰ ਮੂੰਹ ਦੇ ਵਿੱਚ ਇਹ ਕਰਕੇ ਦਿਖਾਓ ਨਾ। ਲੈ ਮੈਂ ਤੈਨੂੰ ਕਰਕੇ ਇਹ ਕਰਕੇ ਦਿਖਾਓ। ਨਹੀਂ ਆ ਜਾਦੂ ਤੋਂ ਮੈਂ ਹੈਰਾਨ ਹੋਇਆ ਸੱਚੀ। ਜਾਦੂ ਨੇ ਉਹਨੂੰ ਨਰਵਸ ਕੀਤਾ ਹੈ। ਮਿਹਨਤ ਵੇਖੋ ਨਾ ਕੀਤੀ ਹੈ। ਨਰਵਸ ਕੀਤਾ। ਹਾਂ ਮੈਂ ਹੈਰਾਨ ਹੋਇਆ ਵੀ ਕੱਟੀ ਯਾਰ। ਮੈਂ ਜਾਦੂ ਮੈਂ ਮੈਨੂੰ ਆਉਂਦੇ ਨਹੀਂ, ਮੈਂ ਦੇਖ ਕੇ ਹੈਰਾਨ ਹੋਇਆ ਨਾ। ਮੈਂ ਹੈਂ? ਸੁਣਾ ਚੰਗਾ ਭਲਾ ਉਹ ਇੱਕ ਵਾਰੀ ਦੱਸ ਉਹਨੂੰ ਪੱਤਿਆਂ ਨਾਲ ਦਿਖਾਇਆ ਸੀ, ਉਹ ਹੋਇਆ ਕਰਕੇ ਉਹ ਆਹੋ ਕਿਹੜਾ ਉਹ ਤਾਸ਼ ਦੇ ਪੱਤੇ ਆਉਂਦੇ। ਆਹੋ ਤੁਸੀਂ ਜਿਹੜਾ ਨੰਬਰ ਦੇਖਣਾ ਉਸਤਾਦ ਜੀ ਉਹ ਕੱਢ ਕੇ ਦਿਖਾਉਂਦਾ ਤੂੰ ਆ ਦੇਖਿਆ ਸੀ ਮੈਂ ਆਵਾ ਨਾ ਉਹ ਤਾਂ ਈਜ਼ੀ ਆ। ਸੁਣੀ ਲਿਆ ਗਿਆ। ਮੈਂ ਤੇ ਉਹ ਗੂਠੀ ਵਾਲੀ ਦੇਖ ਕੇ ਨਾ ਉਹ ਹੁਣ ਕਿਦਾਂ ਸੀ ਭਲਾ ਹੈ। ਹਾਂ ਇਹਦੇ ਕੋਈ ਦੱਸ ਜੀ ਇਹ ਨਹੀਂ ਸਾਜੀ ਇਹ ਵਾ ਆਹੋ ਇਹਦੇ ਬੱਚਿਆਂ ਦਾ ਖੇਡ ਆ। ਇਹ ਵਿਦਾਲ ਦੱਸਾ ਜੀ ਆ ਦੇਖੋ ਕੀ ਹੈ ਕੀ ਭਲਾ। ਟੈਨ ਲੈ ਕੇ ਅੰਗੂਠਾ ਇਹ ਤੇ ਅੰਗੂਠਾ ਇੱਧਰ ਰਹਿ ਗਿਆ ਇਸ ਆਹੋ। ਚਾਚਾ ਜੀ ਨਹੀਂ ਭਾਈ ਨਿਆਸ ਇਹ ਜਾਦੂ ਤੁਹਾਨੂੰ ਆਉਂਦਾ? ਤੁਹਾਨੂੰ ਕੋਈ ਜਾਦੂ ਆਉਂਦਾ ਵਾ? ਨਹੀਂ ਮੈਂ ਯਕੀਨ ਕਰੋ ਜਦੋਂ ਮੈਂ ਉਸਤਾਦ ਦੀਆਂ ਅੱਖਾਂ ਵੇਖੀਆਂ ਨਾ ਮੈਂ ਹੁਣ ਸਮਝ ਗਿਆ ਕਿ ਰਾਤੀ ਪੜ੍ਹਦੇ ਰਹੇ ਨੇ। ਭਾਈ ਯਾਰ ਨੂੰ ਜਾਦੂ ਆਉਂਦਾ ਵਾ ਪੈਸੇ ਲੈ ਕੇ ਆ ਹੋ ਜਾਂਦੇ ਇਹਨਾਂ ਨੂੰ ਇਹ ਜਾਦੂ ਨਹੀਂ ਦਾ ਤੇਜ਼ੀ ਹੁੰਦੀ। ਬਹੁਤ ਅੱਛਾ ਜਾਦੂ ਆ। ਆ ਫੜੀ ਆ ਇਹ ਉਹਨੇ ਮੰਗਾਈ ਆ। ਮੈਂ ਇਹਦੇ ਲਈ ਮੰਗਾਈ ਸੀ, ਹੁਣ ਤਾਂ ਤੁਸੀਂ ਕਰ ਮੈਂ ਕਿਹਾ ਭਾਜੀ ਤੂੰ ਕੋਈ ਆਈਟਮ ਪਰ ਲਗਾ ਵੀ ਇਹ ਨਗਾੜੀ ਤੇਰੇ ਤਲਵਾਰ ਨਹੀਂ ਨਾ ਹੈ। ਬੜੇ ਵੀ ਜਾਦੂ ਹੁੰਦਾ ਜੀ। ਓਏ ਚਲੋ ਯਾਦੋ ਜੀ ਕਰੋ ਜੀ ਮੂੰਹ। ਨਹੀਂ ਹੋਣਾ ਪੈ ਵਿਗੜਨਾ ਸਾਜੀ ਸਾਈ ਨਾ ਓਏ ਓਏ ਭਾਈ ਦਾ ਨਾ ਭਾਵੇਂ ਦਾ ਬਾਹਰ ਆ ਜਦੇ। ਓਏ ਵਾਹ 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 ਵਾਹ। ਐਂਜੀ ਤਲਵਾਰ ਵੀ ਜਾਂਦੀ। ਲੇਕਿਨ ਸਾਈ ਇਹ ਵਾ ਅਰੇ ਵਾਹ 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 ਕੀ ਅੱਖਾਂ ਲਾਲ ਹੋ ਗਈਆਂ। ਆ ਦੇ ਨਾ ਇੱਕ ਮਿਸਾਲ ਇੱਥੇ ਵਾੜਨਾ ਨਾ ਕਰਕੇ ਆ ਦੇ ਐਨੀ ਆ ਨਾ ਇੱਕ ਮਿਸਾਲ ਐ ਕਰਕੇ ਨਾ ਓਏ ਉਹ ਲੱਤ ਚ ਬਸਾਤਾ ਹੀ। ਕਿੱਥੋਂ ਥੱਲੇ ਬਾਹਰ ਆ ਗਈ। ਵਾਹ 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 ਯਾਦ ਕਿੱਥਾ ਆ? ਇੱਕਦਮ ਇਹ ਏਦਾਂ ਆ ਦੇ ਓਏ ਉਹ ਮਾਰ ਫੈਨ ਦਾ ਕੈਸਾ ਸਮਝ ਆਈ। ਜੀ ਸਮਝ ਆਈ ਸਾਜੀ। ਸਮਝ ਆਈ। ਆ ਕੈਸੀ ਹੈ ਉਹ ਥੱਲੇ ਡੱਬੀ ਹੈਗੀ ਹੈ ਯਾਰ ਤੂੰ ਇਹ ਦੇਖ ਤਿੱਲੀ ਗਈ ਕਿੱਥੇ। ਤਿੱਲੀਆਂ ਤਾਂ ਮੈਂ ਕਹਿ ਤਿੱਲੀਆਂ ਦਾ ਸਾਈਜ਼ ਕਿਤਾ ਪੂਰਾ ਆ। ਤੂੰ ਤੀਲੀਆਂ ਦਾ ਸਾਈਜ਼ ਦੇਖ ਨਾ ਡੱਬੀ ਦੇਖ ਤੇ ਤੀਲੀਆਂ ਸਾਈਜ਼ ਦੇਖ। ਆ ਦੇ ਆ ਗਈ ਉਸਤਾਦ ਹੀ ਹੁੰਦਾ ਵਾ ਮੰਨ ਜੋ। ਆ ਲੈ ਹਾਂ ਜੋ ਮੰਨ ਜੋ ਇਹ ਹੁਣ ਜਾਦੂ ਤੈਨੂੰ ਮੈਂ ਬਾਅਦ ਚੋਂ ਕਰਕੇ ਦਿਖਾਵਾਂਗਾ, ਲੇਕਿਨ ਉਸਤਾਦ ਜੀ ਤੁਹਾਨੂੰ ਕੀ ਬਾਤ। ਤਾੜੀ ਲਾਓ ਜ਼ਰਾ ਛੋਟੇ ਬੱਚੇ ਕਾਲੀਆਂ
ਥੈਂਕ ਯੂ ਯਾਰ। ਆ ਜੀ ਮੈਂ ਹਿਸਾਬ ਲਿਆ, ਜਾਦੂ ਵਾਸਤੇ ਕਰਮ ਚਾਹੀਦਾ ਤੇ ਮਿਹਨਤ ਚਾਹੀਦੀ ਤੇ ਮਾਂ ਦੀ ਦੁਆ ਚਾਹੀਦੀ ਤੇ ਨਾਲ ਇੱਕ ਮਾਚਸ ਤੇ ਨਾਲ 4-5 ਬੇਵਕੂਫ ਚਾਹੀਦੇ। ਹਾਂ ਨਹੀਂ ਉਹ ਪਤਾ ਨਹੀਂ ਆ ਕੀ ਬਾਕੀ ਹੈਰਾਨ ਉਹ ਉਸਤਾਦ ਜੀ ਉਹ ਐ ਪੁਰ ਕੀਤਾ ਲੈ ਇੱਥੋਂ ਡੱਬੀ ਬਾਹਰ ਹੈ ਜਾਂ ਖਾਲੀ ਸਾ ਇਧਰੋਂ ਰਹੂਗਾ ਵਾਪਸ। ਇਹ ਕੋਈ ਗੱਲ ਹੈ, ਕੋਈ ਰੌਲਾ ਹੈ? ਸਟੀਲ ਵਾਲੇ ਕੇਲੇ ਨਹੀਂ ਹੁੰਦੇ, ਹਾਂਜੀ। ਇਹ ਖਾ ਜਾ ਮੈਂ ਤੇਰੇ ਸਾਹਮਣੇ। ਨਹੀਂ ਸਾਰੀ ਤੋਂ ਮਰਹਬਾ ਤੇ ਪੁਲਾਓ ਮੰਗਾ ਲਓ, ਖਾਣਾ ਕੋਈ ਨਹੀਂ। ਚਲੋ ਫਿਰ ਤੂੰ ਮੰਗਾ ਲਾ। ਕੇਲੀ ਖਾਓ ਜੀ। ਮੇਰੇ ਕੋਲ ਸਟੀਲ ਦੇ ਕਿੱਲਾਂ ਜਿੰਨਾ ਹੀ ਬਜਟ ਆ। ਕੇਲੀ ਖਾਓ ਉਹ ਜੀ। ਨਹੀਂ ਖਾਦੇ ਜਾਂਦੇ ਸਤਾਰ ਪਾਣੀ ਦੇਈ ਯਾਰ। ਸਟੀਲ ਦੇ ਕਿਲੋ 6-6 ਇੰਚ ਦੇ ਕਿੱਲ ਹੁੰਦੇ ਨੇ ਸਤਾਰ। ਨਹੀਂ ਇੰਚੀ ਕੇਲਾ। 6 ਇੰਚੀ ਦਾ ਵੀ ਹੋਵੇ ਤੇ ਸਾਜੀ ਨਹੀਂ ਖਾਦੇ ਜਾਂਦੇ, ਉਹ ਤੇਜ਼ ਖਾ ਜਾਗਾ ਮੈਂ। ਐਡਾ ਬੜਾ ਦੇਣਾ ਜਾ ਕੇ ਉਹਨੇ 20-25-30 ਕੇਲੇ ਤੂੰ ਕਹੇਗਾ ਮੈਂ ਫੱਕਾ ਮਾਰ ਕੇ ਖਾ ਜਾਗਾ। ਪੂਰਾ ਮੂੰਹ ਮੇਰਾ ਚੈੱਕ ਕਰ ਲੈਣਾ ਉਹ ਚੰਗੀ ਤਰ੍ਹਾਂ। ਮੂੰਹ ਨਹੀਂ ਆ ਰਹੀ ਕਿਸੇ ਟਾਈਮ ਦੀ। ਜਦੋਂ ਵੀ ਪੂਰਾ ਮੂੰਹ ਤੁਸੀਂ ਚੈੱਕ ਕਰ ਲੈਣਾ, ਉਸ ਤੋਂ ਬਾਅਦ ਤੁਸੀਂ ਛੱਡ ਦੇਣਾ। ਉਸ ਤੋਂ ਬਾਅਦ ਕਰਕੇ ਸਾਰੇ ਕਿੱਲ ਬਾਹਰ ਕੱਢ। ਅੱਛਾ ਜੀ। ਜੀ ਕਿੱਲਾਂ ਦੀ ਕੈਪੈਸਿਟੀ ਹੋਈ ਸਾਜੀ ਕਿੰਨੇ ਹੁੰਦੇ? 25 30 35 ਜਿੰਨੇ ਮਰਜ਼ੀ। ਨਹੀਂ ਹੈਂ? ਦਾਦ ਸੈੱਟ ਕਰਾ ਲਈ ਤੁਸੀਂ? ਕਿਹਨੇ ਵਿੱਚ ਕੋ ਫਸ ਗਿਆ ਫੇ? ਨਹੀਂ ਭਰਾਵਾ ਨਹੀਂ ਖਾਂਦਾ। ਯਾਰ ਉਸਤਾਦ ਜੀ ਕੁਝ ਹੋਰ ਹੀ ਕਰਨਾ। ਉਸਤਾਦ ਜੀ ਨਹੀਂ, ਉਸਤਾਦ ਜੀ ਗੱਲਾਂ ਜੀ ਨਾਲ ਉਸਤਾਦ ਜੀ ਕਿਲ ਕੋਲ ਖਾਏ ਨਾ ਮੋਰ ਕੇ ਸਾਨੂੰ। ਬਹਰਹਾਲ ਮੈਂ ਤਾਂ ਇੱਕ ਗੱਲ ਸਮਝਦਾ, ਖਬਰ ਉਸਤਾਦ ਜੀ ਕੋਈ ਏਜੰਟ ਇੰਨਾ ਦਿਮਾਗ ਯਾਰ ਹਰ ਕੰਮ 'ਚ ਹੀ ਓਕੇ। ਉਹ ਦਿਮਾਗ ਦਬੂਕ ਨਹੀਂ ਹੈਗਾ, ਵਿੱਚ ਫਤੂਰ ਬੜੇ ਭਰੇ ਹੋਏ ਆ। ਰੁੱਝ ਜਾਂਦੇ ਇਹ ਕੰਮ 'ਚ। ਇਹਨੂੰ ਹੁਣ ਪਤਾ ਵੀ ਨਹੀਂ ਹੋਣਾ ਕਿ ਫਤੂਰ ਕਿਹਨੂੰ ਕਹਿੰਦੇ। ਪਲਾਨਿੰਗ ਆਈਡੀਏ ਹਾਂ ਆਈਡੀਆ ਸਾਰੀ ਤੇਰੀ ਸੋਚਦੇ ਰਹਿੰਦੇ ਬੈਠੇ, ਜਾਂ ਸੋਚੀ ਜਿਹੜਾ ਵਾ ਆਈਡੀਆ ਜਾਂ ਇੱਕ ਚਾਹ ਦਾ ਕੱਪ ਨਾਲ ਆਂਡਾ ਬਾਲ। ਲੇਕਿਨ ਮਿੱਠਾ ਜੀ ਵਾਈ ਬੀਜੀ ਉਸਤਾਦ ਜੀ ਨੂੰ ਬਾਰੇ ਖਾ ਗਈ ਹੈ। ਖਾ ਗਈ ਵਾਈ ਹੁਣ ਸਾਡੀ ਮੈਂ- ਆ ਰਹੇ, ਬੀਜੀ ਬਾਹਰ ਜਾ ਰਹੇ। ਨਾਲੇ ਸਾਜੀ ਉਹ ਕੰਨ ਦੇ ਨਾਲ ਮੈਨੂੰ ਵਾਈ ਵੀਜੀ ਵਾਰੇ ਖਾ ਗਈ, ਇਹਨੂੰ ਵਾਈ ਬਾਜੀ ਵਾਰੇ ਖਾ ਗਈ। ਉਰੇ ਦਿਆ ਇਹ ਦੇਖੋ ਨਾ ਹੁਣ, ਯਾਰ ਕਿ ਵਾਈ ਬਾਜੀ ਵਾਈ ਬਾਜੀ ਦਾ ਕੰਮ ਕਰਦੇ ਭਾਈ। ਦੇਖੋ ਕੈਨੇ ਦਾ ਪਾਣੀ 3 ਗੋਲੀਆਂ ਇਕੱਠੀਆਂ ਖਾਣੀਆਂ ਨੇ। ਚਿੱਥ ਕੇ ਨਾ ਇੱਕ ਜ਼ੁਬਾਨ ਨਾਲ ਲੱਗੀ ਰਹੀ। ਉਸਤਾਦ ਜੀ ਦੁੱਧ ਵੀ ਪੀਓ। ਸਿਆਣੇ ਕਾ ਜੋ ਤੁਹਾਡੀ ਗੋਲੀ ਜ਼ੁਬਾਨ ਨਾਲ ਆ ਜਾਏ ਬਹਿ ਜਾਓ। ਨਾਲੇ ਸਾਜੀ ਆਪਣੀ ਕੰਨ ਦੇ ਨਾਲ ਜਿਹੜੀ ਕਿਆਰੀ ਹੈ ਨਾ, ਇਹ ਨੁਕਸਾਨਦੇਹ। ਕੰਧ ਦੇ ਨਾਲ ਇਹਦਾ ਹਾਂਜੀ। ਇਹਦਾ ਕੀ ਨੁਕਸਾਨ ਹੈ ਜੀ? ਨੁਕਸਾਨ ਤੇ ਤਾਂ ਵਾ ਦਾਨੇ ਸਾਹਿਬ, ਪਾਣੀ ਕੰਧ ਨੂੰ ਪੈਣ ਦਿਆ ਵਾ। ਮੰਨ ਲਓ ਮੇਰੀ ਗੱਲ, ਕੱਲ ਨੂੰ ਕੰਧ ਬਹਿ ਗਈ ਇਸੇ ਤਰ੍ਹਾਂ ਕੀ ਕਰਾਂਗੇ ਆਪਾਂ? ਅਕਸਰ ਕਾਲ ਤੁਸੀਂ ਦੇਖਿਆ ਖੇਤਾਂ ਦੇ ਨਾਲ ਉਹ ਕੰਧ ਹੁੰਦੀ ਕੰਧ ਹਾਂ ਨਹੀਂ ਗੱਲ ਦੀ ਸਹੀ ਹੈ। ਨਹੀਂ ਕੰਧ ਬਹਿ ਇਹ ਜਾਏਗੀ। ਹਕੀਕਤ ਬਾਤ ਆ। ਨੀਆਂ ਬਹਿ ਜਾਂਦੀਆਂ। ਹਾਂਜੀ ਸਾਜੀ, ਇਹ ਪਾਣੀ ਅਸੀਂ ਪਾਣੀ ਲਾਈ ਜਾਂਦੇ ਸਹੀ। ਜਿੰਨੀ ਜ਼ਮੀਨ ਤੁਸੀਂ ਖੋਖਲੀ ਕਰਨੀ ਆ ਉਨੀ ਉਹ ਪਾਣੀ ਥੱਲੇ ਹੀ ਕੰਧ ਜਦੋਂ ਬੈਠੇ ਨਾ ਉਹਦਾ ਬਿਹਤਰੀਨ ਹਲਾ ਉੱਥੇ ਤਰਾਨਾ ਲਾ ਦਿਓ, ਇੱਟਾਂ ਆਪ ਖੜੀਆਂ ਹੋਣਗੀਆਂ। ਜਾਂ ਕੰਧ ਕਿਸੇ ਤੋਂ ਸਿਆਣੇ ਹਟਵੀਂ। ਬੰਦੇ ਨੂੰ ਬੁਲਾ ਲਓ, ਉਹਨੂੰ ਦੇਖ ਕੇ ਖੜੀ ਹੋ ਜਾਏਗੀ। ਨਾਲੇ ਕੀ ਗੱਲ ਹੋ ਗਈ ਸਰ? ਉਹ ਯਾਰ ਇੱਕ ਗੋਲੀ ਮੂੰਹ 'ਚ ਹੀ ਉਹ ਖੁਰਬੀ। ਚਾਹ ਬਣਾ ਥੋੜ੍ਹਾ ਬਈ। ਪਾਣੀ ਹੋਰ ਸਾਜ ਪੀ ਲਓ ਨਾ। ਚਾਹ ਦਾ ਕਹਿ ਉਸਤਾਦ ਜੀ ਪਾ ਲਿਆਸ ਨੂੰ ਮਾਸ਼ਾਅੱਲਾ ਹਰਫਨ ਮੌਲਾ ਹੈਗੇ ਨੇ। ਇਹ ਉਸਤਾਦ ਜੀ ਪਤਾ ਕੀ ਹੈ, ਕੰਧ ਉਤਾਦ ਪੈਂਦੀ ਜੀ ਪ੍ਰੋਪਰ ਪਾਣੀ ਲਾਉਣਾ ਹੋਵੇ। ਅਸੀਂ ਤਾਂ 5-7 ਦਿਨ ਬਾਅਦ ਪਾਣੀ ਲਾਉਣਾ, ਥੋੜਾ ਜਿਹਾ ਪਾਣੀ ਲਾਈਦਾ। ਇਹ ਕੌੜੀ ਕਿਉਂ ਹੁੰਦੀ ਗੋਲੀ? ਹਾਲ ਤੱਕ ਇਹ ਐਸਾ ਨਹੀਂ ਤਰੱਕੀ ਕੀਤੀ ਦੁਨੀਆ ਨੇ ਕਿ ਸਿਰ ਪੇਟ ਦੀ ਗੋਲੀ ਹੋਵੇ ਤੇ ਮਿੱਠੀ ਹੋਵੇ, ਕੌੜ ਪੂਣਾ ਖਤਮ ਹੋ ਜਾਵੇ ਵਿੱਚੋਂ। ਹਰ ਗੋਲੀ 'ਚ ਤੁਮਾ ਪੈਂਦਾ ਸਾਜੀ, ਹਰ ਗੋਲੀ 'ਚ। ਤੁਮਾਂ ਨਹੀਂ ਪਤਾ ਜਿਹੜਾ ਸਾਲਟ ਹੁੰਦਾ ਨਾ, ਸਾਲਟ ਐਗਜ਼ੀਬਿਸ਼ਨ ਜਿਹੜੀ ਇਹਦੀ ਹੁੰਦੀ ਹੈ, ਜਿਹੜੀ ਹਾਂ। ਸਾਰੀ ਫਰਾਸੋਮੀਲੇਟ ਹੁੰਦੀ, ਉਹਦੇ ਐਕਸਡ ਇਹਦੇ ਵਿੱਚ ਜਿਹੜੇ ਐਸਿਡ ਆ ਨਾ, ਇਹ ਕੌੜੇ ਹੁੰਦੇ। ਮਿੱਠੀ ਗੋਲੀ ਜਿਹੜੀ ਉਹ ਹੋਮੋਪੈਥੀ ਹੈਗੀ ਆ, ਉਹ ਅਸਰ ਕਰਦੀ 20 ਘੰਟੇ ਬਾਅਦ। ਚਲੋ ਜੀ ਯਾਰ, ਕਿਸੇ ਨੇ ਆਉਣਾ ਜਾਣਾ ਨਾ ਯੂਕੇ ਕਿਸੇ ਭਰਾ ਨੇ ਜਾਣਾ ਨਾ ਤੇ ਦੱਸਣਾ ਯਾਰ ਮੈਂ ਅਚਾਰ ਭੇਜਣਾ ਆਪਣੇ ਇੱਕ ਵੀਰ ਨੂੰ ਉੱਥੇ ਲਾਜ਼ਮੀ। ਉਹ ਅੱਛਾ ਸਹੀ ਰਜ਼ਾ ਭਾਈ ਚੈਨਲ ਦਾ ਨਾਮ ਕੀ ਆ? ਉਹ ਨਾ ਹਜੇ ਰਜ਼ਾ ਦਾ ਚੈਨਲ ਹੈਗਾ ਵਾ, ਉਹ ਮੈਂ ਲਾ ਦਾਂਗਾ ਥੱਲੇ ਉਹਦੇ। ਉਹ ਲਾ ਦਿਓ, ਕਿੰਨੇ ਬੰਦੇ ਮੈਨੂੰ ਮੈਸੇਜ ਕਰਕੇ ਪੁੱਛਦੇ ਮੈਂ ਦੱਸਿਆ ਤੇ ਲਾਇਆ ਤੇ ਆ ਉਹ ਇੰਜ ਆਇਆ ਫੇਰ ਚਲਾ ਗਿਆ। ਤੇ ਉੱਥੇ ਰੋਕ ਲੈਣ। ਥੋੜਾ ਜਿਹਾ ਉਹ ਕਈ ਨਹੀਂ ਰੋਕਦੇ ਸਾਜੀ। ਹਾਂ ਵੀ ਚਲੋ ਮੈਂ ਲਾ Description 'ਚ ਉਸਤਾਦ ਜੀ ਲਿਖਾ। ਲਾ ਦਿਆਂਗਾ। ਬਾਹਰ ਲੋ ਆ ਕਰੋ ਯਾਰ, ਉਹਦਾ ਕਿਸੇ ਨੇ ਯੂਕੇ ਜਾਣਾ ਹੋਵੇ ਨਾ ਯਾਰ 2 4 5 10 ਦਿਨ ਚ, ਤੇ ਮੈਨੂੰ ਭੇਜਣਾ ਮੈਂ ਅਚਾਰ ਕਿਸ ਕਿਸਮ ਦਾ ਪਿਆ ਨਵਾਂ। ਨਾਲੇ ਕਹਿੰਦੇ ਮੈਨੂੰ ਪਤਾ ਲੱਗਾ ਰੇਟ ਵੀ ਸੁੱਟਤਾ ਤੁਸੀਂ। ਨਹੀਂ ਰੇਟ ਦਾ ਕੀ ਪੈਟਰੋਲ ਹੀ ਥੱਲੇ ਆ ਗਿਆ। ਨਹੀਂ ਪੈਟਰੋਲ ਤੇ ਬੰਦਾ ਚਾਹ ਪੈਟਰੋਲ ਰਾਤੀ ਫੇਰ 90 ਪੈਸੇ ਘਟ ਗਿਆ। ਉਸਤਾਦ ਜੀ ਰਾਤੀ ਬੜੇ ਜਸ਼ਨ ਹੋਏ। ਕਿੰਨੇ ਫੇਰ 90 ਪੈਸੇ ਘਟ ਗਿਆ ਕਿ ਕੀ ਗੱਲ ਆ 90 ਪੈਸੇ ਜਿਹਦੇ ਕੋਲ ਲੱਖ ਲੀਟਰ ਪਿਆ ਇੱਕ ਮਿਸਾਲ। ਹਾਂਜੀ ਉਹਦੀ ਢੇਡ ਲੱਗੀ। ਉਹਦਾ 90 ਲੱਖ ਘਟ ਗਿਆ। ਘਟ ਗਿਆ ਹੈ। ਹਾਂਜੀ ਲੇਕਿਨ ਉਹ ਪਹਿਲੇ ਪਲੈਨਿੰਗ ਕਰਕੇ ਵੇਚ ਪੂਛ ਲੈਂਦੇ ਸੀ। ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ, ਇੱਕ ਮਿਸਾਲ ਆ, ਮੇਰਾ ਪੈਟਰੋਲ ਪੰਪ ਆ ਹਾਂਜੀ ਤੇ ਮੈਂ 50,000 ਲੀਟਰ ਤੇਲ ਮੰਗਾ ਲਿਆ। ਮੇਰੇ ਕੋਲ 50,000 ਲੀਟਰ ਤੇਲ ਪਿਆ, ਇੱਕ ਮਿਸਾਲ ਆ ਥੱਲੇ ਉਹਦੇ ਚ ਟੈਂਕ ਚ। ਹਾਂਜੀ 50,000 ਲੀਟਰ ਤੋਂ ਬਾਅਦ ਇੱਕਦਮ 40 ਰੁਪਏ ਵੱਧ ਗਿਆ ਤੇ ਮੈਂ 240 ਵੇਚਣ ਲੱਗ ਪਿਆ, ਤੇ ਉਹ ਉਤਲੇ ਸਾਰੇ ਪੈਟਰੋਲ ਉਹਦੇ ਹੁੰਦੇ ਆ। ਮਾਲਕ ਦੀ ਉਸਤਾਦ ਜੀ ਹੁਣ ਇਦਾਂ ਜੇ ਘੱਟ ਜੇ ਵੀ ਸ਼ੇਅਰ ਨਾ ਹੋਵੇ ਕੰਪਨੀ ਨਾਲ ਤੇ ਘਟਦਾ ਇੰਨਾ ਨਹੀਂ ਹੈਗਾ, ਘਟਦਾ ਕਿੱਥੇ। ਲੇਕਿਨ ਵਾਦਾ ਉਸਤਾਦ ਜੀ ਮੋੜਨਾ ਕਰਕੇ ਤੁਸੀਂ ਲਿਆ ਸਕਦੇ ਹੋ। ਅਗਰ ਪੈਟਰੋਲ ਸਮੈਲ ਮਾਰ ਜਵੇ, ਖਰਾਬ ਨਿਕਲ ਆਵੇ, ਜੋ ਪਾਣੀ ਬਰਾਮਦ ਹੋਵੇ, ਮਲਾਈ ਨਾ ਹੋਵੇ, ਫਿਰ ਜੀ ਵਾਪਸ ਕਰ ਸਕਦੇ। ਹੁਣ ਨਾਲੇ ਢੇਲਿਆਂ ਵਾਲਾ ਕੱਚਾ ਪੈਟਰੋਲ, ਹੋਵੇ। ਉਸਤਾਦ ਜੀ ਢੇਲੇ ਵਾਲਾ ਪੈਟਰੋਲ ਆ ਰਿਹਾ ਵਾ, ਹੁਣ ਅੱਗੋਂ ਪਿਆ ਕੇ ਪਾਇਆ ਕਰਨਾ। ਭਾਈ ਤੁਸੀਂ ਪੈਟਰੋਲ ਨੇ ਪਹਿਲੇ ਹਵਾਲਾ ਦਵਾ ਕੇ ਦੇਖੋ, ਕਿਲੋ 1.5 ਕਿਲੋ ਪੈਟਰੋਲ ਨੂੰ ਹਵਾਲਾ ਦਵਾ ਕੇ ਦੇਖੋ। ਪਰਸੋਂ ਬੰਦੇ ਦਾ ਪੈਟਰੋਲ ਸਊਦੀ ਪਾਇਆ। ਅਰਬ 'ਚ ਜਿਹੜਾ ਮਾਫੀ ਦੇ ਤੇਲ- ਦੇ ਯਾਰ ਮੈਨੂੰ ਯਾਰ ਪਰਸੋਂ ਬੰਦੇ ਨੇ ਪੈਟਰੋਲ ਪਾਇਆ, ਫੁੱਟ ਨਹੀਂ ਗਿਆ।
ਉਹ ਫੁੱਟ ਗਿਆ ਟੈਂਕੀ ਚ ਬਾਹਰ ਆ ਗਿਆ ਭਾਈ। ਓਕੇ ਜੀ ਭਾਜੀ, ਓਕੇ, ਰੱਬ ਰੱਖਾ ਯਾਰ, ਉਹਦੇ ਮਰਨ ਲੱਗ ਰੱਬ ਰੱਖਾ ਭਾਜੀ, ਖਰਾਬ ਪੈਟਰੋਲ ਦਾ ਖੋਇਆ ਮਾਲ। ਮੈਂ ਕਿਹਾ ਰੱਬ ਰੱਖਾ।